ਸੋਚਿਆ ਸੀ ਜਦੋਂ ਸਟਾਰਟ ਕੀਤਾ ਸੀ ਕਿ ਇਹ ਫੁੱਲ ਟਾਈਮ ਜੌਬ ਹੋਣੀ। ਅੱਛਾ, ਕਿੱਥੋਂ ਸਟਾਰਟ ਕੀਤਾ YouTube ਦਾ ਸਫ਼ਰ, ਕਿਸ ਤਰ੍ਹਾਂ ਸਟਾਰਟ ਹੋਇਆ, ਕਿੰਨੇ ਮੁਹੱਨਤ ਕੀਤੀ, ਕਿੰਨੇ ਉਤਸ਼ਾਹ ਕੀਤਾ ਤੇ ਕਿੰਨੇ ਕ੍ਰਿਟਿਸਾਈਜ਼ ਕੀਤਾ ਵੀ ਨਹੀਂ ਇਹ ਤਾਂ ਵੇਲੇ ਨਹੀਂ ਪਾਕਿਸਤਾਨ ਜਿਹੜਾ ਮੈਂ ਹੁਣ ਜਿਹੜੇ ਅਸੀਂ ਪਿੰਡ ਜਾਂਦੇ ਸੀ ਜਿੱਥੇ ਰਹਿੰਦੇ ਸੀਗੇ ਸਾਰਿਆਂ ਨੂੰ ਨਵੇਂ ਬਲੌਗਰ ਬਣਾ ਦਿੰਦੇ ਸੀ ਤੇ ਵੀ ਤੂੰ ਮੈਂ ਕਿਹਾ ਤੂੰ ਕਹੀਂ ਆ ਜਾਓ ਮੈਂ ਕਿਹਾ ਫਿਰ ਮੈਂ ਸ਼ੁਰੂ ਕਰੂੰਗਾ ਸ਼ਾਰਟ ਮੈਨੂੰ ਕਹਿੰਦਾ ਕਿਉਂ ਨੈਟਫਲਿਕਸ ਤੇ ਪਾਉਣੀ ਹੈ ਕਮੈਂਟ ਆਉਂਦੇ ਹੁੰਦੇ ਵੀ ਸਾਨੂੰ ਅਸਲ ਗਾਲਾਂ ਪੈਂਦੀਆਂ ਨੇ ਤੁਸੀਂ ਇਹਨਾਂ ਨੂੰ ਪਿੰਡਾਂ 'ਚ ਲੈ ਫਿਰਦੇ ਕਿ ਮਾਡਰਨ ਸ਼ਹਿਰ ਨਿਭਾਓਗੇ ਤੇ ਸੋ ਮੈਨੂੰ ਲੱਗਦਾ ਪਾਕਿਸਤਾਨ ਦਾ ਇੱਕ ਵਧੀਆ ਤੇ ਬਿਹਤਰ ਇਮੇਜ ਬਣਾਉਣ ਦੇ ਵਿੱਚ ਦਿੱਲੀ ਵਿੱਚ ਪਾਕਿਸਤਾਨ ਐਮਬੈਸੀ ਦਾ ਬੜਾ ਯੋਗਦਾਨ ਉਹਨਾਂ ਕਿਰਦਾਰ ਮੈਨੂੰ ਲੱਗਦਾ ਪੰਜਾਬ ਟੂਰਿਜ਼ਮ ਦਾ ਜਾਂ ਪਾਕਿਸਤਾਨ ਟੂਰਿਜ਼ਮ ਵਾਲਾ ਦਾ डिपार्टमेंट ਦਾ ਨਹੀਂਗਾ ਜਿੰਨਾ ਐਮਬੈਸੀ ਵਾਲਾ ਦਾ। ਸਹੀ ਗੱਲ ਵੀ हमने तो सोचा नहीं था पाकिस्तान इस तरह का है। ਇਹ ਤੁਹਾਡੇ ਦੁਨੀਆ ਦੇ ਟੂਰ ਤੇ ਆ ਜਾਂਦੇ ਕਿ ਸਾਰਿਆਂ ਨੂੰ ਔਖਾ ਟੂਰ ਕਿਹੜਾ ਲੱਗਾ, ਪੈਸੇ ਜਿੱਥੇ ਬਹੁਤੇ ਲੱਗੇ ਤੇ ਐਫਰਟ ਵੀ ਬਹੁਤੀ ਲੱਗੀ ਤੇ ਲੱਗਦਾ ਵੀ ਪੰਗਾ ਲੈ ਲਿਆ। ਚਲ ਇਹ ਦੱਸੋ ਪਾਕਿਸਤਾਨ ਤੋਂ ਸਿੱਖਿਆ ਕੀ ਹੈ? ਇਹ ਬੜਾ ਵੱਡਾ ਹੈ ਉਹ ਤਾਂ ਵਿਚਾਰੇ ਆਮ ਲੋਕ ਆ ਮੈਂ ਤਾਂ ਟਰੱਪ ਕਹਿੰਦਾ ਸਭ ਮੇਰੇ ਦੇ ਕੰਨ ਚ ਕੇ ਪੁੱਛਦੇ ਨੇ ਕਹਿੰਦਾ ਇਹ ਕਦੇ ਜਿਹਨੇ ਪਾਕਿਸਤਾਨ ਆਉਣਾ ਇਹਦੇ ਵੀਡੀਓ ਚ ਕਹਿੰਦਾ ਜਿਹਨੇ ਪਾਕਿਸਤਾਨ ਆਉਣਾ ਇਹ ਮਾਰਾ ਤੂੰ ਫਰਮਾਏਗਾ ਮਾਮਾ। ਅੱਛਾ ਰਿਪਨ ਜਿਹਨੇ ਟਰੈਵਲ ਕਰਨਾ ਸ਼ੁਰੂ 2-4 ਮੁਲਕਾਂ ਦਾ ਕਰਨਾ ਉਹ ਪਹਿਲਾਂ ਕਿਸ ਤਰ੍ਹਾਂ ਪਲੈਨਿੰਗ ਕਰੇ ਵੀ ਟਿਕਟ ਜਾਂ ਲੋਕੇਸ਼ਨਸ ਮਾਰ ਕਰੇ ਵੀ ਕੀ ਵੇਖਣਾ ਕਿੱਥੇ ਜਾਣਾ ਉਹਨੂੰ ਪੜ੍ਹੇ ਉੱਤੇ ਸਰਚ ਕਰੇ ਵੀ ਕੀ ਜ਼ਰੂਰੀ ਚੀਜ਼ਾਂ। ਅਸਲਾਮ ਅਲੈਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਅੱਜ ਦੇ ਸਾਡੇ ਇੱਕ ਹੋਰ ਪੋਡਕਾਸਟ 'ਚ। ਸਾਡਾ ਦੇਸੀਆਂ ਦਾ ਪੋਡਕਾਸਟ ਹੈ। ਤੁਸੀਂ ਨਾਸਰ ਢਿੱਲੋਂ ਪੋਡਕਾਸਟ ਤੇ ਅੱਗੇ ਬਹੁਤ ਸਾਰੇ ਵੇਖੇ ਹੋਣੇ, ਬਹੁਤ ਸਾਰੇ ਨਹੀਂ ਥੋੜੇ ਜਿਹੇ 3-4 ਹੀ ਆ ਤੇ ਅੱਜ ਚੌਥਾ ਪੰਜਵਾਂ ਮੈਨੂੰ ਚੇਤਾ ਨਹੀਂ ਹੁਣ ਕਿਲਵਾ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਦੇ ਨੇ। ਤੁਹਾਡੇ ਕਮੈਂਟ ਦੱਸਦੇ ਆ ਕਿ ਤੁਹਾਨੂੰ ਸਾਡੇ ਪੋਡਕਾਸਟ ਵਧੀਆ ਲੱਗਣੇ ਨੇ ਤੇ ਅਸੀਂ ਸਾਡੇ ਕੋਲ ਜਿਹੜੇ ਲੋਕ ਆਉਂਦੇ ਨੇ ਦੁਨੀਆ ਭਰ ਤੋਂ, ਇੰਡੀਆ ਤੋਂ ਜਾਂ ਸਾਡੇ ਪੰਜਾਬ ਨੂੰ ਲੈ ਕੇ, ਪੰਜਾਬੀ ਕਲਚਰ ਨੂੰ ਲੈ ਕੇ ਜਿਹੜੇ ਪੰਜਾਬੀ ਤੇ ਕੰਮ ਕਰਦੇ ਉਹਨਾਂ ਦੇ ਪੋਡਕਾਸਟ ਰਿਕਾਰਡ ਕਰੀਦੇ ਆ, ਗੱਲਾਂ ਬਾਤਾਂ ਮਿੱਠੀਆਂ ਕੋਈ ਅਸੀਂ ਉਹ ਕਰਦੇ ਨਹੀਂ, ਸਪੈਸੀਫਿਕ ਸਟੋਰੀਆਂ ਨਹੀਂ, ਅਸੀਂ ਤੇ ਹਾਸਾ ਠੱਠਾ ਕਰਦੇ ਹਾਂ ਸ਼ੁਗਰ ਮੇਲਾ ਦੇ ਨਾਲ। ਸੋ ਅੱਜ ਦਾ ਇੱਕ ਹੋਰ ਬੜਾ ਇੰਟਰਸਟਿੰਗ ਪੋਡਕਾਸਟ ਤੁਹਾਡੇ ਨਾਲ ਲੈ ਕੇ ਹਾਜ਼ਰ ਨੇ, ਤੁਹਾਡੇ ਰੂਬਰੂ ਆ ਤੇ ਮੇਰੇ ਨਾਲ ਨੇ ਰਿਟਨਦੀਪ ਸਿੰਘ ਡੂੰਗਾ ਲਿਖਣ ਵਾਲਾ ਡੂੰਗੇ ਬਲੌਗ ਬਣਾਉਣ ਵਾਲਾ ਨਹੀਂ ਨਾਂ ਸਹੀ ਨਹੀਂ ਮਿਲਿਆ। ਨਹੀਂ ਸਹੀ ਮਿਲੇ। ਕੀ ਨਾਮ ਆ ਉਹਦਾ? ਰਿਪਨਦੀਪ। ਮੈਨੂੰ ਪਤਾ, ਮੈਂ ਉਦਾਂ ਹੀ ਲੱਗਾ ਮੈਨੂੰ ਪਤਾ, ਮੈਂ ਵੀ ਉਦਾਂ ਹੀ ਲੱਗਿਆ। ਰਿਪਨਦੀਪ ਸਿੰਘ ਸਾਡੇ ਨਾਲ ਆ, ਪੰਜਾਬੀ ਟਰੈਵਲ ਕਪਲ। ਇਹਨਾਂ ਦਾ ਚੈਨਲ ਦੁਨੀਆ ਭਰ ਦੇ ਲੁਰ ਘੁੰਮਦੇ ਨੇ, ਫਿਰਦੇ ਨੇ ਦੁਨੀਆ ਪੂਰੀ ਤੇ ਉਹ ਕੀ ਕਹਿੰਦੇ ਹੁੰਦੇ ਵੀ ਕੁਝ ਲੋਕ ਕਹਿ ਵੀ ਦਿੰਦੇ ਆ ਨਾ ਉਹ ਤੁਸੀਂ ਘੁੰਮਦੇ ਰਹਿੰਦੇ ਜੀ, ਕੰਮ ਕੀ ਕਰਦੇ ਜੀ? ਹਾਂ ਇਹ ਹੁੰਦਾ ਵੈਸੇ ਕੁਐਸਚਨ ਬਹੁਤ ਜ਼ਿਆਦਾ। ਫਿਰ ਕੀ ਰਿਪਲਾਈ ਕੀ ਹੁੰਦਾ? ਮਤਲਬ ਇਹ ਵੀ ਕੰਮ ਹੈ ਇੱਕ ਕਿਸੇ ਦਾ ਤੁਸੀਂ ਪ੍ਰੋਫੈਸ਼ਨ ਚੋਂ ਇੱਕ ਚੀਜ਼ ਨੂੰ ਫਿਲਮਾਉਣਾ ਤੇ ਸਾਰਾ ਦਿਨ ਲਾ ਕੇ ਨਾ ਪਹਿਲਾਂ ਜਿੱਥੇ ਜਾਣਾ ਹੈ ਉਹਦੇ ਬਾਰੇ ਦੇਖਣਾ ਵੀ ਉਹ ਕੀ ਚੀਜ਼ ਹੈ, ਉੱਥੇ ਕੀ ਕੁਛ ਹੈ, ਜਾਂ ਉਹਦੇ ਬਾਰੇ ਪੜ੍ਹਨਾ ਥੋੜਾ ਬਹੁਤਾ ਤੇ ਫਿਰ ਉਹ ਚੀਜ਼ ਨੂੰ 5-6 ਘੰਟੇ ਲਾ ਕੇ ਫਿਲਮਾਉਣਾ ਤੇ ਆਪਣੇ ਆਪ 'ਚ ਵੀ ਮੈਨੂੰ ਲੱਗਦਾ ਵੀ ਕੰਮ ਹੀ ਹੈ। ਵਿਹਲੇ ਵਾਲਾ ਤਾਂ ਕੰਮ ਹੈ ਨਹੀਂ ਹੈ, ਫੁੱਲ ਟਾਈਮ ਕੰਮ, ਫੁੱਲ ਟਾਈਮ ਹੈ। ਚਲੋ ਇੱਥੇ ਜੇ ਆਪਾਂ ਗੱਲਬਾਤ ਕਰਦੇ ਹਾਂ, ਪਾਕਿਸਤਾਨ ਆਏ ਨੇ ਤੇ ਇਹਨਾਂ ਨੂੰ 1 ਮਹੀਨਾ ਪੂਰਾ ਹੋ ਗਿਆ ਘੁੰਮਦਿਆਂ ਨੂੰ। ਵੈਸੇ ਵਲੌਗਾਂ 'ਚ ਤੁਸੀਂ ਵੇਖਿਆ ਹੋਣਾ ਵੀ ਪਾਕਿਸਤਾਨ ਆ ਕੇ ਇਹਨਾਂ ਨੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਪਾਇਆ। ਤੀਸਰੀ ਵਾਰ ਆਇਆ, ਉਹ ਆਪਾਂ ਸਪੈਸੀਫਿਕ ਦੀਆਂ ਗੱਲਾਂ ਹੁਣ ਨਹੀਂ ਕਰਨੀਆਂ, ਆਪਾਂ ਇਹਨਾਂ ਦੇ ਟਰੈਵਲ ਨੂੰ ਲੈ ਕੇ ਦੁਨੀਆ ਭਰ ਘੁੰਮਦੇ ਨੇ ਉਹਨੂੰ ਲੈ ਕੇ ਤੇ ਕੁਝ ਸ਼ੁਗਰ ਮੇਲਾ ਆਪਾਂ ਨਾਲ ਲਾਉਂਦੇ ਰਹਾਂਗੇ, ਉੱਥੇ ਗੱਲਬਾਤ ਕਰਨੀ ਹੈ ਜੀ। ਜਿਵੇਂ ਆਪਾਂ ਗੱਲ ਹੋਣੀ ਫੁੱਲ ਟਾਈਮ ਜੌਬ ਹੈ ਤੇ ਸੋਚਿਆ ਸੀ ਜਦੋਂ ਸਟਾਰਟ ਕੀਤਾ ਸੀ ਕਿ ਇਹ ਫੁੱਲ ਟਾਈਮ ਜੌਬ ਹੋਣੀ? ਨਾ ਬਈ ਕਦੇ ਵੀ ਨਹੀਂ ਸੋਚਿਆ ਮੈਂ ਤਾਂ। ਮੈਨੂੰ ਇਹ ਲੱਗਦਾ ਵੀ ਅਸੀਂ 2021 ਚ ਸ਼ੁਰੂ ਕੀਤਾ ਜਾ ਕੇ ਚੈਨਲ ਤੇ 2021 ਤੱਕ ਹੀ ਮਤਲਬ ਮੈਨੂੰ ਐਂ ਲੱਗਦਾ ਰਿਹਾ ਵੀ YouTube ਜਿਹੜੀ ਐਪ ਹੈ ਇਹ ਵਾਧੂ ਥਾਂ ਭਰਨ ਵਾਲੀ ਹੁੰਦੀ ਹੈ ਵੀ ਤੁਹਾਡੇ ਫੋਨ 'ਚ ਜਦੋਂ ਵੀ ਫੋਨ ਤੇ ਸਪੇਸ ਫੁੱਲ ਹੋ ਜਾਂਦੀ ਹੈ ਪਹਿਲਾਂ ਇਹਨੂੰ ਡਿਲੀਟ ਮਾਰੋ ਤੇ ਕਦੇ ਨਹੀਂ ਸੋਚਿਆ ਸੀ ਵੀ ਇੱਧਰ ਆਵਾਂਗੇ ਆ ਕੁਛ ਕਰਾਂਗੇ। ਪਰ ਇਹ ਘੁੰਮਣ ਦਾ ਸ਼ੌਂਕ ਸੀਗਾ ਤੇ ਇਹ ਵੀ ਮੇਰੇ ਦੋਸਤਾਂ ਨੇ ਮੇਰੇ ਮਤਲਬ ਫੈਮਿਲੀ ਚੋਂ ਭੈਣ ਨੇ ਮੇਰੇ ਉਹਨਾਂ ਨੇ ਖਾਸ ਕਰਕੇ ਕਿਹਾ ਵੀ ਸਮੇਂ ਦਾ ਜਿਵੇਂ ਕਹਿੰਦਾ ਜਿਹੜਾ ਬੰਦਾ ਟੈਕਨੋਲੋਜੀ ਦੇ ਨਾਲ ਰਲ ਜਾਂਦਾ ਉਹ ਪਾਸ ਹੋ ਜਾਂਦਾ, ਸਮੇਂ ਦੇ ਵੀ ਹਾਣੀ ਬਣਨਾ ਚਾਹੀਦਾ ਬੰਦੇ ਨੂੰ ਹਨਾ। ਤੇ ਫਿਰ ਬਸ YouTube ਚਲਾਉਣ ਲੱਗੇ, ਨਾਲ ਲੋਕਾਂ ਨੂੰ ਵਧੀਆ ਲੱਗਣ ਲੱਗਿਆ। ਪਹਿਲਾਂ ਪਤਾ ਹੀ ਨਹੀਂ ਵੀ YouTube ਆ, ਮਤਲਬ ਵੀ ਇਹਦੇ ਤੇ ਇਹ ਮੇਰੇ ਵਾਲੀ ਗੱਲ ਹੈ ਵੀ ਮੈਂ ਦੱਸਾਂ ਮੈਂ ਸ਼ੇਅਰ ਕੀਤੀ ਅੱਗੇ ਵੀ 2015 ਚ ਮੈਂ ਜਦੋਂ ਪਾਕਿਸਤਾਨ ਬੰਦ ਸੀ ਤਾਂ YouTube ਬੈਨ ਸੀ। ਹਾਂਜੀ ਬੈਨ ਸੀ। ਹਾਂ ਬੈਨ ਸੀ, 14 ਐਂਡ ਤੱਕ ਬੈਨ। ਅੱਛਾ।
ਤੇ ਜਦੋਂ ਅਨਬੈਨ ਹੋਇਆ ਤਾਂ YouTube ਤੇ ਨਾ ਪਹਿਲਾਂ Facebook ਤੇ ਵੀਡੀਓਜ਼ ਪਾਈ ਦੀਆਂ ਸੀ, ਹਾਂ ਫਿਰ YouTube ਤੇ ਇੱਕ ਵੀਡੀਓ ਪਾਈ ਨਾ, ਤੇ ਉਹਦਾ ਬੜਾ ਵਧੀਆ ਰਿਸਪੌਂਸ ਆ। ਤੇ ਅਸੀਂ ਸ਼ੌਕੀਆ ਹੀ, ਮੈਂ ਤਾਂ ਉਹਨੇ 1.5 ਸਾਲ ਵੀਡੀਓ ਪਾਉਂਦੇ ਰਹੇ, ਤੇ ਯਕੀਨ ਨਹੀਂ ਕਰੋਗੇ ਮੈਨੂੰ ਪਤਾ ਹੀ ਨਹੀਂ ਵੀ YouTube ਤੇ ਪੈਸੇ ਹੁੰਦੇ। 1.5 ਸਾਲ ਬਾਅਦ ਕੀ ਦੱਸਿਆ ਤੁਹਾਨੂੰ ਪੈਸੇ ਹੁੰਦੇ, ਮੈਂ ਕਿਹਾ ਪੈਸੇ ਬੈਂਕ ਆ, ਪੈਸੇ ਹੋਣੇ ਵੀ ਪੈਸੇ ਕਾਹਦੇ ਹੋਣੇ ਵੀ YouTube ਬੈਂਕ ਹੈ। ਸਹੀ ਗੱਲ। ਇੱਕ ਕੁਐਸਚਨ ਹੁੰਦਾ ਨਾ, ਹੁਣ ਵੀ ਜਿੰਨੇ ਲੋਕਾਂ ਨੂੰ ਨਹੀਂ ਪਤਾ ਨਹੀਂ ਪੈਸੇ YouTube ਕਿੱਥੋਂ ਆਉਂਦੇ। ਸਹੀ ਗੱਲ ਨਹੀਂ, ਕਈਆਂ ਨੂੰ ਅਜੇ ਵੀ ਨਹੀਂ ਪਤਾ ਪਿੰਡਾਂ 'ਚ ਕੀ ਮਤਲਬ ਅਜੇ ਪੈਸੇ ਹੁੰਦੇ, ਪਰ ਇਹ ਵੀ ਇਦੋਂ ਵਧੀਆ ਬੰਦਾ ਤਾਂ ਕੋਈ ਚੀਜ਼ ਹੋ ਨਹੀਂ ਸਕਦੀ ਤੁਹਾਡੀ। ਹੁਣ ਜਿਵੇਂ ਮੰਨ ਲਓ ਮੈਂ ਆਪਦੇ ਫੀਲਡ 'ਚ ਹੀ ਕਈ ਵਾਰੀ ਐਂ ਸੋਚਦਾ ਹੁੰਦਾ, ਆਪਦੀ ਐਜੂਕੇਸ਼ਨ ਦੇ ਹਿਸਾਬ ਨਾਲ ਅਸੀਂ ਦੋਵੇਂ, ਮੈਂ ਤੇ ਖੁਸ਼ੀ ਹੈ, ਤੇ ਹੁਣ ਜਿਵੇਂ ਅਸੀਂ ਨੈਟ ਪਾਸ ਹਾਂ ਦੋਵੇਂ ਜਣੇ, ਅਸੀਂ ਵੱਧ ਤੋਂ ਵੱਧ ਕਿਸੇ ਕਾਲਜ 'ਚ ਪੜ੍ਹਾ ਸਕਦੇ ਸੀ। ਗਵਰਨਮੈਂਟ ਜੌਬਸ ਤਾਂ ਸਾਡੇ ਵੀ ਤੁਹਾਨੂੰ ਪਤਾ ਇੱਕੋ ਹੀ ਹਾਲ ਹੈ ਆਪਣੇ ਸਾਰੇ, ਹਨਾ। ਤੇ ਜੇ ਪ੍ਰਾਈਵੇਟ ਵੀ ਪੜ੍ਹਾਉਂਦੇ ਹੁੰਦੇ 30-40 ਹਜ਼ਾਰ ਰੁਪਏ ਮਹੀਨੇ ਦਾ ਮਿਲਦਾ ਹੁੰਦਾ, ਤੇ ਹੁਣ 50-60 ਹਜ਼ਾਰ ਜੋਰ ਮਾਰ ਕੇ ਲੱਖ ਮਿਲ ਜਾਂਦਾ, ਹਨਾ। ਮਤਲਬ ਉਹਦੇ ਨਾਲ ਤਾਂ ਕਿਤੇ ਵੈਲ ਐਂਡ ਗੁੱਡ ਆ, ਨਾਲੇ ਆਪਦਾ ਜ਼ਿੰਦਗੀ ਜਿਉਂ ਰਹੇ ਆ, ਆਪਦਾ ਸ਼ੌਂਕ ਪੂਰਾ ਕਰ ਰਹੇ ਆ, ਤੇ ਦੁਨੀਆ ਦੇਖ ਰਹੇ ਆ। ਇਹੋ ਜੀ ਸੋਹਣੀ ਜੌਬ ਦਾ ਮੈਨੂੰ ਲੱਗਦਾ ਰੱਬ ਸਭ ਨੂੰ ਦੇਵੇ, ਹਨਾ। ਨਾਲੇ ਤੁਰ ਫਿਰ ਕੇ ਤੁਸੀਂ ਮੇਲਾ ਦੇਖੋ, ਦੁਨੀਆ ਦੇਖੋ, ਤੇ ਨਾਲੇ ਤੁਸੀਂ ਵਿਹਲੇ ਨਹੀਂ ਹੈਗੇ, ਤੁਹਾਨੂੰ ਪੈਸੇ ਵੀ ਆ ਰਹੇ। ਵਿੱਚ ਗੱਲ ਮੈਂ ਭੁੱਲ ਗਿਆ ਵੀ ਖੁਸ਼ੀ ਭੈਣ ਇੱਥੇ ਦੇ ਨਾਲ ਹੈ, ਲੇਕਿਨ ਉਹ ਅੱਜ ਦਾ ਨਵਾਂ ਇੰਡੀਆ ਵਾਪਸ ਜਾਣ ਦਾ ਆਖਰੀ ਦਿਨ, ਤੇ ਉਹ ਸ਼ਾਪਿੰਗ ਤੇ ਗਏ ਨੇ। ਇਹ ਨਾ ਆਖਿਓ ਵੀ ਨਾਲ ਕਿਉਂ ਨਹੀਂ ਹੈ, ਇਹਨਾਂ ਦੀ ਲੜਾਈ ਆਪਸ ਇਹਨਾਂ ਨਾਲ। ਸਾਨੂੰ ਜੀ ਕੱਲ ਸਮਾਂ ਨਹੀਂ ਦਿੱਤਾ ਗਿਆ, ਤਾਂ ਕਰਕੇ ਫਿਰ ਉਹਨਾਂ ਨੂੰ ਭੇਜਿਆ ਵੀ ਇੱਕ ਜਣਾ ਪੌਡਕਾਸਟ ਕਰੂਗਾ, ਇੱਕ ਜਣਾ ਸ਼ਾਪਿੰਗ ਕਰੂਗਾ। ਚਲੋ ਅੱਛਾ ਰਿਪਨ, ਜਿਵੇਂ ਆਪਾਂ ਗੱਲ ਕਰਨੇ ਵੀ ਵਕਤ ਦੇ ਹਾਣੀ ਹੋਣਾ ਚਾਹੀਦਾ, ਹਾਂਜੀ, ਤੁਹਾਨੂੰ ਕਿੰਨਾ ਕੁ ਲੱਗਦਾ ਵਾ ਵੀ ਆਉਣ ਵਾਲੇ ਟਾਈਮ ਦੇ ਵਿੱਚ, ਜਿਵੇਂ ਅੱਗੇ ਇੱਕ ਦਿਨ ਆਪਣੀ ਦੋਸਤ ਨਾਲ ਗੱਲ ਹੋਣੀ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ YouTube ਦਾ ਮੁਤਬਾਦਲ ਹੋਏ, ਤੇ ਮਤਲਬ ਇਹਦਾ ਆਦੇਸ਼ ਵੀ ਇਹਦਾ ਬੈਕਅਪ ਹੋਣਾ ਚਾਹੀਦਾ। ਫਿਰ ਮੇਰੀ ਗੱਲ ਇਹ ਸੀ ਵੀ ਬੈਕਅਪ ਨਹੀਂ, ਜਦੋਂ ਸਮਾਂ ਚੇਂਜ ਹੋਊਗਾ ਉਹਦੇ ਹਾਣੀ ਵੱਡਾ ਸਾਡਾ ਕੰਮ ਆਪਾਂ ਸਮੇਂ। ਹਾਂ, ਜਿਵੇਂ ਹੁਣ ਆਪਾਂ YouTube, ਤੁਸੀਂ ਮੰਨ ਲਓ 2015 'ਚ ਵੀਡੀਓ ਬਣਾਉਂਦੇ ਸੀ, ਉਦੋਂ ਆਪਾਂ ਕਿਹੜਾ ਸੋਚਿਆ ਸੀ ਕਿ ਵੀ ਇੱਥੇ ਤੱਕ ਪਹੁੰਚ ਜਾਣਾ, YouTube ਤੋਂ ਪੈਸੇ ਆਉਣੇ, ਵੀ YouTube ਤੋਂ ਪੈਸੇ ਆਉਣੇ। ਮਤਲਬ ਇਹ ਹੈ ਵੀ ਜਦੋਂ ਕੋਈ ਨਵੀਂ ਟੈਕਨੋਲੋਜੀ ਆ ਰਹੀ ਹੈ, ਹੁਣ ਜਿਵੇਂ AI ਤੋਂ ਚੀਜ਼ਾਂ ਸਾਰੀਆਂ ਕਰਾਈਆਂ ਜਾ ਰਹੀਆਂ ਨਾ, ਆਰਟੀਫੀਸ਼ੀਅਲ ਟੈਕਨੋਲੋਜੀ ਆ ਗਈ, ਤੇ ਹੁਣ ਉਹਦੇ ਤੋਂ ਜਿਵੇਂ ਆ ਹੁਣ ਰੀਸੈਂਟਲੀ ਇੱਕ ਗਾਣਾ ਵੀ ਮੂਸੇਵਾਲੇ ਦਾ ਰਿਲੀਜ਼ ਹੋਇਆ, ਉਹਦੀ ਆਵਾਜ਼ 'ਚ ਹੋਇਆ ਲੱਗਿਆ ਨਾ, ਉਵੇਂ ਕੀਤਾ ਹੈ। ਤੇ ਆਪਾਂ ਨੂੰ ਵੀ ਮਤਲਬ ਇਹ ਚੀਜ਼ ਛੱਡਣੀ ਨਹੀਂ ਚਾਹੀਦੀ, ਵੀ ਆਪਾਂ ਨੂੰ ਸਮੇਂ ਦੇ ਹਾਣੀ ਨਾਲ ਨਾਲ ਆਪਾਂ ਨੂੰ ਚੀਜ਼ਾਂ ਨਵੀਆਂ ਅਡਾਪਟ ਕਰਨੀਆਂ ਚਾਹੀਦੀਆਂ। ਜਿਹੜਾ ਬੰਦਾ ਸਮੇਂ ਦਾ ਹਾਣੀ ਰਹਿੰਦਾ ਉਹ ਪਾਸ ਹੋ ਜਾਂਦਾ, ਨਹੀਂ ਫਿਰ ਪਿੱਛੇ ਰਹਿ ਜਾਂਦਾ। YouTube ਦੇ ਮੁਤਬਾਦਲ ਕੀ ਹੋ ਸਕਦਾ ਤੇ ਆਪਾਂ ਆਂਦੇ ਵੀ 2030 ਚ ਕੁਛ ਨਾ ਕੁਛ ਬਦਲਣ ਜਾ ਰਿਹਾ, ਬਦਲਣ ਬਾਈ ਦੁਨੀਆ ਬਦਲਣ ਜਾ ਰਹੀ ਹੈ। ਦੁਨੀਆ ਇਹ ਸਦਾ ਤਾਂ ਨਹੀਂ ਰਹਿਣਾ, ਤਾਂ ਗੱਲ ਕਲੀਅਰ ਹੈ। ਮੈਂ ਖੁਦ, ਤੁਸੀਂ ਤਾਂ ਮੇਰੇ ਨਾਲੋਂ ਵੀ ਵੱਡੇ ਹੋ, ਤੁਸੀਂ ਮੈਨੂੰ ਲੱਗਦਾ ਔਰਕੁੱਟ ਚ ਤੁਸੀਂ ਚਲਾਉਂਦੇ ਰਹੇ ਹੋ, ਔਰਕੁੱਟ ਮੈਂ ਖੁਦ ਚਲਾਉਂਦਾ ਰਿਹਾ। ਔਰਕੁੱਟ ਚੱਲਦੀ ਸੀ ਮੈਨੂੰ ਲੱਗਦਾ 2005 ਚ, ਉਦੋਂ ਔਰਕੁੱਟ ਦਾ ਜ਼ਮਾਨਾ ਬੜਾ ਕ੍ਰੇਜ਼ ਸੀ ਉਦੋਂ। ਹਾਂ, ਅੱਛਾ, ਜਦੋਂ ਉਹ ਫੇਸਬੁੱਕ ਆਈ, ਔਰਕੁੱਟ ਤੋਂ ਬਾਅਦ ਫੇਸਬੁੱਕ ਆਈ, ਤੇ ਫੇਸਬੁੱਕ ਤੇ ਕਈ ਬੰਦੇ ਮਤਲਬ ਮੂਵ ਨਹੀਂ ਹੁੰਦੇ ਸੀਗੇ, ਕਹਿੰਦੇ ਸੀ ਯਾਰ ਵੀ ਇਹ ਕਿੱਥੇ ਨਵਾਂ ਉਹ ਆ ਗਿਆ, ਵੀ ਔਰਕੁੱਟ ਜ਼ਿਆਦਾ ਵਧੀਆ ਹੈ, ਉੱਤੇ ਲਿਖਣ ਜ਼ਿਆਦਾ, ਉਹ ਤੇ ਸਟੇਟਸ ਪੈਂਦੇ ਨੇ, ਸੇਮ ਹੀ ਸੀ ਆਲਮੋਸਟ। ਉਹ ਹੁਣ ਖਤਮ ਹੀ ਹੋ ਗਈ, ਹੁਣ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਮਤਲਬ 2005 ਤੋਂ ਹੁਣ ਤਾਂ 2015 ਚ ਜਦੋਂ ਤੁਸੀਂ ਕਿਹਾ ਵੀ ਮੈਂ ਫੇਸਬੁੱਕ ਤੇ ਵੀਡੀਓ ਪਾਉਂਦਾ ਸੀ, ਵਧੀਆ ਬੋਲਬਾਲਾ ਸੀ ਫੇਸਬੁੱਕ ਦਾ। ਹੁਣ ਇਹਦਾ ਹੁਣ ਇੰਸਟਾਗ੍ਰਾਮ ਚੱਲ ਪਿਆ, ਸਨੈਪਚੈਟ ਉਹਦਾ ਮੁਤਬਾਦਲ ਹੋ ਗਿਆ, ਸਨੈਪਚੈਟ ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਦਾ ਅੱਗੇ ਨਾਲੋਂ ਘਟ ਗਿਆ। ਅੱਛਾ, ਜਿਹੜੀ ਪੁਰਾਣੀ ਆਪਣੇ ਵਰਗੇ ਜਿਹੜੇ ਹੈਗੇ ਨੇ ਮਤਲਬ 90 ਦੇ, ਉਹ ਚਲਾਉਂਦੇ ਆ, ਤੇ 90-95 ਤੱਕ ਮੈਨੂੰ ਇਹ ਲੱਗਦਾ 95 ਤੋਂ ਥੱਲੇ ਵਾਲਾ ਕੋਈ ਫੇਸਬੁੱਕ ਨਹੀਂ, ਇੰਸਟਾਗ੍ਰਾਮ ਚਲਾਉਂਦੇ ਆ ਸਾਰੇ, ਹਨਾ। ਉੱਤੇ ਇੰਸਟਾਗ੍ਰਾਮ ਤੇ ਆ ਗਏ, ਹਾਂ, ਉੱਤੇ ਸਾਰੇ ਇੰਸਟਾਗ੍ਰਾਮ ਚਲਾਉਂਦੇ। ਨਵੀਂ ਪੀੜ੍ਹੀ ਨੂੰ ਨਵੀਆਂ ਐਪਸ, ਨਵਾਂ ਸਾਰਾ ਕੁਝ। ਸਪੋਜ਼ ਜਿਸ ਤਰ੍ਹਾਂ ਮੈਂ ਕਹਿੰਦਾ ਵੀ ਸਾਡੇ ਟਿਕਟੌਕ ਦਾ ਬਹੁਤ ਇੱਧਰ ਕ੍ਰੇਜ਼ ਹੈ, ਤੁਸੀਂ ਵੇਖਿਆ ਵੀ ਸਾਰੇ ਸ਼ਾਰਟ ਕੰਟੈਂਟ ਲੈਂਦੇ ਆ, ਮਤਲਬ 15 ਸਕਿੰਟਾਂ 'ਚ ਵੇਖਿਆ ਦੁਨੀਆ ਤੇ ਕੀ ਹੋਣ ਡਿਆ, ਕੌਣ ਨੱਚਣ ਟੱਪਣ ਡਿਆ, ਕੀ ਨਿਊਜ਼ ਹੈ, ਜਿਹਨੇ ਖਬਰਾਂ ਵੇਖਣੀਆਂ ਖਬਰਾਂ ਵੀ ਲੱਭ ਜਾਣੀਆਂ, ਸਾਰਾ ਕੁਝ ਹੀ ਹੈ। ਤੇ ਤੁਹਾਡੇ ਬੰਦ ਹੋਇਆ ਤੇ ਉਹਦੀ ਜਗ੍ਹਾ ਇੰਸਟਾਗ੍ਰਾਮ ਨੇ ਲੈ ਲਈ, ਸਾਡੇ ਇੰਸਟਾਗ੍ਰਾਮ ਨੇ। ਇਹ ਸੇਮ ਹੀ ਆਪਣਾ ਹਿਸਾਬ ਹੈ, ਜੇ ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਹੋਰ ਕਰੂਗਾ, ਕੋਈ ਕਰੂਗਾ ਤੇ ਹੋਰ ਵੀ ਕਰੂਗਾ। ਉਹ ਬਦਲਣਾ ਜਿਹੜਾ ਹਕੀਕਤ ਹੈ। ਹਾਂ, ਬਦਲਣਾ ਤਾਂ ਇਹ ਤਾਂ ਖੜੇ ਪਾਣੀ ਨੂੰ ਕਹਿੰਦੇ ਉਹ ਲੱਗ ਜਾਂਦੀ ਹੈ, ਜਲ ਪੈ ਜਾਂਦੀ ਹੈ, ਖੜੇ ਪਾਣੀ ਖਰਾਬ ਹੋ ਜਾਂਦਾ ਨਾ, ਵਗਦੇ ਬਹਿਣ ਦੇ ਨਾਲ ਤੁਰਦੇ ਜਾਓ, ਜਿਵੇਂ ਬਹਿਣ ਤੁਰਦੇ ਉਵੇਂ ਤੁਰਦੇ ਜਾਓ। ਅੱਛਾ, ਕਿੱਥੋਂ ਸਟਾਰਟ ਕੀਤਾ YouTube ਦਾ ਸਫ਼ਰ, ਕਿਸ ਤਰ੍ਹਾਂ ਸਟਾਰਟ ਹੋਇਆ, ਕਿੰਨੇ ਮਿਹਨਤ ਕੀਤੀ, ਕਿੰਨੇ ਉਤਸ਼ਾਹ ਕੀਤਾ ਤੇ ਕਿੰਨੇ ਕ੍ਰਿਟਿਸਾਈਜ਼ ਕੀਤਾ ਵੀ ਨਹੀਂ ਇਹ ਤਾਂ ਵੇਲੇ ਨਹੀਂ, ਕ੍ਰਿਟਿਸਾਈਜ਼ ਤਾਂ ਐ ਬਈ ਕਈ ਮਤਲਬ ਜਿਵੇਂ ਅਸੀਂ ਨਾ ਰੈਗੂਲਰ ਜਦੋਂ ਤੋਂ ਚਲਾਇਆ, ਮੈਂ ਪਹਿਲਾਂ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ ਵੀ ਚਲਾਇਆ, ਅਸੀਂ ਘੁੰਮਦੇ ਤਾਂ ਅਸੀਂ ਦੇਖ ਪਹਿਲਾਂ ਵੀ ਸੀਗੇ, ਮੈਂ ਤੇ ਖੁਸ਼ੀ, ਮਤਲਬ ਅਸੀਂ ਦੋਵਾਂ ਨੇ 22-23 ਦੇਸ਼ ਅਸੀਂ ਘੁੰਮ ਲਏ ਸੀਗੇ YouTube ਚਲਾਉਣ ਤੋਂ ਪਹਿਲਾਂ ਹੀ।
ਤੇ ਕਈਆਂ ਨੂੰ ਆਇਆ ਲੱਗਦਾ ਵੀ ਟਰੈਵਲਿੰਗ ਕੰਟੈਂਟ ਬਣਾਉਣ ਖਾਤਰ ਹੀ ਹੈ ਨਾ, ਸ਼ੌਂਕ ਤਾਂ ਮਤਲਬ ਪਹਿਲਾਂ ਤੋਂ ਸੀਗਾ ਹਨਾ। ਤੇ ਉਹਨੂੰ ਮਤਲਬ ਮੇਰੇ ਫਰੈਂਡ ਨੇ ਤੇ ਇੱਥੇ ਆਏ ਵੀ ਸੀ ਪਾਲੀ ਹੋਈ ਹੈ ਨਾ, ਉਹਨਾਂ ਨੇ ਕਿਹਾ, ਮੇਰੀ ਸਿਸਟਰ ਨੇ ਕਿਹਾ ਇੰਗਲੈਂਡ ਰਹਿੰਦੇ ਆ, ਉਹਨਾਂ ਦਾ ਵੀ ਜ਼ਿਆਦਾ ਦੇਖਣ ਦਾ ਕਾਰਨ ਇਹ ਬਣ ਕੇ ਕੋਵਿਡ ਆਇਆ ਜਦੋਂ ਲੋਕ ਸਾਰੇ ਘਰਾਂ 'ਚ ਬੰਦ ਹੋ ਗਏ, ਉਦੋਂ ਸਾਡੇ ਡੇਲੀ ਵਲੌਗਰਾਂ ਨੇ ਬਹੁਤ ਨਵੇਂ ਪੈਦਾ ਹੋਏ, ਮਤਲਬ ਘਰੇ ਲੋਕ ਵਲੌਗ ਬਣਾ ਕੇ ਚੜ੍ਹਦੇ ਇੰਡੀਆ 'ਚ ਹੀ, ਕਦੇ ਪੰਜਾਬ 'ਚ ਨਹੀਂ, ਸਾਰੇ ਮਤਲਬ ਮੈਂ ਕੀ ਕਰ ਰਿਹਾ, ਮੈਂ ਆਪਦਾ ਕੀ ਚੱਲ ਰਿਹਾ। ਤੇ 20 'ਚ ਉਹ ਹੋਇਆ ਕੋਵਿਡ 'ਚ, ਫਿਰ 21 'ਚ ਜਦੋਂ ਉਹ ਆਏ ਉਹਨਾਂ ਨੇ ਮੈਨੂੰ ਕਿਹਾ ਯਾਰ ਵੀ ਮੈਂ ਲਿਖਦਾ ਹੁੰਦਾ ਸੀਗਾ ਨਿਊਜ਼ਪੇਪਰਾਂ 'ਚ, ਹਰ ਜਿਵੇਂ ਵੀਕਐਂਡ ਤੇ ਨਾ ਨਿਊਜ਼ਪੇਪਰ 'ਚ ਆਰਟੀਕਲ ਜਾਂਦੇ ਹੁੰਦੇ ਸੀ ਟਰੈਵਲਿੰਗ ਬਾਰੇ, ਜਿਵੇਂ ਮੰਨ ਲਓ ਮੈਂ ਲਾਹੌਰ ਆਇਆ, ਲਾਹੌਰ ਬਾਰੇ ਲਿਖਿਆ ਹਨਾ। ਤੇ ਫਿਰ ਉਹਨਾਂ ਨੇ ਕਿਹਾ, ਕਹਿੰਦੇ ਵੀ ਤੂੰ YouTube ਚਲਾ, ਪਹਿਲਾਂ ਬੰਦਾ ਝਾਕਾ ਜਾ ਰਿਹਾ ਨਾ ਵੀ ਕੈਮਰੇ 'ਚ ਆਪਦੀ ਆਵਾਜ਼ ਸੁਣ ਕੇ ਲੱਗਦਾ ਵੀ YouTube ਚਲਾਵਾਂਗੇ ਮੈਂ ਕਿਹਦੇ ਵਿੱਚ ਹੀ ਨਾ ਵੱਜੇ। ਹਾਂ ਤੇ ਮੇਰੇ ਪਾਸ ਅਸੀਂ ਚੱਲਦੇ ਸੋਹਣਾ ਲੱਗੇ ਮੈਨੂੰ ਲੱਗਦਾ ਸਾਰਿਆਂ ਨੂੰ, ਕਈਆਂ ਨੂੰ। ਤੇ ਤਾਂਹੀਓ 3 ਸਾਲਾਂ 'ਚ ਹੀ ਮੈਨੂੰ ਲੱਗਦਾ ਟਰੈਵਲਿੰਗ 'ਚ ਸਾਡੇ ਚੜ੍ਹਦੇ ਪੰਜਾਬ 'ਚ ਜਿਹਨੇ ਮਤਲਬ ਟਰੈਵਲਿੰਗ 'ਚ ਨੇ ਨਾ, ਸਭ ਤੋਂ ਵੱਧ ਪਿਆਰ ਮਿਲੇ ਲੋਕਾਂ ਨੇ, ਸਭ ਤੋਂ ਵੱਧ ਦੇਖਣ ਦਾ ਸਾਨੂੰ ਐਂ ਹੋਇਆ ਵੀ ਮੈਨੂੰ ਲੱਗਦਾ ਵੀ ਥੋੜੇ ਤੁਹਾਡੇ ਪਾਸੇ ਆਡੀਅנס ਵੀ ਜ਼ਿਆਦਾ, ਵੀ 1 ਅਰਬ 40 ਕਰੋੜ ਸਮਥਿੰਗ ਇਹਦੀ ਆਡੀਅנס ਆ, ਤੇ ਫਿਰ ਥੋੜਾ ਜਿਹਾ ਮੈਨੂੰ ਲੱਗਦਾ ਐਡਵਾਂਸ ਹੀ ਆ ਪੈਸੇ ਤੇ। ਪਰ ਉਹਦੇ 'ਚ ਬਾਈ ਮੈਨੂੰ ਲੱਗਦਾ ਦੇਖਦੇ ਗੱਲ ਪੰਜਾਬੀ ਵਾਲੇ, ਕਿਉਂਕਿ ਸਾਡਾ ਪੰਜਾਬੀ ਕੰਟੈਂਟ ਹੈ ਤੇ ਬਥੇਰੇ ਨੂੰ ਸ਼ੁਰੂ 'ਚ ਐ ਵੀ ਗਿਆ ਸੀਗਾ ਵੀ ਹਿੰਦੀ ਸ਼ੁਰੂ ਕਰ ਲਿਆ ਵੀ ਪੰਜਾਬੀ ਨੂੰ ਕੌਣ ਪੁੱਛਦਾ, ਪਰ ਮੈਨੂੰ ਇਹ ਦਿਖਾਉਣਾ ਤਾਂ ਆਪਣੇ ਲੋਕਾਂ ਨੂੰ ਨਾ, ਦੂਜੀ ਲੈਂਗੁਏਜ 'ਚ ਉਹ ਗੱਲ ਬਣਦੀ ਹੈ, ਫਿਰ ਪੰਜਾਬੀ 'ਚ। ਮੈਂ ਕੱਲ ਹੀ ਵੇਖਣਿਆ ਸੀ ਵੀ ਤੁਹਾਡਾ ਵੱਡਾ ਮੇਨ ਸਟ੍ਰੀਮ ਚੈਨਲ ਹੈ NDTV, ਉਹਦੇ ਤੇ ਉਹਨਾਂ ਦੇ ਸਾਰੇ ਜਿੰਨੇ ਵੀ ਟਰੈਵਲਰ ਨੇ ਉਹਨਾਂ ਦੇ ਇੰਟਰਵਿਊਜ਼ ਚੱਲਣ ਰਹੇ ਸੀ, ਨਵਾਨਕੋਟ ਦਾ ਵੀ ਚੱਲਣ ਰਿਹਾ ਸੀ, ਤੇ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਹਿਚਾਣ ਹੁਣ ਬਣ ਰਹੀ ਟਰੈਵਲਰ ਦੀ। ਹਾਂ ਪੂਰੀ ਮੈਂ ਕਹਿੰਦਾ, ਤੇ ਕਿਉਂਕਿ ਦਿਨੇ ਦਿਨ ਗਿਣਤੀ ਦੇ 100 ਪੂਰੇ ਇੰਡੀਆ 'ਚ 100 ਟਰੈਵਲਰ ਨਹੀਂ ਹੋਣਗੇ ਗਿਣਤੀ ਦੇ, ਮਤਲਬ ਹੈ ਤਾਂ ਬਹੁਤ। YouTube ਤੇ ਦੇਖਣ ਨੂੰ ਐਂ ਲੱਗਦਾ ਹੁੰਦਾ ਵੀ ਆਹ ਵੀ ਵਲੌਗਰ ਬਣ ਗਿਆ, ਆਹ ਵੀ ਵਲੌਗਰ ਬਣ ਗਿਆ, ਪਰ 100 ਵੀ ਨਹੀਂ ਹੋਣਗੇ ਜੇ ਟਰੈਵਲਿੰਗ, ਖਾਸ ਕਰਕੇ ਮੈਂ ਟਰੈਵਲਿੰਗ 'ਚ ਗੱਲ। ਪਾਕਿਸਤਾਨ ਦੀ 2.5 ਗਏ ਬਸ। ਪਾਕਿਸਤਾਨ ਦੇ ਤਾਂ ਮੈਂ ਹੁਣ ਜਿਹੜੇ ਅਸੀਂ ਪਿੰਡ ਜਾਂਦੇ ਸੀ, ਜਿੱਥੇ ਰਹਿੰਦੇ ਸੀਗੇ, ਸਾਰਿਆਂ ਨੂੰ ਨਵੇਂ ਵਲੌਗਰ ਬਣਾ ਦਿੰਦੇ ਸੀ। ਹਾਂ ਇਹ ਗੱਲ, ਪਾਕਿਸਤਾਨ ਜਿੰਨਾ ਟਰੈਵਲ ਕੀਤਾ ਤੇ ਮੈਂ ਵੀ ਮੋਟੀਵੇਟ ਕਰਦਾ ਹੁੰਦਾ ਜਿੰਨੇ ਬਣਾਉਣਾ ਚਾਹੁੰਦੇ ਨੇ, ਜ਼ਾਹਿਰ ਗੱਲ ਪਤਾ ਲੱਗ ਜਾਂਦਾ ਵੀ ਕਿਹਨੂੰ ਸ਼ੌਕ ਹੈ ਮੋਬਾਈਲ ਤੇ ਵੀਡੀਓ ਬਣਾਉਣ ਦਾ, ਤੇ ਮੈਂ ਉਹਨਾਂ ਨੂੰ ਮੋਟੀਵੇਟ ਕਰਦਾ। ਤੇ ਵਾਵਾ ਸਾਰੇ ਆਪਾਂ 25-30 ਵਲੌਗਰ ਬਣਾਤੇ, ਤੇ ਇੱਕ ਗੇੜਾ ਆਪਾਂ ਕੱਢਿਆ ਲੈਲਪੁਰ ਤੋਂ ਗਏ ਆਪਾਂ, ਸਾਹੀਵਾਲ ਹੁੰਦੇ ਬਾਵਲਪੁਰ ਤੋਂ ਸਾਰੇ, ਮਤਲਬ ਵੀ 5 ਦਿਨ ਦਾ ਸੀ, ਤੇ 5 ਦਿਨਾਂ 'ਚ ਕਿੰਨੇ ਵਲੌਗਰ ਬਣਾਏ। ਪਹਿਲਾਂ ਬਣਾਏ ਜਿੱਥੇ ਰੋਜ਼ ਜਾਂਦੇ ਸੀ, ਸ਼ਾਮ ਨੂੰ ਪਤਾ ਲੱਗਦਾ ਵੀ ਆ ਵੀ ਕੈਮਰਾ ਖੋਲੀ ਖੜਾ ਜੀ, ਤੂੰ ਵੀ ਵਲੌਗਰ ਹੈ ਭਾਜੀ, ਪਾ ਲੈਣੀ 2-4 ਨਹੀਂ ਹੋਵੇ ਮੈਨੂੰ ਉਹਦੇ ਇਸ ਟਰੈਵਲ ਦੇ ਨਾਲ ਤੇ ਉਹ ਮੋਟੀਵੇਸ਼ਨ ਦੇ ਨਾਲ ਵੀ ਉਹਨਾਂ ਨੂੰ ਇਹ ਲੱਗਾ ਵੀ ਸਾਡੀ ਵੀਡੀਓ ਚੱਲ ਵੀ ਗਿਆ। ਤੇ ਕੁਝ ਇਹ ਹੈ ਨਾ, ਪਤਾ ਕੀ ਜਦੋਂ ਆਪਣੇ ਹੁਣ ਸਬਸਕ੍ਰਾਈਬਰ ਜੁੜੇ ਹੋਏ ਨੇ, ਆਪਾਂ ਨੂੰ ਲੋਕ ਦੇਖਦੇ ਭਾਵੇਂ ਤੁਹਾਨੂੰ ਸਾਨੂੰ ਹਨਾ, ਉਹਦੇ ਨਾਲ ਇਹ ਹੁੰਦਾ ਵੀ ਨਵਾਂ ਬੰਦਾ ਜੇ ਕੋਈ ਪਾਉਂਦਾ ਹੋਰ ਦੇਖ ਲੈਂਦੇ ਲੋਕ ਜੁੜੇ, ਆਪਾਂ ਨੂੰ ਦੇਖਣ ਵਾਲੇ ਵੀ ਦੇਖ ਲੈਂਦੇ। ਤੀਸਰਾ ਸਾਲ ਆ, ਪਹਿਲਾਂ ਖੁਸ਼ੀ ਆਈ, ਫਿਰ ਤੁਸੀਂ ਆਏ, ਫਿਰ ਤੁਸੀਂ ਆਏ। ਹਾਂਜੀ, ਮਤਲਬ ਵੀ ਇੱਕ ਕੋਲੈਬੋਰੇਸ਼ਨ ਲੋਕਾਂ ਨੂੰ ਬਹੁਤ ਪਸੰਦ ਹੈ। ਹਾਂ ਬਹੁਤ ਜ਼ਿਆਦਾ ਚੱਲਦੇ ਰਹਿੰਦੇ ਮੇਰਾ ਕੰਬੀਨੇਸ਼ਨ। ਜਿੱਥੇ ਜਾਂਦੇ ਨਾ, ਜਿਹੜੇ ਮੈਨੂੰ ਨਹੀਂ ਸਰ ਜਾਣਦੇ, ਤੁਹਾਨੂੰ ਜਾਣਦੇ ਸਨ, ਉਹ ਮਤਲਬ ਮੈਨੂੰ ਜਾਣਨ ਲੱਗੇ, ਮੈਨੂੰ ਪੁੱਛਦੇ ਉਹ ਆਏ ਸੀ ਤੇਰੇ ਕੋਲ, ਜਿਹੜੇ ਤੁਹਾਨੂੰ ਸ਼ਾਇਦ ਨਹੀਂ ਜਾਣਦੇ ਉਹ ਮੇਰੇ ਰਾਹੀਂ ਮੈਨੂੰ ਪਤਾ ਲੱਗਦਾ ਰਹਿੰਦਾ ਨਾ ਵੀ ਤੁਸੀਂ ਕੈਨੇਡਾ ਗਏ ਜਾਂ ਹੋਰ ਜਿੱਥੇ ਵੀ ਜਾਂਦੇ, ਜਿੱਥੇ ਲੋਕ ਟੱਕਰਦੇ ਤੇ ਪੁੱਛਦੇ ਆ ਵੀ ਪਾਕਿਸਤਾਨ ਗਏ ਤੇ ਉਹ ਫਲਾਣਾ ਸਮੇਂ ਕਿਵੇਂ। ਸਹੀ ਗੱਲ। ਕੀ ਕੁਐਸਚਨ ਹੁੰਦਾ ਪਾਕਿਸਤਾਨ ਨੂੰ ਲੈ ਕੇ ਲੋਕਾਂ ਦਾ ਜਦੋਂ ਬਾਹਰ ਜਾਂਦੇ ਟਰੈਵਲ ਦਾ? ਬਸ ਇਹੀ ਕਹਿੰਦੇ ਪਿਆਰ ਬਹੁਤ ਕਰਦੇ ਆ, ਮੁਹੱਬਤ ਵਾਲੀ ਕਰਦੇ ਆ, ਤੇ ਬਾਕੀ ਇਹ ਗੱਲ ਸੱਚ ਵੀ ਹੈ। ਮਤਲਬ ਜਿੱਥੇ ਹੁਣ ਇੰਨਾ ਘੁੰਮੇ ਆ, ਇੱਥੇ ਨਾ ਇੱਕ ਗੱਲ ਦਾ ਮੈਨੂੰ ਐਂ ਫੀਲ ਹੁੰਦਾ ਬਾਈ ਵੀ ਇੱਕ ਤਾਂ ਆਪਣੀ ਬੋਲੀ ਹੈ, ਭਾਵੇਂ ਹੁਣ ਰਾਹ ਜਾਂਦੇ ਆਪਾਂ ਤੁਰਦੇ ਫਿਰਦੇ ਨੇ, ਰੇੜੇ ਵਾਲੇ ਕੋਲੇ ਖੜ ਜਾਓ, ਕੱਖ ਵੱਢਣ ਜਾਂਦਾ ਕੋਈ ਉਹਦੇ ਕੋਲੇ ਖੜ ਜਾਓ ਹਨਾ, ਕੋਈ ਪੱਠੇ ਨਹੀਂ ਜਾਂਦਾ, ਤੇ ਮਤਲਬ ਆਪਣੀ ਬੋਲੀ, ਆਪਦੀ ਬੋਲੀ 'ਚ ਆਪਦੇ ਲੋਕਾਂ ਨਾਲ ਗੱਲਾਂ ਕਰਨੀਆਂ, ਉੱਥੇ ਆਪਣਾ ਮਨ ਵੱਧ ਲੱਗਦਾ ਬੰਦੇ ਨੂੰ। ਦੂਜੀ ਲੈਂਗੁਏਜ 'ਚ ਜਾ ਕੇ ਤੁਸੀਂ ਹੁਣ ਜਿਵੇਂ ਯੂਰਪ ਫਿਰਦੇ ਆ ਜਾਂ ਕਿਤੇ ਵੀ ਤੁਰੇ ਫਿਰਦੇ ਆ, ਉੱਥੇ ਲੈਂਗੁਏਜ 'ਚ ਜਾ ਕੇ ਉਹ ਕਰਨਾ, ਬੰਦੇ ਦੇ ਨਾਲ ਗੱਲਬਾਤ ਕਰਨੀ, ਹੈਜੀਟੇਸ਼ਨ ਜੀ ਰਹਿੰਦੀ ਹੈ, ਅੱਧੀ ਤਾਂ ਆਪ ਨੂੰ ਨਹੀਂ ਕੁਛ ਆਉਂਦੀ ਹੁੰਦੀ, ਅੱਧੀ ਅਗਲੇ ਦੇ ਨਹੀਂ ਪੱਲੇ ਪੈਂਦੀ, ਫਿਰ ਉਹ ਗੱਲਬਾਤ ਖੁੱਲ ਕੇ ਨਹੀਂ ਹੁੰਦੀ। ਤੇ ਇੱਥੇ ਫਿਰ ਐ ਵਧੀਆ ਰਹਿੰਦਾ ਹੈਗਾ, ਮਤਲਬ ਇਹ ਸਾਰਾ ਕੰਮ ਲੋਟ ਰਹਿੰਦਾ। ਹਾਂ ਪੂਰਾ। ਅੱਛਾ ਇਹ ਦੱਸਿਓ, ਦੁਨੀਆ ਭਰ ਦੇ ਸਫ਼ਰ ਕੀਤੇ, ਹਾਂਜੀ, ਜਿਹੜੇ ਨਵੇਂ ਟਰੈਵਲਰ ਵੇਖ ਕੇ ਮਤਲਬ ਵੀਡੀਓ ਬਣਾਉਂਦੇ ਨੇ, ਸਾਰੀ ਗੱਲ ਕੱਲ ਨੂੰ ਨੂੰ ਚਾਹੁੰਦਾ ਸ਼ੌਕ ਟਰੈਵਲ ਕਰਨ ਦਾ ਸ਼ੌਕ ਹੋਊਗਾ, ਐਕਸਪੈਂਸਿਸ ਨੂੰ ਲੈ ਕੇ ਕਵਰ ਹੋ ਜਾਂਦੇ ਸਾਰੇ? ਬਈ ਮੈਂ ਤਾਂ ਕਈ ਕਹਿੰਦੇ ਆ ਮਤਲਬ ਵੀ ਨਹੀਂ ਹੁੰਦੇ, ਮੈਂ ਤਾਂ ਕਹਿੰਦਾ ਹੁੰਦੇ ਆ। ਮੈਨੂੰ ਤਾਂ ਲੱਗਦਾ ਵੀ ਤੁਹਾਡੀ
ਵੀ ਸੇਵਿੰਗ ਵੀ ਹੁੰਦੀ ਹੈ ਹਨਾ, ਕਿਉਂਕਿ ਤੁਹਾਡੇ ਜਿੰਨੇ ਹੁਣ ਆਪਾਂ ਫੋਨ ਲੈਂਦੇ ਆ, ਆਈਫੋਨ ਲੈਂਦੇ ਆ, ਮੈਕਬੁੱਕ ਲੈਂਦੇ ਆ, ਹਰ ਸਾਲ ਜ਼ਰੂਰਤ ਹੈ, ਇਹ ਵੀ ਸਮੇਂ ਦੀ ਹਾਨੀ ਵਾਲੀ ਗੱਲ ਹੈ, ਕਿਉਂਕਿ 15 ਗਿਆ 16 ਗਿਆ ਕੁਆਲਿਟੀ ਤੁਹਾਨੂੰ ਮੇਨਟੇਨ ਕਰਨੀ ਪੈਣੀ ਹੈ ਹਨਾ, ਉਹ 'ਚ ਜਾਣਾ ਪੈਣਾ, ਉਹਦੇ ਖਰਚੇ ਵੀ ਨਿਕਲਦੇ ਆ, ਫਲਾਈਟ ਦੇ ਖਰਚੇ ਵੀ ਨਿਕਲਦੇ ਆ, ਤੇ ਤੁਹਾਡੇ ਪੱਲੇ ਪੈਸੇ ਬਚਦੇ ਵੀ ਆ। ਇਦੋਂ ਵਧੀਆ ਜੇ ਕੋਈ ਜੀ ਲਾ ਕੇ ਕਰੇ, ਮੈਨੂੰ ਤਾਂ ਲੱਗਦਾ ਵੀ ਜੌਬ ਹੋ ਨਹੀਂ ਸਕਦੀ, ਪਰ ਇਹਨੇ ਸਦਾ ਨਹੀਂ ਰਹਿਣਾ, ਇਹ ਵੀ ਹੈ ਨਾ ਨਾਲ ਜਿਹੜੇ ਬੰਦੇ ਨਾਲ ਹੁਣ ਜਿਵੇਂ ਚਲਾ ਰਿਹਾ ਚੱਲੀ ਜਾਂਦਾ, ਇਹਨਾਂ ਦਾ ਹੈਗਾ ਪੈਸੇ ਬਚਦੇ ਤਾਂ ਹੈਗੇ, ਪਰ ਕਿੰਨੀ ਸੇਵਿੰਗ ਕਰ ਲਈ? ਸੇਵਿੰਗ ਹੁਣ ਇਹ ਤਾਂ ਦੱਸ ਨਹੀਂ ਸਕਦਾ, ਉਹ ਨਹੀਂ ਤੇਰੇ ਤੋਂ ਕਰ ਚੋਰ ਪਾਵਾਂ ਕਿਵੇਂ, ਮੈਂ ਕਿਹਾ ਤੇਰੇ ਤੋਂ ਚੋਰ ਪਾਵਾਂ। ਪਰ ਇਹ ਵੀ ਵਧੀਆ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ, ਕਿਸੇ ਵੀ ਜੌਬ ਨਾਲੋਂ ਬਿਹਤਰ, ਕਿਸੇ ਵੀ ਜੌਬ ਨਾਲ, ਮਤਲਬ ਪੰਜਾਬ 'ਚ ਕੋਈ ਵੀ ਜੌਬ। ਬਹੁਤ ਪੁਰਾਣੀ ਗੱਲ ਹੈ, 4 ਸਾਲ ਨਾ ਪਹਿਲਾਂ ਮੈਂ ਕਿਉਂਕਿ ਪੁਲਿਸ ਡਿਪਾਰਟਮੈਂਟ ਜੌਬ ਕਰਦਾ ਤੇ ਉਹ ਪਹਿਲਾਂ ਜਦੋਂ ਨਵਾਂ ਹੀ ਸਟਾਰਟ ਕੀਤਾ ਨਾ YouTube, ਪਹਿਲਾਂ ਤਾਂ ਪਤਾ ਹੀ ਨਹੀਂ ਸੀ ਪੈਸੇ ਹੁੰਦੇ, ਜਦੋਂ ਆਉਣ ਲੱਗ ਪਏ ਮੋਨੇਟਾਈਜ਼ ਕਰ ਲਿਆ, ਫਿਰ ਨਾ ਇੱਕ ਡੈਥ ਹੋ ਗਈ ਕਿਸੇ ਦਾ ਜਾਣ ਵਾਲਾ ਸੀ, ਉਹਦੀ ਇਮਾਨਦਾਰੀ ਤੇ ਅਸੀਂ ਮੈਂ ਕਿਉਂਕਿ ਜੌਬ ਛੱਡ ਚੁੱਕਿਆ ਤੇ ਮੇਰੇ ਨਾਲ 4 ਮੇਰੇ ਨਾਲ ਹੋਰ ਮੇਰੇ ਬੈਚਮੇਟ ਹੈਗੇ ਵੀ ਉਹ ਜਾਣਦੇ ਸਾਦੇ ਨਾ ਉਹ ਫਿਲਮਾਂ ਤੇ ਮੇਰੇ ਨਾਲ ਹੱਸਣ ਖੇਡਣ ਆਵੇ ਕਿ ਯਾਰ ਚੰਗੀ ਭਲੀ ਜੌਬ ਸੀ, ਕਿਉਂ ਛੱਡਦੀ ਤੇ ਤੂੰ ਕਰਦਾ ਰਹਿੰਦਾ ਹੈ, ਬੱਜੀ ਤਨਖਾਹ ਹੁੰਦੀ ਜਿਵੇਂ ਪੁਰਾਣੇ ਬਾਬਿਆਂ ਦੀ। ਮੈਂ ਹੱਸਣ ਡਿਆ ਪਿਆ ਮੈਂ ਕਿਹਾ ਵੀ ਤੁਹਾਡੇ ਜਿੰਨੀ ਤੁਸੀਂ ਚਾਹੇ ਤਨਖਾਹ ਲੈਦੇ ਨੂੰ ਉਹਦੇ ਨਾਲ ਬਹੁਤੇ ਮੈਨੂੰ ਸਮਝਦੇ। ਸਹੀ ਗੱਲ ਹੈ, ਹੱਸਣ ਡਿਆ ਕਹਿੰਦੇ ਨਹੀਂ ਭਾਈ ਇਹ ਹਰੇਕ ਤੇ ਡਿਪੈਂਡ ਕਰਦਾ ਹੈ, ਕਈਆਂ ਦਾ ਮਤਲਬ ਹੁਣ ਨਹੀਂ ਵੀ ਆਉਂਦੇ, ਜਿਵੇਂ ਹੁਣ ਆਪਾਂ ਉਦੋਂ ਗੱਲ ਕਰਦੇ ਸੀਗੇ ਬਾਈ ਨੇ ਪ੍ਰਗਟ ਨੇ ਫਲੌਗ ਨੇ ਉਹਨੇ ਵੀਡੀਓ ਪਾਈ ਸੀ ਨਾ, ਫਲੌਗ ਯੂਟਿਊਬਰ ਨੇ, ਤੇ ਉਹਨੇ ਵੀ ਤਾਂ ਮਤਲਬ ਉਹਨੇ ਕਿਹਾ ਵੀ ਮੈਨੂੰ ਇੰਨੇ ਕੀ ਹੈ ਸਾਰੀ ਲਾਈਫ 'ਚ, ਤੇ ਮੈਨੂੰ ਵੀ ਬੜਾ ਸ਼ੌਕ ਲੱਗਿਆ ਦੇਖ ਕੇ, ਮੈਂ ਵੀ ਦੇਖੀ ਉਹ ਵੀਡੀਓ ਦੀ, ਤੇ ਪਰ ਇਹ ਹਰ ਇੱਕ ਤੁਹਾਡੇ ਨਾਲ ਕੰਟੈਂਟ ਤੇ ਵੀ ਡਿਪੈਂਡ ਕਰਦਾ, ਤੁਸੀਂ ਕੰਟੈਂਟ ਕੀ ਪਾ ਰਹੇ ਹੋ, ਲੋਕਾਂ ਦਾ ਇੰਟਰਸਟ ਕੀ। ਹਾਂ ਅੱਛਾ, ਤੇ ਅਸੀਂ ਨਾ ਇੱਕ ਦਿਨ ਵੀ ਆਪਦੀ ਵੀਡੀਓ 'ਚ ਆਇਆ ਨਹੀਂ ਕਿਹਾ ਵੀ ਸਾਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਸ਼ੇਅਰ ਕਰੋ, ਇਹਨੂੰ ਲਾਈਕ ਕਰਿਓ, ਤੁਸੀਂ ਜਿੰਨਾ ਮਰਜ਼ੀ ਕਹੀ ਜਾਓ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਤੁਸੀਂ ਤੁਹਾਡੇ ਕੰਟੈਂਟ 'ਚ ਦਮ ਹੈ ਨਾ, ਤੁਸੀਂ ਆਪਣੇ ਸਿਰ ਤੇ ਤੁਹਾਨੂੰ ਇਹ ਲੱਗਦਾ ਵੀ ਮੈਂ ਕੁਝ ਚੰਗਾ ਬਣਾ ਰਿਹਾ ਯਾਰ, ਤਾਂ ਲੋਕ ਉਹਨੂੰ ਬਿਨਾਂ ਕਹੇ ਤੋਂ ਦੇਖਣਗੇ ਤੇ ਤੁਹਾਨੂੰ ਬਹੁਤ ਪਿਆਰ ਵੀ ਦੇਣਗੇ। ਵੀ ਤੁਹਾਡੀ ਬੋਲ ਬਾਣੀ ਚੰਗਾ ਬੋਲਦੇ ਹੋ, ਕੰਟੈਂਟ ਚੰਗਾ ਬਣਾਉਂਦੇ ਹੋ, ਕੁਆਲਿਟੀ ਵਧੀਆ, ਕੁਛ ਨਾ ਕੁਛ ਉਹਨਾਂ ਨੂੰ ਵੇਖਣ ਚ ਲੱਭਦਾ। ਜਿਵੇਂ ਮੈਨੂੰ ਹੁਣੇ ਦਾ ਸਮੀ ਕਹਿਣ ਡਿਆ ਤੇ ਥੋੜੀ ਦੇਰ ਪਹਿਲੇ ਸਮੀ ਦਾ ਭਾਈ ਇੱਕ ਮਸਲੇ ਟਾਈਟਲ ਵੇਖਿਆ YouTube ਟਾਈਟਲ, ਤੇ ਮੈਂ ਕਿਹਾ ਕੀ ਸੀ ਜਿਹੜਾ ਕੁੜੀ ਨੇ ਵੀਡੀਓ ਪਾਈ ਹੈ, ਉਹਨੇ ਉੱਤੇ ਲਿਖਿਆ ਮੇਰੇ ਭਾਈ ਨੇ ਮੇਰੇ ਕੁਰਕਰੇ ਛੀਨ ਲਏ। ਅੱਛਾ, ਤੇ ਉਹ ਉੱਤੇ ਵੀਡੀਓ ਪਾਈ, ਮਤਲਬ ਜੇ ਤੁਸੀਂ ਮੈਂ ਆਨਾ ਨਾ ਵੀ ਜੇ ਕੰਟੈਂਟ ਬਣਾਉਣਾ ਨਾ, ਤੇ ਮੈਂ ਸੋਸਾਇਟੀ ਦੇ ਸੁਧਾਰ ਲਈ ਉਹਦੇ 'ਚ ਤੁਹਾਡਾ ਕੀ ਹੈ, ਮਤਲਬ ਵੀ ਤੁਸੀਂ ਕਿਸੇ ਮੋਟੋ ਤੁਹਾਡਾ ਹੋਣਾ ਚਾਹੀਦਾ। ਸਹੀ ਗੱਲ ਹੈ, ਵੀ ਮੈਂ ਹਿਸਟਰੀ ਨੂੰ ਲੈ ਕੇ ਵੀਡੀਓ ਬਣਾਉਣ ਡਿਆ, ਮੈਂ ਵਲੌਗ ਬਣਾਉਣ ਡਿਆ, ਕਲਚਰ ਨੂੰ ਵਿਖਾਉਣਾ, ਮਤਲਬ ਉਹਦਾ ਕੋਈ ਮੋਟੋ ਹੋਣਾ ਚਾਹੀਦਾ। ਸਹੀ ਗੱਲ ਹੈ, ਬਜਾਏ ਇਸ ਦੇ ਵੀ ਕਿਚਨ 'ਚ ਖਲੋ ਕੇ ਵੀ ਆ ਕੇ ਉਹ ਸਾਡੇ ਤੇ ਬੜੇ ਚੱਲਦੇ ਨਾ ਫੈਮਿਲੀ ਵਲੌਗ, ਤੇ ਅਰੂਪ ਨੇ ਚੀਨੀ ਕਮ ਡਾਲ ਦੀ, ਨਮਕ ਖਾਣੇ में कम हो गया, ਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਿਹਨਾਂ ਲੋਕਾਂ ਨੂੰ ਕੁਛ ਨਾ ਕੁਛ ਫਾਇਦਾ ਹੋਵੇ। ਸਪੋਜ਼ ਜੇ ਟਰੈਵਲ ਕਰਦੇ ਆ, ਜੇ ਕਿਸੇ ਟਰੈਵਲ ਕਰਨਾ ਤੇ ਤੁਹਾਡੀ ਉਹ ਵੀਡੀਓ ਖੋਲੇ, ਉਹ ਵੇਖੇ ਵੀ ਇਹਨਾਂ ਨੇ ਟਰੈਵਲ ਕੀਤਾ ਤੇ ਕਿਵੇਂ ਕੀਤਾ, ਤੇ ਕਿੱਥੇ ਕਿੱਥੇ ਗਏ ਆ, ਕਿਵੇਂ ਬਾਰਡਰ ਕ੍ਰਾਸ ਕੀਤਾ। ਮੈਂ ਟਰੈਵਲ ਕੀਤਾ, ਮੈਂ ਬਾਈ ਰੋਡ ਗਿਆ ਦਾਗਿਸਤਾਨ ਤੱਕ, ਤੇ ਮੈਂ ਉਸ ਤੋਂ ਪਹਿਲਾਂ ਜਿੰਨੇ ਟਰੈਵਲਰ ਸਨ ਵਿਥੀ ਅਬਰਾਰ ਵਾਈਲਡਲਾਈਫ ਵਾਲਾ ਉਹ ਦੋਸਤ ਆ, ਸਾਰਿਆਂ ਦੇ ਵਲੌਗ ਵੇਖੇ ਕਿ ਕਿੱਧਰ ਦੀ ਗਏ, ਕਿਵੇਂ ਗਏ, ਜਿਨ੍ਹਾਂ ਨੇ ਕ੍ਰਾਸ ਕੀਤਾ ਬਾਰਡਰ, ਲੈਂਡ ਬਾਰਡਰ ਕ੍ਰਾਸ ਕੀਤਾ, ਤੇ ਉੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ। ਠੀਕ, ਉਹ ਫਿਰ ਮੈਂ ਉਹਨਾਂ ਨੂੰ ਫੋਲੋ ਕਰਕੇ, ਜ਼ਾਰੀ ਗੱਲ ਹੈ ਬੰਦਾ ਸਿੱਖਦਾ। ਇਹ ਤੇ ਨਹੀਂ ਮੈਂ ਕਹਿ ਸਕਦਾ ਕਿ ਆਹ ਮਾਈਕ ਹੈ ਇਹਦੇ ਤੇ ਮੈਂ ਹੀ ਬੋਲਣ ਡਿਆ, ਇਹ ਵੀ ਜਿੰਨੇ ਬਣਾਇਆ ਉਹਨੇ ਇਨਵੈਂਸ਼ਨ ਕੀਤੀ ਹੈ। ਮਤਲਬ ਅਸੀਂ ਇਹਨੂੰ ਕਹਿ ਸਕਦੇ ਹਾਂ ਆਪਾਂ ਕਾਪੀ ਕਰਦੇ ਹਾਂ ਯੂਜ਼ਰ ਨੂੰ, ਉਹਨਾਂ ਨੂੰ ਵੇਖ ਕੇ ਫਿਰ ਆਪਾਂ ਸਾਰੀਆਂ ਚੀਜ਼ਾਂ ਪ੍ਰੀਪੇਅਰ ਕੀਤੀਆਂ, ਫਿਰ ਗਏ, ਫਿਰ ਆਪ ਲੋਕਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਬਾਰਡਰ ਕ੍ਰਾਸ ਕੀਤਾ ਜੇ, ਇਸ ਤਰ੍ਹਾਂ ਆਹ ਚੀਜ਼ਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ। ਅਸੀਂ ਗਏ ਸੀਗੇ 2019 ਚ ਇੱਥੇ ਦਾਗਿਸਤਾਨ ਵਾਲੇ ਟੂਰ, ਉਦੋਂ ਅਸੀਂ YouTube ਦੀਆਂ ਵੀਡੀਓ ਨਹੀਂ ਬਣਾਉਂਦੇ ਸੀਗੇ, ਅਸੀਂ ਬਾਈ ਰੋਡ, ਅਸੀਂ ਰਸ਼ੀਆ ਗਏ ਸੀਗੇ ਬਾਈ ਰੋਡ। ਇਹ ਆ ਜਿਵੇਂ ਆਪਣੇ ਸ਼ੁਰੂ ਚ ਗੱਲ ਚੱਲਦੀ ਸੀ ਨਾ ਵੀ ਕਈ ਕਹਿੰਦੇ ਵੀ ਵਿਹਲੇ ਆ, ਵਲੌਗ ਹੀ ਪਾਉਂਦੇ ਰਹਿੰਦੇ ਆ, ਬਹੁਤ ਹਾਰਡ ਜੌਬ ਹੈ। ਜਦੋਂ ਬੰਦਾ ਕਰਦਾ ਹੈ ਨਾ, ਜਾਂ ਕਈ ਨੇੜੇ ਰਹਿ ਕੇ ਜਾਂਦੇ ਆ, ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਵਾਕਈ ਵੀ ਯਾਰ ਵੀ ਇਹਨਾਂ ਟਾਈਮ ਕਰਨਾ, ਪਹਿਲਾਂ ਬਣਾਉਣਾ, ਐਡਿਟ ਕਰਨਾ,
ਤੇ ਮਤਲਬ ਬੰਦੇ ਵੀ ਨਹੀਂ ਰੱਖੇ, ਆਪਦਾ ਐਡਿਟ ਵੀ ਆਪ ਕਰੇ। ਹਾਂ ਇਹ ਵੀ ਗੱਲ ਨਾਲ ਹੈ ਵੀ ਜਿੰਨੇ ਵੇਖਦੇ ਨੇ ਨਾ ਹੁਣ ਵੀਡੀਓ ਸਾਡਾ ਪੋਡਕਾਸਟ ਵੇਖਦੇ ਹਾਂਜੀ ਵਲੌਗਰ ਜੇ ਇਹ ਮਤਲਬ ਇਹ ਹੈ ਵੀ ਏਡਾ ਮੁਸ਼ਕਿਲ ਨਹੀਂ ਹੈ, ਤੇ ਜੇ ਤੁਸੀਂ ਸਮਝੋਗੇ ਵੀ ਈਜ਼ੀ ਆ ਤੇ ਈਜ਼ੀ ਨਹੀਂ ਹੈ ਵੀ ਜੇ ਤੁਸੀਂ ਫੁੱਲ ਟਾਈਮ ਕਰਨੀ ਹੈ ਤੇ ਫੁੱਲ ਟਾਈਮ ਜੌਬ ਤੋਂ ਵੀ ਵੱਧ ਕੇ ਮੈਂ ਕਿਹਾ ਮੈਨੂੰ ਪਤਾ ਵਾ ਹਾਂਜੀ ਮੇਰਾ ਆਫਿਸ 'ਚ ਐਡੀਟਰ ਨਾ ਹੋਵੇ ਨਾ ਤੇ ਮੈਂ ਗਿਆ ਜਿਵੇਂ ਤੁਹਾਨੂੰ ਦੱਸਿਆ ਰਾਜਸਥਾਨ ਗਿਆ ਹਾਂਜੀ 8-9 ਘੰਟੇ ਡਰਾਈਵ ਕਰਨਾ, ਫਿਰਨਾ ਤੁਰਨਾ, ਵੇਖਣਾ, ਵੀਡੀਓ ਬਣਾਉਣੀ, ਫਿਰ ਗੱਡੀ 'ਚ ਸੌਣਾ ਤੇ ਗੱਡੀ 'ਚ ਲੰਮੇ ਪੈ ਕੇ ਵਲੌਗ ਵੀ ਐਡਿਟ ਕਰਨਾ। ਹਾਂ 1 ਵਜੇ ਜਾਂਦਾ ਰਾਤ ਦਾ। ਸਾਡੇ ਨਾ ਮੈਂ ਜਦੋਂ ਸਵਿਟਜ਼ਰਲੈਂਡ ਸੀਗੇ ਅਸੀਂ, ਉਹਦਾ ਮੇਰਾ ਦੋਸਤ ਇੱਕ ਸਾਬੀ ਬਾਈ, ਤੇ ਅਸੀਂ ਉਹਦੇ ਕੋਲ ਚਲੇ ਗਏ ਤੇ ਉਹ ਟਰੱਕ ਚਲਾਉਂਦਾ ਹੈ, ਮਤਲਬ ਤਾਂ ਚੰਗੀ ਵੈਸੇ ਸੋਹਣੀ ਤਨਖਾਹ ਦੀ ਵੀ 7-8 ਲੱਖ ਰੁਪਏ ਇੰਡੀਆ ਦੇ ਹਿਸਾਬ ਨਾਲ ਕਮਾ ਲੈਂਦਾ ਹੈਗਾ। ਤੇ ਉਹ ਮੈਨੂੰ ਕਰਨ ਲੱਗਿਆ ਜਦੋਂ ਮੈਨੂੰ 2 ਦਿਨ ਸਾਡੇ ਨਾਲ ਗਿਆ ਘੁੰਮਣ, ਉਹ ਨਾਲ ਗਿਆ ਕਿਉਂਕਿ ਜਦੋਂ ਬੰਦਾ ਨਾਲ ਜਾਂਦਾ ਫਿਰ ਮੈਨੂੰ ਪਤਾ ਲੱਗਦਾ ਵੀ ਯਾਰ ਕਿਵੇਂ ਸ਼ਾਟ ਲੈਣੇ, ਕਈ ਵਾਰੀ ਸ਼ਾਟ ਸਹੀ ਨਹੀਂ ਆਉਂਦਾ, ਦੁਬਾਰੇ ਲੈ ਕੇ ਇੰਨੀ ਸਨੋ ਪਵੇ, ਅਸੀਂ ਫਰਵਰੀ ਦੇ ਮਹੀਨੇ ਗਏ ਸੀਗੇ, ਇੰਨੀ ਸਨੋ ਪਵੇ ਨਾ ਤੂਫਾਨ ਆਇਆ ਹੋਇਆ, ਤੇ ਮੈਂ ਉਹਨੂੰ ਕਿਹਾ, ਉਹ ਹੱਥ ਉਂਗਲ ਕੇ ਅੰਦਰ ਬਹਿ ਗਿਆ, ਕਹਿੰਦਾ ਵੀ ਅੰਦਰ ਬੈਠ, ਅੰਦਰ ਹੀਟ ਚੱਲਦੀ ਸੀ। ਮੈਂ ਕਹਿੰਦਾ ਮੇਰਾ ਸ਼ਾਟ ਰਹਿੰਦਾ, ਮੈਂ ਬਾਹਰ ਜਾਣਾ ਹੈਗਾ। ਮੈਨੂੰ ਕਹਿੰਦਾ ਭਰਾਵਾ ਤੂੰ ਟਰੱਕ ਹੀ ਚਲਾਉਣ ਲੱਗ ਜਾ ਮੇਰੇ ਨਾਲ। ਕਹਿੰਦਾ ਇਹਦੇ ਨਾਲ ਤਾਂ ਇਹ ਸੌਖ ਹੈ, ਕਹਿੰਦਾ ਨਾ ਤਾਂ ਦਿਨੇ ਕਹਿੰਦਾ ਚੈਨ ਨਾਲ ਰਹਿੰਦੇ ਆ, ਕਹਿੰਦਾ ਨਾ ਰਾਤ ਨੂੰ ਸੋਨਾ, ਰਾਤ ਨੂੰ ਜਾ ਕੇ ਐਡੀਟਿੰਗ ਤੇ ਲੱਗ, ਕਿਉਂਕਿ ਫਿਰ ਐਡੀਟਿੰਗ ਦੇ 2-3 ਘੰਟੇ ਚਾਹੀਦੇ, 2-2.5 ਘੰਟੇ ਐਡੀਟਿੰਗ ਦੇ ਚਾਹੀਦੇ ਆ। ਫਿਰ ਜਦੋਂ ਟਰੈਵਲ ਕਰਦੇ ਫਿਰ ਅਪਲੋਡਿੰਗ ਦਾ ਵੀ ਵਕਤ ਹੁੰਦਾ ਵਾ, ਇੰਟਰਨੈਟ ਸਮ ਟਾਈਮ ਮਾੜਾ ਮਿਲ ਜਾਂਦਾ, ਜਿਵੇਂ ਮੇਰੇ ਨਾਲ ਗੱਲ ਹੋਈ ਸਮੇਂ ਦੇ ਅਪਲੋਡ ਨਹੀਂ ਹੁੰਦਾ, ਕੋਈ ਹੋਰ ਬੰਦਾ ਪਹਿਲਾਂ ਪਾ ਜਾਂਦਾ। ਐ ਵੇਖ ਲਓ ਆਹ ਬੰਦਾ ਬੈਠਾ ਜਿਹਨੇ ਮੈਂ 5 ਵਜੇ ਪਾਉਣੀ ਵੀਡੀਓ, ਇਹਨੇ 8 ਵਜੇ ਮੇਰੀ ਆਈ ਅਗਲੇ ਦਿਨ, ਇਹਨੇ ਪਹਿਲਾਂ ਪਾ ਦਿੱਤੀ, ਚਲ ਕੋਈ ਨਹੀਂ ਵਾਦਾ ਕਰ ਲੈਂਦਾ। ਹਾਂਜੀ ਤੇ ਗੱਲ ਬਣਾ ਕੇ ਹੈ ਵੀ ਅਸਲ 'ਚ ਕੋਈ ਚੀਜ਼ ਇਮਾਨਦਾਰੀ ਨਾਲ ਤੁਸੀਂ ਕਰੋਗੇ ਨਾ, ਉਹ ਤੁਹਾਨੂੰ ਫਲ ਦਿੰਦੀ ਹੈ। ਠੀਕ ਹੈ, ਕਦੇ ਵੀ ਮੈਂ ਤਾਂ ਇਹ ਨਹੀਂ ਸੋਚਿਆ, ਮਤਲਬ ਹਜੇ ਖੁਸ਼ੀ ਮੈਨੂੰ ਗਾਲਾਂ ਕੱਢ ਦਿੰਦੇ ਵੀ ਤੈਨੂੰ ਕੀ ਦੇਊ ਯਾਰ ਇਹ, ਵੀ ਤੂੰ ਕੀ ਵਾਰੀ ਇੰਨੀ ਇਮਾਨਦਾਰੀ ਹਾਂ ਵੀ ਕਲਿੱਪ ਲੈਣ 'ਚ ਵੀ ਤੂੰ ਇੱਥੇ ਕਹਿ ਦੇ ਕੀ ਕਹਿਣਾ, ਪਰ ਮੈਂ ਕਹਿੰਦਾ ਨਾ ਵੀ ਮੈਂ ਆਹ ਚੀਜ਼ ਦਿਖਾਉਣੀ ਹੈ, ਵੀ ਆਹ ਚੀਜ਼, ਕਿਉਂਕਿ ਅੰਦਰੋਂ ਉਹ ਜਨੂਨ ਹੈ, ਮਤਲਬ ਪੈਸ਼ਨ ਨੂੰ ਪ੍ਰੋਫੈਸ਼ਨ ਬਣਾਇਆ ਹੈ ਨਾ, ਵੀ ਆਹ ਚੀਜ਼ ਇਮਾਨਦਾਰੀ ਨਾਲ ਐ ਦਿਖਾਉਣੀ ਹੈ, ਉਹਦੇ ਕਰਕੇ ਉਹ ਫਿਰ ਤੁਹਾਡੀ ਇਮਾਨਦਾਰੀ ਤੁਹਾਡਾ ਫਲ ਹੈ। ਜੇ ਇਮਾਨਦਾਰੀ ਨਾਲ ਕੰਮ ਕਰੋਗੇ ਤੁਹਾਡੀ ਮਿਹਨਤ ਦਾ ਮਿਲਣੀ ਨਹੀਂ। ਇਮਾਨਦਾਰੀ ਦੀ ਗੱਲ ਬਣਦਾ, ਕਿਉਂਕਿ ਪਿਛਲੇ ਸਾਲ ਜਦੋਂ ਆਏ ਸਨ ਉਦੋਂ ਤੇਰੇ 6.5 ਲੱਖ ਸੀ, ਮੇਰੇ 7 ਲੱਖ ਸਬਸਕ੍ਰਾਈਬਰ ਸੀ, ਤੇਰੇ 8.5 ਹੋ ਗਏ, ਮੇਰੇ 8.5 ਅੱਗੇ ਲੰਘੇ। ਇਮਾਨਦਾਰੀ ਬਹੁਤੀ ਤੇ ਨਹੀਂ ਇਮਾਨਦਾਰੀ ਹੈ ਨਾ, ਕੰਮ ਨਾਲ ਇਮਾਨਦਾਰੀ ਵੀ ਤੂੰ ਰੋਜ਼ਾਨਾ ਰੁਟੀਨ ਨਾਲ ਪਾਉਣਾ, ਅਸੀਂ ਕਿਤੇ ਮਹੀਨਾ ਵੀ ਨਹੀਂ ਪਾਈਦਾ, ਇਦਾਂ ਵੀ ਕੰਮ ਨਹੀਂ ਜਾਂਦਾ। ਕੁਛ ਇਹ ਹੈ ਵੀ ਤੁਸੀਂ ਨਾਲ ਤੁਰ ਫਿਰ ਕੇ ਥੋੜਾ ਜਿਹਾ ਦੇਖਿਆ, ਮੈਨੂੰ ਥੋੜਾ ਜਿਹਾ ਵਧੀਆ ਪਸੰਦ। ਮੈਂ ਨਾ ਉਹਦੇ ਘਰੇ ਸ਼ਾਟ ਲੈਣ ਲੱਗ ਗਿਆ, ਬਕਾਰ ਪਿੰਡ ਦੇ ਘਰੇ ਗਏ, ਤੇ ਮੈਂ ਉਹਨੂੰ ਕਿਹਾ, ਉਹ ਪਹਿਲਾਂ ਅੰਦਰ ਚੱਲ ਗਈ, ਤੇ ਮੈਂ ਉਹਨੂੰ ਕਿਹਾ ਦੁਬਾਰਾ ਬਾਹਰ, ਮੈਂ ਕਿਹਾ ਤੂੰ ਗੇਟ ਚੋਂ ਅੰਦਰ ਜਾ ਦੁਬਾਰਾ, ਤੇ ਵੀ ਮੈਂ ਕਿਹਾ ਤੂੰ ਕਹੀਂ ਆ ਜਾਓ, ਮੈਂ ਕਿਹਾ ਫਿਰ ਮੈਂ ਸ਼ੁਰੂ ਕਰੂੰਗਾ ਸ਼ਾਟ। ਮੈਨੂੰ ਕਹਿੰਦਾ ਕਿਉਂ ਨੈਟਫਲਿਕਸ ਤੇ ਪਾਉਣੀ ਹੈ? ਮੈਨੂੰ ਵਧੀਆ ਲੱਗਦਾ ਇਹਦਾ ਪਰਫੈਕਸ਼ਨ ਨਾਲ ਸ਼ਾਟ ਲੈਣਾ, ਨੈਟਫਲਿਕਸ ਤੇ ਅਪਲੋਡ ਕਰਨਾ। ਅੱਛਾ ਵਕਾਰ ਦੀ ਗੱਲ ਹੋ ਗਈ ਨਾਲ ਹੀ, ਆਪਾਂ ਪੋਡਕਾਸਟ ਦੀ ਗੱਲ ਕਰ ਲਈਏ। ਪਿਛਲੇ ਦਿਨੀ ਮੇਰੇ ਆਪਾਂ ਵੀ ਅਸੀਂ ਵੀ ਗਏ ਹਾਂਜੀ, ਤੇ ਲੋਕਾਂ ਨੇ ਬਹੁਤ ਕ੍ਰਿਟਿਸਾਈਜ਼ ਕੀਤਾ, ਮਤਲਬ ਵੀ ਇੱਕ ਬੰਦੇ ਨੇ ਤੇ ਉਹਨੂੰ ਪਾਗਲ ਜਿਹਨੇ ਵੀਡੀਓ ਵੀ ਪਾਈ ਹਾਂਜੀ ਵੀ ਇਹ ਡੰਗਰਾਂ ਵਾਲੇ ਵਾਲੇ 'ਚ ਤੁਹਾਨੂੰ ਬਿਠਾ ਕੇ ਰੋਟੀ ਖਵਾ ਦਿੰਦੇ ਹਾਂਜੀ, ਤੇ ਉਹਦੇ ਤੇ ਜ਼ਰੂਰ ਆਪਾਂ ਗੱਲਬਾਤ ਕਰਨੀ। ਹਾਂਜੀ ਉਹਦੇ ਤੇ ਬਾਈ ਗੱਲ ਇਹ ਹੈ ਵੀ ਅਸਲ 'ਚ ਨਾ ਕੋਈ ਨਹੀਂ ਕਿਸੇ ਨੂੰ ਬਿਠਾਉਂਦਾ, ਮਤਲਬ ਇਹ ਨਹੀਂ ਹੈਗਾ ਵੀ ਤੁਹਾਡੇ ਕੋਈ ਇੱਜ਼ਤ ਨਹੀਂ ਕਰਦੇ ਲੋਕਾਂ ਦੀ, ਮਤਲਬ ਹਾਲਾਂਕਿ ਸਾਰੇ ਜਿੰਨੇ ਵੀ ਬੰਦੇ ਲਹਿੰਦਾ ਪੰਜਾਬ ਵਿੱਚ ਘੁੰਮ ਕੇ ਗਏ ਨੇ ਨਾ, ਹਰੇਕ ਬੰਦਾ ਕਹਿੰਦਾ ਯਾਰ ਵੀ ਹੱਥਾਂ ਤੇ ਚੱਕਦੇ ਨੇ, ਬੰਦਾ ਇੰਨਾ ਪਿਆਰ ਕਰਦੇ ਨੇ ਨਾ। ਅੱਛਾ ਬੰਦਿਆਂ ਦੀ ਆਪਣੀ ਖੁਆਇਸ਼ ਹੁੰਦੀ ਇੱਥੇ ਬਹਿਣਾ, ਮਤਲਬ ਵੀ ਅਸੀਂ ਯਾਰ ਧੁੱਪੇ ਬਹਿਣਾ, ਕਿਉਂਕਿ ਇੱਕ ਤਾਂ ਦੇਖੋ ਮੌਸਮ ਸਰਦੀਆਂ ਦਾ, ਵਿੰਟਰ ਆ ਗਈ ਹੁਣ, ਦਸੰਬਰ ਮਹੀਨਾ ਚੱਲੀ ਜਾਂਦਾ, ਤੇ ਅਗਲਾ ਕਹਿੰਦਾ ਯਾਰ ਧੁੱਪੇ ਬੈਠਾਂਗੇ ਚਾਦਰਾਂ ਵਿਛਾ ਕੇ, ਕੁਛ ਐ ਆਲੇ ਦੁਆਲੇ ਖੇਤਾਂ 'ਚ ਖੇਤ ਦਿਖਦੇ ਹੋਣ, ਮੱਝਾਂ ਦਿਖਦੀਆਂ ਹੋਣ, ਬੰਦੇ ਨੂੰ ਨਾ ਪੁਰਾਣਾ ਫੀਲ ਆਉਂਦਾ। ਸਾਨੂੰ ਤਾਂ ਇੰਡੀਆ ਵਾਲਿਆਂ ਨੂੰ ਘੱਟ, ਮਤਲਬ ਹਾਲਾਂਕਿ ਸਾਨੂੰ ਵੀ ਆਉਂਦਾ, ਕਿਉਂਕਿ ਅਸੀਂ ਕਹਿੰਦੇ ਹੁੰਦੇ ਵੀ ਸਾਡੇ 15-20 ਸਾਲ ਪਹਿਲਾਂ ਸੀ ਯਾਰ ਇਹ ਚੀਜ਼ਾਂ, ਹੁਣ ਹੈ ਨਹੀਂ ਗਿਆ, ਹੁਣ ਕੋਈ ਬਹਿੰਦਾ ਨਹੀਂ। ਅੱਛਾ ਜਿੰਨੇ ਬਾਹਰੋਂ ਆਉਂਦੇ, ਉਹਨੂੰ ਕਾਰਪੈਂਟਰ ਨੂੰ ਕਹਿੰਦਾ ਵੀ ਤੂੰ ਅਮਰੀਕਾ ਵਾਲਿਆਂ ਨੂੰ ਵੀ ਇੱਥੇ ਬਿਠਾ ਦੇਣਾ, ਉਹ ਤਾਂ ਖੁਦ ਆਪਦੇ ਇਹ ਚੀਜ਼ਾਂ ਦੇਖਣ ਆਉਂਦੇ, ਉਹਨਾਂ ਦੇ ਕਿਹੜਾ ਡਰਾਇੰਗ ਰੂਮ ਨਹੀਂ ਹੈਗੇ, ਉਹਨਾਂ ਦੇ ਗੈਸਟ ਰੂਮ ਨਹੀਂ ਹੈਗੇ, ਉਹ ਇਦੋਂ ਵੀ ਸੋਹਣੇ ਆ ਉਹਨਾਂ ਦੇ, ਉਹ ਤਾਂ ਉਹਨਾਂ ਦੇ ਪੰਜਾਬ 'ਚ ਸਾਡੇ ਪਿੰਡਾਂ 'ਚ ਕੋਠੀਆਂ ਪਾਈਆਂ, ਉਹ ਇਦੋਂ ਵੀ ਸੋਹਣੀਆਂ ਪਾਈਆਂ ਹੋਈਆਂ, ਉਹ ਆਪਦੇ 'ਚ ਬਥੇਰਾ ਰੱਜੇ ਪਏ ਤੋਂ ਬੈਠ ਉਹ ਤਾਂ ਸਾਨੂੰ ਜਾਣ ਕੇ ਕਹਿੰਦੇ ਵੀ ਭਾਈ ਇਸ ਦਾ ਧੁੱਪੇ ਬਹਿਣਾ ਯਾਰ, ਇਹ ਚੀਜ਼ਾਂ ਤਾਂ ਲੋਕ ਦੇਖਣ ਆਉਂਦੇ। ਦੂਜੇ ਪਾਸੇ ਮੈਨੂੰ ਬਾਈ ਦੀ ਜਿਹੜਾ ਬੋਲਿਆ ਹੈਗਾ, ਮੈਨੂੰ ਉਹਦੀ ਬੋਲਣ ਵਾਲੇ ਦੀ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਅਸੀਂ ਸਾਡਾ ਕਲਚਰ ਗਵਾ ਲਿਆ, ਵੀ ਸਾਡਾ ਕਲਚਰ ਖੋ ਗਿਆ ਪੰਜਾਬ ਦਾ, ਵੀ ਸਾਨੂੰ ਜੀ ਪੁਰਾਣਾ ਕਲਚਰ ਵਧੀਆ ਸੀ, ਪੁਰਾਣੇ ਘਰ ਵਧੀਆ ਸੀ, ਸਾਰਾ ਕੁਛ ਵਧੀਆ ਸੀ ਨਾ। ਦੂਜੇ ਪਾਸੇ ਜੇ ਆ ਕੇ ਬੰਦਾ ਉੱਥੇ ਉਸ ਕਲਚਰ ਨੂੰ
ਫੀਲ ਕਰ ਲੈਂਦਾ ਹੈ ਬੰਦਾ ਧੁੱਪੇ ਮੰਜਿਆਂ ਤੇ, ਜਿਵੇਂ ਪੁਰਾਣੇ ਟਾਈਮਾਂ 'ਚ ਕਹਿੰਦੇ ਸੀ ਜੇ ਉੱਥੇ ਬਹਿ ਜਾਂਦਾ ਹੈਗਾ, ਜੇ ਉੱਥੇ ਬੰਦਾ ਰੋਟੀ ਪਾਣੀ ਖਾ ਲੈਂਦਾ ਹੈ, ਫਿਰ ਤੁਸੀਂ ਕਹਿੰਦੇ ਇਹਨਾਂ ਨੂੰ ਡੰਗਰਾਂ ਵਾਲੇ ਬਿਠਾ ਦਿੰਦੇ। ਡੰਗਰਾਂ ਦਾ ਸਾਡਾ ਕਲਚਰ ਹੈ, ਉਹੀ ਤਾਂ ਸਾਡਾ ਕਲਚਰ ਸੀ ਪਿੰਡਾਂ ਦਾ ਵੀ ਮੱਝਾਂ ਗਾਵਾਂ 'ਚ ਬੈਠੇ ਉੱਥੇ, ਮਤਲਬ ਉਹੀ, ਕਿਉਂਕਿ ਤੁਹਾਡੇ ਘਰ ਵੀ ਐਵੇਂ ਹੈ ਨਾ, ਮਤਲਬ ਨਾਲ ਹੀ ਘਰ ਹੁੰਦਾ ਨਾਲ ਹੀ ਹਵੇਲੀ, ਸਾਰਾ ਕੁਝ ਸੇਮ ਤਾਂ ਹੈਗਾ। ਇੱਕ ਹੋਰ ਥੋੜਾ ਜਿਹਾ ਇਹਦੇ 'ਚ ਮੈਂ ਇਜ਼ਾਫਾ ਕਰਦਾ ਕਿ ਇੱਕ ਹੋਰ ਇਸ ਤੋਂ ਹਟ ਕੇ ਵੀ ਗੱਲ ਸੀ ਵੀ ਤੁਹਾਨੂੰ ਸ਼ਾਇਦ ਘਰਾਂ 'ਚ ਮਤਲਬ ਆਪਣੇ ਡਰਾਇੰਗ ਰੂਮਾਂ ਤੱਕ ਐਕਸੈਸ ਨਹੀਂ ਹੁੰਦੀ, ਘਰਾਂ 'ਚ ਲੈ ਕੇ ਜਾਂਦੇ, ਇਦਾਂ ਦੀ ਕੋਈ ਗੱਲ ਨਹੀਂ। ਐਕਚੁਅਲੀ ਹੈ ਇਸ ਤਰ੍ਹਾਂ ਵੀ ਸਾਡਾ ਕਲਚਰ ਆ, ਅਸੀਂ ਮਤਲਬ ਕਿ ਸਾਡੀ ਫੈਮਿਲੀ 'ਚ ਕੈਮਰੇ ਮੂਰੇ ਨਹੀਂ ਹੁੰਦੀਆਂ ਬਹੁਤੇ। ਹਾਂਜੀ ਨਹੀਂ ਹੁੰਦੀਆਂ। ਤੇ ਇਹਦੇ ਤੇ ਜ਼ਰੂਰ ਜੇ ਮੈਂ ਕਹਾਂਗਾ ਤੇ ਹੋਰ ਗੱਲ ਨਹੀਂ, ਤੁਸੀਂ ਦੱਸੋ ਵਿਸਤਾਰ। ਅਸੀਂ ਹੁਣ ਐ ਆ ਵੀ ਹੁਣ ਰੋਜ਼, ਹੁਣ ਮਹੀਨਾ ਹੋ ਗਿਆ, ਇੱਕ ਮਹੀਨੇ 'ਚ ਅਸੀਂ ਕਿਹਦੇ ਘਰੇ ਮੇਰੇ ਬਗਾਰ ਦੇ ਘਰੇ ਵੀ ਗਏ ਆ, ਉਹਦੀ ਵਾਈਫ ਨੂੰ, ਉਹਦੀ ਮਾਂ ਜੀ ਨੂੰ, ਉਹਨਾਂ ਨੂੰ ਮਿਲੇ ਆ, ਉਹਨਾਂ ਦੇ ਹੱਥਾਂ ਦੀਆਂ ਰੋਟੀਆਂ ਖਾਧੀਆਂ। ਤੇ ਇਹ ਆ ਵੀ ਤੁਹਾਡੇ ਘਰੇ ਵੀ ਰਹੇ ਆ ਹਨਾ, ਘਰੇ ਰੋਟੀਆਂ ਖਾਧੀਆਂ ਪਕਾਏ। ਇਹ ਨਹੀਂ ਹੈਗਾ ਵੀ ਰਿਸਪੈਕਟ ਨਹੀਂ ਕਰਦੇ, ਵੀ ਇੱਜ਼ਤ ਮਾਣ ਨਹੀਂ ਹੈਗਾ। ਹਾਂ ਉਹ ਗੱਲ ਵੱਖਰੀ ਹੈ ਵੀ ਮੈਨੂੰ ਐ ਲੱਗਦਾ ਹੁੰਦਾ ਬਾਈ ਇਕੱਲੇ ਪਾਕਿਸਤਾਨ ਦਾ ਨਹੀਂ, ਵੀ ਇੱਥੋਂ ਦੀਆਂ ਲੋਕ ਜਿਹੜਾ ਲੋਕ ਕਹਿੰਦੇ ਨੇ ਵੀ ਆਪਣੀਆਂ ਵੀ ਇਸਤਰੀਆਂ ਨਹੀਂ ਦਿਖਾਉਂਦੇ, ਆਪਣੀਆਂ ਕੁੜੀਆਂ ਨਹੀਂ ਦਿਖਾਉਂਦੇ, ਥੋੜਾ ਜਿਹਾ ਜਿਹੜੇ ਇਸਲਾਮ 'ਚ ਪਰਦੇ ਦੀ ਰਸਮ ਹੈ ਹਨਾ, ਇੱਕ ਤਾਂ ਮੇਨ ਮੈਂ ਗੱਲ ਇਹ ਸਮਝਣਾ, ਕਿਉਂਕਿ ਇੱਥੇ ਨੂੰ ਛੱਡੋ, ਤੁਸੀਂ ਦੁਬਈ ਵਗ ਜਾਓ, ਸਾਊਦੀ ਅਰਬ ਵਗ ਜਾਓ, ਜਾਂ ਮੰਨ ਲਓ ਜਿੰਨੇ ਅਰਬ ਦੇ ਮੁਲਕ ਹੈ ਕਿਤੇ ਹੀ ਵਗ ਜਾਓ, ਕਿਤੇ ਵੀ ਨਹੀਂ ਕੋਈ ਹੈ ਹੀ ਨਹੀਂ ਗਾ, ਥੋੜਾ ਜਿਹਾ ਹੈਗਾ। ਤੇ ਦੂਜਾ ਇਹ ਸਾਡੇ ਲੋਕ ਥੋੜਾ ਜਿਹਾ ਵੱਧ ਐਡਵਾਂਸ ਹੋ ਗਏ। ਇਹਦਾ ਕਾਰਨ ਇਹ ਹੁਣ ਜਿਵੇਂ ਸਾਡੇ ਘਰ ਦੀਆਂ ਕੁੜੀਆਂ ਕੈਨੇਡਾ ਜਾਂ ਸਾਡੇ ਪੁੱਤਾਂ ਦੀ ਅੱਜ ਕੋਈ ਫਰਕ ਹੀ ਨਹੀਂ ਰਿਹਾ। ਸਾਡੇ ਤਾਂ ਹੁਣ ਕੱਲੀਆਂ ਕੁੜੀਆਂ ਨੂੰ 15 ਮਤਲਬ 20 ਲੱਖ ਰੁਪਏ ਲਾ ਕੇ ਅਸੀਂ ਕੈਨੇਡਾ ਭੇਜ ਰਹੇ ਹਾਂ ਹਨਾ। ਉਹ ਚੀਜ਼ ਜਦੋਂ ਹੁਣ ਬਾਹਰਲੇ ਕੰਟਰੀ 'ਚ ਜਾਂਦੇ ਆ, ਕਹਾਂ ਪੇਰੈਂਟਸ ਜਾਂਦੇ ਆ, ਆਪਦੇ ਪੁੱਤ ਧੀ ਨੂੰ ਦੇਖਦੇ ਆ ਵੀ ਕੱਲੀ ਕੁੜੀ ਕੰਮ ਤੇ ਜਾਂਦੀ ਹੈ, ਕੱਲੀ ਆਉਂਦੀ ਆ, ਮਾਈਂਡ ਉਸ ਹਿਸਾਬ ਨਾਲ ਸਾਡਾ ਡਿਵੈਲਪ ਹੋ ਗਿਆ, ਮਾਈਂਡ ਚੇਂਜ ਹੋ ਗਿਆ। ਸਾਨੂੰ ਕੋਈ ਫਰਕ ਹੀ ਨਹੀਂ ਲੱਗਦਾ ਵੀ ਕਿੱਥੇ ਕੀ ਚੀਜ਼ ਹੈ। ਤੁਹਾਡੇ ਮਾਈਗ੍ਰੇਸ਼ਨ ਘੱਟ ਹੋਈ ਹੈ, ਤੁਹਾਡੇ ਮਾਈਗ੍ਰੇਸ਼ਨ ਕਿੰਨੇ ਕੁ ਲੋਕ ਬਾਹਰ ਗਏ ਆ ਪਿੰਡਾਂ ਦੇ, ਨਹੀਂ ਗਏ। ਜਦੋਂ ਤੁਹਾਡੇ ਲੋਕ ਪਿੰਡਾਂ ਦੇ ਬਾਹਰ ਨਿਕਲਣਗੇ, ਦੁਨੀਆ ਦੇਖਣਗੇ, ਉਹਨਾਂ ਦੇ ਵੀ ਮਤਲਬ ਉਸ ਤਰ੍ਹਾਂ ਦੇ ਜੇ ਨਹੀਂ ਹੈ ਇੱਕ ਬੰਦੇ ਦਾ, ਹੋਰ ਤਾਂ ਕੁਝ ਨਹੀਂ ਹੈਗਾ। ਅੱਛਾ ਇੱਕ ਇੱਥੇ ਹੋਰ ਇਹ ਤੇ ਮੈਂ ਕਰਾਂ ਕਿ ਜਿਸ ਤਰ੍ਹਾਂ ਥੋੜਾ ਚੇਂਜ ਵੀ ਹੁੰਦਾ, ਜਿਵੇਂ ਆਪਾਂ ਗੱਲ ਕੱਲ ਪਰਸੋਂ ਵੀ ਕਰਦੇ ਸਾਂ, ਹਾਂਜੀ ਆਹਿਸਤਾ ਚੀਜ਼ਾਂ ਚੇਂਜ ਹੁੰਦੀਆਂ। ਹਾਂਜੀ ਸੋ ਲਾਹੌਰ ਦਾ ਰਹਿਣ ਸਹਿਣ ਹੋਰ, ਕਰਾਚੀ ਦਾ ਹੋਰ, ਇਸਲਾਮਾਬਾਦ ਦਾ ਹੋਰ। ਲੈ ਆਪਾਂ ਹੁਣ ਮੈਂ ਸੌਰੀ ਤੁਹਾਡੀ ਗੱਲ ਕੱਟ ਰਿਹਾ, DHA ਗਏ, ਕਿਹੜੀ ਸੀ ਰਾਇਆ ਮਾਰਕੀਟ, ਰਾਇਆ, ਉੱਥੇ ਹੁਣ ਕੁੜੀਆਂ ਆਮ ਹੀ ਖੁੱਲੀਆਂ, ਕੁੜੀਆਂ ਮੁੰਡੇ ਆਮ ਤੁਰੇ ਫਿਰਦੇ ਆ, ਮਤਲਬ ਜਿਵੇਂ ਮੈਨੂੰ ਤਾਂ ਇਹ ਲੱਗਦਾ ਜਿਵੇਂ ਚੰਡੀਗੜ੍ਹ ਆ ਗਏ ਹੁੰਦੇ ਆ, ਲੱਗੀ ਨੇ ਹਨਾ, ਪਿੰਡਾਂ 'ਚੋਂ ਨਿਕਲਣਗੇ ਖਾਸ ਕਰਕੇ ਤੇ ਲੱਗਦਾ। ਤੇ ਸੋਸਾਇਟੀ ਦਾ ਵੀ ਆਏ ਆ ਵੀ ਕਿੰਨੀ ਕੁ ਤੁਹਾਨੂੰ ਐਜੂਕੇਸ਼ਨ ਮਿਲ ਰਹੀ ਹੈ, ਇੱਥੇ ਤੁਸੀਂ ਕਿਹੜੀ ਸੋਸਾਇਟੀ 'ਚ ਰਹਿ ਰਹੇ ਹੋ, ਕਿਹੜੇ ਲੋਕਾਂ ਦੇ ਵਿੱਚ ਰਹੇ ਹੋ, ਉਹ ਹਿਸਾਬ ਨਾਲ ਗੱਲ ਹੈ। ਕੁਛ ਨਹੀਂ, ਗੱਲ ਮਾਈਂਡ ਦੀ ਹੈ, ਬੰਦੇ ਦਾ ਮਾਈਂਡ ਕਿਸ। ਮੈਂ ਤੇ ਆਂਦਾ ਨਾ ਵੀ ਤੁਸੀਂ ਚੀਜ਼ ਵੇਖਦੇ ਜੇ ਨਾ, ਜੇ ਉਹਨੂੰ ਆਬਜ਼ਰਵ ਕਰਦੇ ਜੇ, ਵੀ ਜੇ ਮੈਂ ਮਾਈਕ ਵੇਖਣ ਡਿਆ ਤੇ ਜੇ ਮੈਂ ਆਖੂੰਗਾ ਵੀ ਮਾਈਕ ਦੇ ਵਿੱਚ ਆ ਨਾ ਰੋਡ ਦਾ ਆਰ ਜਿਹੜਾ ਨਾ ਛੋਟਾ ਆ, ਇਹਦਾ ਡੰਡਾ ਘੱਟ ਆ, ਤੇ ਮੈਨੂੰ ਉਹ ਡੰਡਾ ਹੀ ਘੱਟ ਲੈਣਾ। ਜੇ ਮੈਂ ਵੀ ਰੋਡ ਕਿੱਡਾ ਸੋਹਣਾ ਲਿਖਿਆ ਠੀਕ ਹੈ, ਤੇ ਮੈਨੂੰ ਸਾਰਾ ਮਾਈਕ ਹੀ ਸੋਹਣਾ ਲੱਗਦਾ। ਜੇ ਮੈਂ ਇਕੱਲੇ ਆਰ ਨੂੰ ਮਾਈਕ ਮਾਰਾ ਕਹਿਣਾ ਵੀ ਇਹਦਾ ਡੰਡਾ ਨਹੀਂ ਸਹੀ, ਮੈਨੂੰ ਸਾਰਾ ਮਾਈਕ ਨਹੀਂ ਸਹੀ ਲੱਗਦਾ। ਹਾਂ ਸਹੀ ਗੱਲ ਹੈ। ਤੇ ਇਹ ਆਪਣੇ ਤੁਹਾਡੇ ਆਪਣੇ ਆਪ ਤੇ ਡਿਪੈਂਡ ਕਰਦਾ। ਹਾਂ ਕਈ ਲੋਕ, ਕਈਆਂ ਦਾ ਨਜ਼ਰੀਆ ਇਹ ਹੈ, ਹੁਣ ਵਿਰਲੇ ਲੋਕ ਹੁੰਦੇ ਬਈ ਜਿਹੜੇ ਬੋਲਦੇ ਆ ਵੀ ਤੁਹਾਡੀਆਂ ਜਨਾਨੀਆਂ ਨਹੀਂ ਦਿਖਾਉਂਦੇ ਆ, ਨਹੀਂ ਕਰਦੇ, ਇਹ ਵੇਖ ਕੇ ਤੁਸੀਂ ਲੈਣਾ ਦੀ ਕੀ ਹੈ। ਇਹ ਵੀ ਗੱਲ ਹੈ ਵੀ ਤੁਸੀਂ ਅਸੀਂ ਗਏ ਆ, ਅਸੀਂ ਅਗਲੇ ਦੇ ਘਰੇ ਰਹਿ ਰਹੇ ਹਾਂ, ਤੁਸੀਂ ਵਲੌਗ ਦੇਖਣਾ ਕਿ ਜਨਾਨੀਆਂ ਦੇਖਣੀਆਂ ਉਹਨਾਂ ਨੇ, ਵੀ ਤੁਸੀਂ ਤੁਹਾਨੂੰ ਜਿਹੜੀ ਚੀਜ਼ ਦਿਖਾ ਰਹੇ ਹੋ ਉਹ ਦੇਖੋ, ਤੁਸੀਂ ਵਲੌਗ ਦੇਖੋ ਕਿੱਡਾ ਸੋਹਣਾ, ਪੁਰਾਣੀਆਂ ਚੀਜ਼ਾਂ ਹੋਰ ਵੀ ਜਿਹੜਾ ਸਾਡੇ ਤੋਂ ਲੰਘ ਗਈਆਂ, ਤੇ ਵੀ ਉਹਨਾਂ ਨੂੰ ਦੇਖੋ। ਤੁਸੀਂ ਜਨਾਨੀਆਂ ਦੇਖ ਕੇ ਕੀ ਲੈਣਾ, ਤੁਸੀਂ ਜਨਾਨੀਆਂ ਨੂੰ ਅਸੀਂ ਦੇਖਦੇ ਹਾਂ, ਅਸੀਂ ਘਰੇ ਰਹਿੰਦੇ ਹਾਂ, ਅਸੀਂ ਰੋਟੀਆਂ ਉਹਨਾਂ ਤੋਂ ਖਾਧੀਆਂ, ਆਪਣੀਆਂ ਭੈਣਾਂ ਭਾਬੀਆਂ ਮਾਵਾਂ ਨੂੰ ਇਕੱਠੇ ਰਹੇ ਆ, ਵੀ ਤੁਸੀਂ ਉਹਨਾਂ ਤੋਂ ਕੀ ਲੈਣਾ, ਐਵੇਂ ਸਮਝ ਨਹੀਂ ਆਉਂਦੀ। ਇੱਥੇ ਗੱਲ ਥੋੜੀ ਜਿਹੀ ਹੋਰ ਵਧਾ ਦਿੰਦੇ ਵੀ ਸਾਡੇ ਵਾਲੇ ਪਾਸੇ ਦੀ ਹੁਣ ਗੱਲ ਕਰੀਏ ਤੇ ਉਧਰੋਂ ਕਮੈਂਟ ਆਏ ਨਾ, ਸਾਡੇ ਵਾਲੇ ਪਾਸੇ ਕਮੈਂਟ ਆਉਂਦੇ ਹੁੰਦੇ ਵੀ ਸਾਨੂੰ ਅਸਰ ਗਾਲਾਂ ਵੀ ਪੈਂਦੀਆਂ ਨੇ, ਤੁਸੀਂ ਇਹਨਾਂ ਨੂੰ ਪਿੰਡਾਂ 'ਚ ਲੈ ਫਿਰਦੇ ਕਿ ਮਾਡਰਨ ਸ਼ਹਿਰ ਨਿਭਾਓਗੇ। ਵਿਕਾਸ ਨੇ ਵੀ ਦੱਸਿਆ, ਕਹਿੰਦਾ ਮੈਨੂੰ ਬਾਹਰੋਂ ਵੀ ਗਾਲਾਂ ਪਈਆਂ, ਲੋਕ ਜਿਹੜੇ ਸਾਡੇ ਕਈ ਗਏ ਹੋਏ ਆ ਨਾ ਇੰਗਲੈਂਡ ਇੰਗਲੈਂਡ, ਕਹਿੰਦਾ ਵੀ ਮੈਨੂੰ ਕਹਿੰਦਾ ਤੁਸੀਂ ਵਾਹੀ ਆਹ ਚੀਜ਼ਾਂ ਦਿਖਾਈਆਂ, ਕਹਿੰਦਾ ਜਾਣ ਬੁੱਝ ਕੇ ਦਿਖਾਈਆਂ, ਕਹਿੰਦਾ ਇਹਨਾਂ ਨੂੰ। ਨਹੀਂ ਇੱਕ ਦਿਨ ਮੈਨੂੰ ਗੁੱਸਾ ਬਹੁਤ ਚੜਿਆ ਨਾ ਪਿਛਲੇ ਦਿਨ, ਆਂਦਾ ਤੁਸੀਂ ਇਹਨਾਂ ਨੂੰ ਆਪਣੇ ਗੰਦੇ ਪਿੰਡਾਂ 'ਚ ਲੈ ਕੇ, ਮੈਂ ਅੱਜ ਸਰਵਿਸ ਵੀ ਵਾਹਵਾ ਕੀਤੀ, ਉਹਦਾ ਮੈਂ ਸਟੇਟਸ ਤੇ ਲਾਇਆ ਹੈ। ਮੈਂ ਕਿਹਾ ਵੀ ਜੇ ਸਾਡੇ ਪਿੰਡਾਂ ਨੂੰ ਗੰਦਾ ਕਹਿਣਾ, ਤੇਰੇ ਨਾਲ ਵੱਡਾ ਗੰਦਾ ਹੀ ਕੋਈ ਨਹੀਂ। ਹਾਂ ਸਹੀ ਗੱਲ। ਇਹ ਨਹੀਂ ਹੈ ਵੀ ਆਪਾਂ ਹੁਣ ਲਾਹੌਰ ਇੰਨੇ ਦਿਨ ਹੋ ਗਏ ਘੁੰਮਦੇ, ਇਸਲਾਮਾਬਾਦ ਘੁੰਮਦੇ ਆਏ ਆ, ਹੋਰ ਵੱਡੇ ਸ਼ਹਿਰਾਂ 'ਚ ਗਏ ਘੁੰਮਣ, DH ਘੁੰਮਦੇ ਰਹੇ, ਮਤਲਬ ਮੈਨੂੰ ਲੱਗਦਾ ਵੇਖਣ ਦਾ ਸੈਂਸ ਸਾਡੀ ਜਿਹੜੀ ਆਡੀਅנס ਹੈ
ਉਹਨਾਂ ਇਹ ਚੀਜ਼ਾਂ ਤੇ ਆਲਰੇਡੀ ਉੱਥੇ ਰਹਿੰਦੇ ਆ। ਸਹੀ। ਜਿਹੜੇ ਅਮਰੀਕਾ ਬੈਠੇ ਆ, ਚੰਡੀਗੜ੍ਹ ਬੈਠੇ ਆ, ਕੈਨੇਡਾ ਬੈਠੇ ਆ। ਦੂਜਾ ਨਾ ਭਾਈ ਇਹ ਵੀ ਚੀਜ਼ ਹੈ ਨਾਲ ਵੀ ਹੁਣ ਅਸੀਂ ਵੀ ਹੁਣ ਕਿਹੜਾ ਵੈਨਕੂਵਰ ਨਹੀਂ ਦੇਖਿਆ, ਐਮਸਟਰਡਮ ਨਹੀਂ ਦੇਖਿਆ, ਲੰਡਨ ਦੇਖ ਲਿਆ, ਦੁਨੀਆ ਦੇ ਵੱਡੇ ਵੱਡੇ ਸਾਰੇ ਸੋਹਣੇ ਸ਼ਹਿਰ ਦੇਖ ਲਏ, ਪਰ ਅਸਲ 'ਚ ਲੋਕ ਕੀ ਆ, ਸਾਡੇ ਬਲੌਗ ਪੰਜਾਬੀ ਆ, ਠੀਕ ਹੈ। ਪੰਜਾਬੀ 'ਚ ਹੁਣ ਲੋਕਾਂ ਨੇ ਮਾਲ ਥੋੜੀ ਦੇਖਣੇ ਆ ਵੀ ਮਾਲ ਤਾਂ ਸਾਡੇ ਆਪ ਦੇ ਬਥੇਰੇ ਬਣੇ ਪਏ ਆ। ਸਾਡੇ ਚੰਡੀਗੜ੍ਹ ਕਿਹੜਾ ਘੱਟ ਹੈ, ਪਟਿਆਲੇ ਕਿਹੜਾ ਘੱਟ ਹੈ। ਲੋਕਾਂ ਨੇ ਚੀਜ਼ ਦੇਖਣੀ ਜਿਵੇਂ ਜਿਹਦੇ ਕਰਕੇ ਪੰਜਾਬ ਜਾਣਿਆ ਜਾਂਦਾ ਹੈ ਵੀ ਪੁਰਾਣੀ ਭਾਈ ਇਹਨਾਂ ਕੋਲੇ ਪੁਰਾਣੀਆਂ ਚੀਜ਼ਾਂ, ਪੁਰਾਣੇ ਪਿੰਡ। ਹੁਣ ਜਿਵੇਂ ਆਪਾਂ ਵਿਆਹ ਜਾ ਕੇ ਆਏ ਆ, ਇੰਨੇ ਲੋਕ ਖੁਸ਼ ਹੋਏ, ਮੈਂ ਕਹਿੰਦੇ ਆਪ ਸਾਡਾ ਯਾਰ ਬਚਪਨ ਯਾਦ ਕਰਾਤਾ ਕਿ ਪੈਸੇ ਸਿੱਟੋ, ਪੈਸੇ ਲੁੱਟੋ, ਸਾਡੀ ਵੀ ਲੁੱਟ। ਮੈਂ ਖੁਦ ਚੱਕਦਾ ਰਿਹਾ ਯਾਰ ਵਿਆਹ 'ਚ ਕਈਆਂ 'ਚ ਨਾ, ਤੇ ਬੰਦਾ ਕਿਉਂਕਿ ਬਚਪਨ 'ਚ ਕਿਹੜਾ ਪਤਾ ਹੁੰਦਾ ਕਿ ਇਹਨੂੰ ਨਿਆਣੇ ਹੁੰਦੇ ਸਾਰਾ ਕੁਝ, ਉਹ ਚੀਜ਼ਾਂ ਉਹ ਮੌਜਾਂ ਲੋਕ ਦੇਖਣੀਆਂ ਚਾਹੁੰਦੇ ਆ, ਹਨਾ। ਉਹਦੇ ਕਰਕੇ ਗੱਲ ਆ, ਮਤਲਬ ਇੱਥੇ ਵਾਲੇ ਨੂੰ ਐਂ ਲੱਗਦਾ ਖਬਰੀਆਂ ਜਾਣ ਕੇ ਦਿਖਾ ਰਹੇ ਆ ਚੀਜ਼ਾਂ, ਪਰ ਉੱਥੇ ਗੱਲ ਇਹਨੇ ਬੋਲਣ ਵਾਲੇ ਫਿਰ ਬੋਲੀ ਜਾਣ, ਹਾਂ ਬੋਲਦੇ ਰਹਿਣਾ ਵੀ ਤੁਹਾਨੂੰ ਵੇਖਣ ਵਾਲੇ ਇਹ ਵੀ ਦੱਸਦਾ ਅਸੀਂ ਸਾਰੇ ਸ਼ਹਿਰ ਵਹਾਈ ਦੇ ਉਹ ਵੀਡੀਓ ਘੱਟ ਚੱਲਦੀਆਂ ਜਿਹੜੀਆਂ ਮਾਡਰਨ ਸ਼ਹਿਰਾਂ 'ਚ ਬਣਾਈਆਂ ਨਾ, ਉਹ ਘੱਟ ਚੱਲਦੀਆਂ ਤੇ ਦੂਜੀਆਂ ਬਹੁਤੇ ਲੋਕਾਂ ਤੱਕ ਪਹੁੰਚ ਜਾਂਦੀਆਂ ਤੇ ਫਿਰ ਉਹ ਕਮੈਂਟ ਉਸ ਹਿਸਾਬ ਨਾਲ ਆਉਂਦੇ ਆ। ਅਸੀਂ ਕੋਸ਼ਿਸ਼ ਇਹੀ ਕਰੀਦੀ ਆ ਵੀ ਸਾਰੇ ਰੰਗ ਜਿਹੜੇ ਪਾਕਿਸਤਾਨ ਲੋਕ ਹੁੰਦੇ ਉਹ ਸਾਰੇ ਰੰਗ ਵੇਖਣ। ਸਾਡੀ ਕੋਸ਼ਿਸ਼ ਤੇ ਇਹ ਵੀ ਆ ਕਿ ਜਿਹੜਾ ਹੋਰ ਜਿਸ ਤਰ੍ਹਾਂ ਆਸਾਨੀਆਂ ਬਹੁਤ ਸਾਰੀਆਂ ਹੋ ਗਈਆਂ, ਤੇ ਇਹ ਵੀ ਸੁਣਿਆ ਵੀ ਕਰਤਾਰਪੁਰ ਸਾਹਿਬ ਵੀ ਹੁਣ ਪਾਸਪੋਰਟ ਤੋਂ ਬਗੈਰ ਲੋਕ ਜਾ ਸਕਦੇ ਆ। ਅੱਛਾ। ਇਹ ਕਿਸੇ ਚੈਨਲ ਨੇ ਕੱਲ ਨਿਊਜ਼ ਲਾਈ ਸੀ, ਹੁਣ ਪਤਾ ਨਹੀਂ ਸੱਚਾਈ ਕਿੰਨੀ ਹੈ। ਅੱਛਾ ਰਿਪਨ, ਗੱਲ ਹੋਣ ਰਹੀ ਸੀ ਟੂਰਿਜ਼ਮ ਨੂੰ ਲੈ ਕੇ। ਹਾਂਜੀ। ਸੋ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਸਾਰੇ ਦੋਸਤ ਆਉਂਦੇ ਵੀ ਤੁਸੀਂ ਜਿਸ ਤਰ੍ਹਾਂ ਨਾ ਪਿਛਲੇ 7-8 ਸਾਲਾਂ ਤੋਂ ਕਰਦੇ ਪਏ ਸੀ ਕੰਮ। ਮੈਂ ਹੁਣ ਦੱਸਾਂ ਵੀ ਲੋਕਾਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਹਾਂਜੀ। ਆਂਦੇ ਵੀ ਪਾਕਿਸਤਾਨ ਦੇ ਵਿੱਚ ਉਹ ਜਿੰਨਾ ਹੁਣ ਤੱਕ ਟੂਰਿਜ਼ਮ ਨੂੰ ਲੈ ਕੇ ਅਸੀਂ ਵੀਡੀਓਜ਼ ਪਾਏ ਨੇ, ਲੋਕਾਂ ਨੂੰ ਅਟਰੈਕਟ ਕੀਤਾ, ਸ਼ਾਇਦ ਕਿਸੇ ਮਹਿਕਮੇ ਲੈ ਕੇ ਕੀਤਾ। ਮੈਨੂੰ ਲੱਗਦਾ ਹੁੰਦਾ ਕਿ ਸਾਡੀ ਨਿੱਕੀ ਨਿੱਕੀ ਕੋਸ਼ਿਸ਼ ਸੀ। ਮੈਂ ਜੋ ਇਹ ਗੱਲ ਸੋਚਦਾ ਵੀ ਜੇ ਅਸੀਂ ਇੰਨੀ ਕੋਸ਼ਿਸ਼ ਕਰਕੇ ਇੰਨਾ ਵੱਡਾ ਮਾਈਲਸਟੋਨ ਅਚੀਵ ਕਰ ਸਕਦੇ ਹਾਂ ਵੀ ਇਸ ਵਾਰੀ 2500 ਕੁਛ ਯਾਤਰੀ ਹੈ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਸਿਰਫ ਇੰਡੀਆ ਤੋਂ। ਅਸੀਂ ਬਾਰਡਰ ਤੇ ਗਏ ਤੇ ਕੋਈ ਵੀ ਐਸਾ ਬੰਦਾ ਨਹੀਂ ਸੀ ਜਿਹੜਾ ਤੁਹਾਨੂੰ ਜਾਂ ਸਾਨੂੰ ਨਹੀਂ ਜਾਣਦਾ। ਮਤਲਬ ਵੀ ਅਸੀਂ ਤੁਹਾਡੇ ਵਲੌਗ ਵੇਖ ਕੇ ਤੇ ਫਿਰ ਅਸੀਂ ਅਟਰੈਕਟ ਹੋਏ। ਸੋ ਮੈਨੂੰ ਲੱਗਦਾ ਵੀ ਸਾਨੂੰ ਵਕਤ ਦੇ ਹਾਣੀ ਬਣਨਾ ਚਾਹੀਦਾ। ਜਿਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਹੈ, ਕਰਤਾਰਪੁਰ ਕੋਰੀਡੋਰ ਤੇ ਬਹੁਤ ਪੈਸੇ ਲੱਗਾ, ਬਹੁਤ ਖਰਚ ਹੋਇਆ, ਭਾਵਨਾਵਾਂ ਬਹੁਤ ਜੁੜੀਆਂ ਨੇ ਜਿਹੜੇ ਯਾਤਰੀ ਹੁੰਦੇ ਨੇ। ਮੈਂ ਅਕਸਰ ਇਹਨਾਂ ਨੂੰ ਮੈਨੂੰ ਉੱਥੇ 1-1.5 ਮਹੀਨੇ ਦਾ ਮੈਨੂੰ ਮੌਕਾ ਦੇ ਦਿਓ ਤੇ ਜਿੰਨੇ ਤੁਸੀਂ 2019 ਤੋਂ ਹੁਣ ਤੱਕ ਯਾਤਰੀ ਲੈ ਕੇ ਆਏ ਹੋ ਨਾ, ਤੇ ਆਪਾਂ ਮੈਂ 6 ਮਹੀਨੇ ਜਿੰਨੇ ਲਿਆਉਂ। ਕਿਉਂਕਿ ਸਮੇਂ ਦੇ ਹਾਣੀ ਹੋਣ ਦੀ ਸਾਨੂੰ ਲੋੜ ਹੈ। ਸਹੀ ਗੱਲ। ਸਾਨੂੰ ਦੱਸਣਾ ਪੈਣਾ ਵੀ ਅਸੀਂ ਆਹ ਚੀਜ਼ਾਂ ਬਣਾਈਆਂ, ਕ੍ਰੀਏਟ ਕੀਤੀਆਂ। ਇੱਥੇ ਕੋਈ ਪ੍ਰੋਬਲਮ ਨਹੀਂ, ਆਸਾਨੀਆਂ ਨੇ, ਕੋਈ ਤੁਹਾਨੂੰ ਸਿਕਿਉਰਿਟੀ ਇਸ਼ੂ ਨਹੀਂ ਆ। ਤੇ ਆਓ ਆ ਕੇ ਯਾਤਰਾ ਕਰੋ, ਵੇਖੋ ਇਹ ਜੋ ਪਾਕਿਸਤਾਨ ਦਾ ਮੈਨੂੰ ਪਤਾ ਬਹੁਤ ਵੱਡਾ ਇੱਕ ਟੂਰਿਜ਼ਮ ਜਿਹੜੀ ਸਾਈਟ ਹੈ, ਜਿਹੜੀ ਉਹ ਹੋਰ ਵਧੀਆ ਤਰੀਕੇ ਨਾਲ ਡਿਵੈਲਪ ਹੋ ਸਕਦੀ ਹੈ ਤੇ ਦੁਨੀਆ ਦੇ ਮੈਸੇਜ ਵੀ ਵਧੀਆ ਜਾ ਸਕਦਾ। ਤੇ ਨਾਲੇ ਭਾਈ ਨਾ ਕਈ ਜਿਵੇਂ ਕਹਿੰਦੇ ਨੇ ਕਈ ਥਾਵੇਂ ਮੈਨੂੰ ਲੱਗਦਾ ਸਿਕਿਉਰਿਟੀ ਦੇ ਮਸਲੇ ਕਰਕੇ ਹੁੰਦਾ ਹੈ ਵੀ ਬੰਦੇ ਜਾ ਨਹੀਂ ਸਕਦੇ ਨਾ। ਉਦੋਂ ਬਾਅਦ ਤਾਂ ਮੈਨੂੰ ਲੱਗਦਾ ਕਿਉਂਕਿ ਇਹਨਾਂ ਸਾਰਾ ਕੁਝ ਇੰਟੈਲੀਜੈਂਸ ਨੂੰ ਪਤਾ ਹੀ ਹੁੰਦਾ ਹੈ ਕਿ ਕਿੱਥੇ ਕੀ ਹੈ, ਗੂਗਲ ਮੈਪ ਤੇ ਕੀ ਕੁਝ ਨਹੀਂ ਪਿਆ, A to Z ਚੀਜ਼ਾਂ ਪਈਆਂ। ਇਹ ਤਾਂ ਕੋਈ ਮਸਲਾ ਨਹੀਂ। ਮੈਨੂੰ ਵੀ ਇਹ ਲੱਗਦਾ ਵੀ ਇਲਾਕੇ ਵੀ ਤੁਹਾਨੂੰ ਵੀ ਸਾਰੇ ਖੁੱਲਣੇ ਚਾਹੀਦੇ ਆ। ਉਹਦੇ ਨਾਲ ਕੀ ਹੈ, ਲੋਕ ਜੁੜਨਗੇ ਵੱਧ, ਆਉਣਗੇ, ਹਨਾ। ਇਹ ਤਾਂ ਹੈ। ਤੇ ਬਾਕੀ ਕਈ ਦੇਸ਼ਾਂ 'ਚ ਅਸੀਂ ਇਹ ਵੀ ਦੇਖਿਆ, ਮਤਲਬ ਸਾਨੂੰ ਤਾਂ ਨਹੀਂ ਹਜੇ ਤੱਕ ਕਿਸੇ ਨੇ ਇਨਵਾਈਟ ਕੀਤਾ। ਇੱਕ ਵਾਰ ਕੀਤਾ ਸਾਨੂੰ ਕੇਰਲਾ ਟੂਰਿਜ਼ਮ ਨੇ, ਜਿਹੜੀ ਸਾਡੀ ਸਾਊਥ ਇੰਡੀਆ ਦੀ ਸਟੇਟ ਹੈ, ਉੱਥੇ ਸਾਡੇ ਤੋਂ ਜਾਇਆ ਨਹੀਂ, ਉਹਨਾਂ ਨੇ ਟੂਰਿਜ਼ਮ ਲਈ ਬੁਲਾਇਆ ਸੀ। ਤੇ ਸਾਡੇ ਜਿਹੜੇ ਹਿੰਦੀ ਦੇ ਯੂਟਿਊਬਰ ਹਨ, ਉਹਨਾਂ ਨੂੰ ਕਈ ਮੁਲਕਾਂ ਨੇ ਮਤਲਬ ਐਜ਼ ਏ ਟੂਰਿਜ਼ਮ ਉਹਨਾਂ ਨੂੰ ਬੁਲਾਇਆ। ਮਤਲਬ ਜਿਹੜਾ ਉਹਨਾਂ ਦਾ ਟੂਰਿਜ਼ਮ ਡਿਪਾਰਟਮੈਂਟ ਹੈ, ਉਹਨਾਂ ਨੇ ਆਪ ਖਰਚ ਕਰਕੇ ਉਹਨਾਂ ਨੂੰ ਬੁਲਾਇਆ ਵੀ ਸਾਡੇ ਕੰਟਰੀ 'ਚ ਇੱਕ ਵਾਰ ਗੇੜਾ ਮਾਰ ਕੇ ਜਾਓ, ਤੁਸੀਂ ਦੇਖੋ। ਤੇ ਮਤਲਬ ਖਰਚਾ ਵੀ ਆਪ ਕਰਦਾ ਟੂਰਿਜ਼ਮ ਡਿਪਾਰਟਮੈਂਟ ਸਾਡਾ। ਵੀ ਸਾਡੇ ਉਹ ਕਿਉਂ ਕਰਦਾ? ਕਿਉਂਕਿ ਅੱਜ ਦੇ ਜ਼ਮਾਨੇ ਜੇ ਉਹਨਾਂ ਨੂੰ ਪਤਾ ਵੀ ਇੱਕ ਬੰਦੇ ਨੂੰ ਬੁਲਾਇਆ, ਹਨਾ, ਘੱਟੋ ਘੱਟ ਮੰਨ ਲਓ ਜੇ 10 ਲੱਖ ਤੱਕ ਚੀਜ਼ ਚਲੀ, 10 ਲੱਖ ਚੋਂ 100 ਵੀ ਆ ਗਏ, ਬਹੁਤ ਹੈ। ਮੈਂ ਇਹ ਗੱਲ ਕਰਦਾ ਵੀ ਮੈਨੂੰ ਲੱਗਦਾ ਵੀ ਜੇ ਟੂਰਿਜ਼ਮ ਡਿਪਾਰਟਮੈਂਟਾਂ ਦੀ ਗੱਲ ਹੈ, ਪੰਜਾਬ ਟੂਰਿਜ਼ਮ ਜਾਂ ਪਾਕਿਸਤਾਨ ਟੂਰਿਜ਼ਮ ਬਹੁਤ ਵਧੀਆ ਕੰਮ ਕਰਦੀ ਹੈ। ਮਤਲਬ ਇਹਨਾਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕ੍ਰੀਏਟ ਕੀਤੀਆਂ। ਲੇਕਿਨ ਉੱਥੇ ਗੱਲ ਹੈ ਮੇਰੀ, ਮੈਨੂੰ ਲੱਗਦਾ ਵੀ ਵਕਤ ਦੀ ਹਾਣੀ ਨਹੀਂ, ਟਾਈਮ ਦੀ ਹਾਣੀ ਨਹੀਂ। ਹੁਣ ਟਾਈਮ ਕਰਦਾ ਉਹਦੇ ਕੰਪੈਰੀਟਿਵਲੀ ਜੇ ਦਿੱਲੀ ਜਿਹੜੀ ਪਾਕਿਸਤਾਨ ਐਮਬੈਸੀ ਹੈ, ਤੇ ਮੈਂ ਤਾਂ ਉਹਨਾਂ ਨੂੰ ਸ਼ਾਬਾਸ਼ੀ ਵੀ ਤੇ ਉਹਨਾਂ ਨੂੰ ਕਰਾਂਗਾ, ਐਪਰੀਸ਼ੀਏਟ ਵੀ ਕਰੂੰਗਾ ਕਿ ਉਹਨਾਂ ਨੇ ਬਹੁਤ ਵੱਡਾ ਕਦਮ ਕਿ ਉਹ ਜਿਹੜੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਪਾਕਿਸਤਾਨ ਜਾ ਕੇ ਪਾਕਿਸਤਾਨੀ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਨੇ, ਤੇ ਉਹਨਾਂ ਨੂੰ ਵੀਜ਼ੇ ਦੀ ਆਸਾਨੀ ਨਾਲ ਦੇ ਜੀ। ਮੈਂ ਵੀ ਇੱਥੇ ਥੈਂਕ ਯੂ ਕਰਨਾ ਜੀ। ਤੇ ਮੈਨੂੰ ਵੀ ਜਦੋਂ ਵੀਜ਼ਾ ਮਿਲ ਗਿਆ, ਉਦੋਂ ਬਾਅਦ ਚ ਮੈਨੂੰ ਕਹਿੰਦੇ ਸਾਡਾ ਨਾਂ ਨਹੀਂ ਲਿਆ ਯਾਰ, ਇੱਕ ਵਾਰੀ ਵੀ ਨਹੀਂ ਕਹਿੰਦਾ ਸਾਨੂੰ ਸੁਲਾ ਮਾਰੀ ਵੀ, ਮਤਲਬ ਨਾ ਇਨ ਦੀ ਸੈਂਸ, ਕਿਉਂਕਿ ਮੈਂ ਤਾਂ ਬਣਾ ਰਿਹਾ ਸੀ ਦਿੱਲੀ ਦਾ।
ਮੈਂ ਐਮਬੈਸੀ ਜਾ ਕੇ ਵਲੌਗ ਬੰਦ ਕਰਤਾ ਤੇ ਮੈਂ ਉਦੋਂ ਬਾਅਦ ਚ ਕਹਿੰਦਾ ਵੀ ਵੀਜ਼ਾ ਮਿਲ ਗਿਆ ਜੀ ਤੇ ਵਧਾਈਆਂ ਹੋਣ ਸਿੱਧਾ। ਤੇ ਮੈਂ ਨਾ ਇਸ ਕਰਕੇ ਨਾ ਮੈਂ ਕਿਹਾ ਅਫੀਸ਼ੀਅਲ ਕਈ ਵਾਰੀ ਚੀਜ਼ਾਂ ਹੁੰਦੀਆਂ ਹਨ ਵੀ ਚੱਲ ਨਹੀਂ ਮੈਂਸ਼ਨ ਕਰੀਦਾ ਹਨਾ ਜਾਂ ਨਹੀਂ ਕਹੀਦਾ। ਉਹ ਕਹਿੰਦੇ ਬਸ ਤੁਸੀਂ ਵੀ ਐਂ ਬੋਲਣਾ ਸੀ ਵੀ ਦਿੱਲੀ ਐਮਬੈਸੀ ਦਾ ਧੰਨਵਾਦ ਵੀ ਪਾਕਿਸਤਾਨ ਜਿਹੜਾ ਹਾਈ ਕਮਿਸ਼ਨਰ ਵੀ ਉਹਨਾਂ ਨੇ ਵੀਜ਼ਾ ਦਿੱਤਾ ਤੇ ਬੜੀਆਂ ਚਾਹ ਪਾਣੀ ਪਿਲਾਇਆ ਆਦਰ ਮਾਨ ਕੀਤਾ। ਚਲੋ ਅੱਜ ਵਧੀਆ ਮੌਕਾ ਸਬਬ ਬਣ ਕੇ ਮੈਂ ਤੁਹਾਡੇ ਕੋਲ ਇਹਦੇ ਪੋਡਕਾਸਟ ਰਾਹੀਂ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ। ਬੜੇ ਵਧੀਆ ਬੰਦੇ ਆ ਤੇ ਹਾਲਾਂਕਿ ਕਈ ਐਮਬੈਸੀ 'ਚ ਨਾ ਤੁਹਾਨੂੰ ਪਤਾ ਤੁਸੀਂ ਪੈਰ ਵੀ ਨਹੀਂ ਪਾ ਸਕਦੇ ਮਤਲਬ ਕਿਉਂਕਿ ਹੁਣ ਅਸੀਂ ਤਾਂ ਵੀਜ਼ੇ ਅਪਲਾਈ ਕਰਦੇ ਹੀ ਰਹਿੰਦੇ ਹਾਂ ਘੁੰਮਣ ਫਿਰਨ ਕਰਕੇ ਕਿੰਨੇ ਕੰਟਰੀ ਜਾਣਾ ਹੁੰਦਾ ਹੈ ਨਾ। ਤੇ ਉੱਥੇ ਕਈ ਮੁਲਕਾਂ ਦਾ ਕੀ ਹੈਗਾ ਥਰਡ ਪਾਰਟੀ ਮਤਲਬ ਉਹਨਾਂ ਨੇ ਸੈਂਟਰ ਬਣਾਏ ਹੋਏ ਨੇ ਜਿਵੇਂ VFS ਆ ਸਾਡੇ ਚੱਲਦਾ ਹਾਂ ਤੁਸੀਂ ਵੀਜ਼ੇ ਉਹਦੇ ਥਰੂ ਹੀ ਅਪਲਾਈ ਕਰਨਾ ਤੁਹਾਨੂੰ ਡਾਇਰੈਕਟ ਐਮਬੈਸੀ ਜਾ ਹੀ ਨਹੀਂ ਸਕਦੇ ਤੁਸੀਂ। ਤੇ ਇੱਥੇ ਯਾਰ ਤੁਹਾਨੂੰ ਅੰਦਰ ਵੀ ਪਿਲਾਉਂਦੇ ਆ ਚਾਹ ਪਾਣੀ ਵੀ ਪਿਲਾਉਂਦੇ ਆ ਇੱਜ਼ਤ ਮਾਨ ਕਰਦੇ ਖਾਸ ਕਰਕੇ ਤੁਹਾਡੀ ਬੋਲੀ 'ਚ ਪੰਜਾਬੀ ਚਾਹੋ ਜੀ ਭਾਜੀ ਬੈਠੋ ਗੱਲਬਾਤ ਕਰੋ ਤੇ ਜੋ ਵਧੀਆ ਕੀ ਹੋ ਸਕਦਾ ਉਹਨਾਂ ਦਾ ਥੈਂਕ ਯੂ। ਬਿਲਕੁਲ ਥੈਂਕ ਯੂ। ਪਾਕਿਸਤਾਨ ਹਾਈ ਕਮਿਸ਼ਨ ਜਿਹੜਾ ਦਿੱਲੀ 'ਚ ਹੈ ਮੈਂ ਫਿਰ ਇੱਕ ਵਾਰੀ ਕਹਾਂ ਵੀ ਜਿਹੜਾ ਟੂਰਿਜ਼ਮ ਕੰਪਨੀਆਂ ਟੂਰਿਜ਼ਮ ਪੰਜਾਬ ਟੂਰਿਜ਼ਮ ਜਾਂ ਪਾਕਿਸਤਾਨ ਟੂਰਿਜ਼ਮ ਜਿੰਨਾ ਕੰਮ ਕਰਦੀ ਉਹਨਾਂ ਬਹੁਤਾ ਮੈਨੂੰ ਲੱਗਦਾ ਉਹਨਾਂ ਨੇ ਪਾਕਿਸਤਾਨ ਐਮਬੈਸੀ ਦਿੱਲੀ ਵਾਲਿਆਂ ਕਰ ਦਿੱਤਾ ਕਿਉਂਕਿ ਇਹਨਾਂ ਵੀਡੀਓਜ਼ ਦੀ ਰਾਹੀਂ ਇਹਨਾਂ ਵਲੌਗਸ ਦੀ ਰਾਹੀਂ ਤੁਹਾਡੇ ਨਵਨਕੁਰ ਦੇ ਨਵਦੀਪ ਦੇ ਪਿਛਲੀ ਵਾਰੀ ਤੁਸੀਂ ਆਏ ਇਹਨਾਂ ਸਾਰਿਆਂ ਦੇ ਵਲੌਗਾਂ ਗੁਰਚੇਤ ਹੁਣੀ ਆਏ ਉਹਨਾਂ ਵਾਰੀ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਸੋ ਮੈਨੂੰ ਲੱਗਦਾ ਪਾਕਿਸਤਾਨ ਦਾ ਇੱਕ ਵਧੀਆ ਤੇ ਬਿਹਤਰ ਇਮੇਜ ਬਣਾਉਣ ਦੇ ਵਿੱਚ ਦਿੱਲੀ ਵਿੱਚ ਪਾਕਿਸਤਾਨ ਐਮਬੈਸੀ ਦਾ ਬੜਾ ਯੋਗਦਾਨ ਉਹਨਾਂ ਕਿਰਦਾਰ ਮੈਨੂੰ ਲੱਗਦਾ ਪੰਜਾਬ ਟੂਰਿਜ਼ਮ ਦਾ ਜਾਂ ਪਾਕਿਸਤਾਨ ਟੂਰਿਜ਼ਮ ਵਾਲਿਆਂ ਦਾ ਡਿਪਾਰਟਮੈਂਟ ਦਾ ਨਹੀਂਗਾ ਜਿੰਨਾ ਐਮਬੈਸੀ ਵਾਲਿਆਂ ਦਾ। ਸਹੀ ਗੱਲ ਤੇ ਕਿਤੇ ਨਾ ਕਿਤੇ ਕ੍ਰੈਡਿਟ ਸਾਨੂੰ ਤੁਹਾਨੂੰ ਹਾਂਜੀ ਆਪਣਾ ਤਾਂ ਹੈਗਾ ਹੀ ਹਾਂ। ਸੋ ਅਸੀਂ ਤੇ ਕੋਸ਼ਿਸ਼ ਕਰਦੇ ਕਈ ਚੀਜ਼ਾਂ ਇਹ ਹੈ ਜੀ ਮਤਲਬ ਕਈ ਵਾਰੀ ਵੀਡੀਓ ਚਲੋ ਜਾਂਦੀ ਹੁੰਦੀ ਹੈ ਟੂਰਿਜ਼ਮ ਡਿਪਾਰਟਮੈਂਟ ਦੇ ਅਫੀਸ਼ੀਅਲ ਤੱਕ ਕਈ ਚੀਜ਼ਾਂ ਸਾਡੀਆਂ ਰਹਿ ਵੀ ਗਈਆਂ ਇਸ ਵਾਰ ਮੇਰੇ ਮਨ 'ਚ ਸੀਗਾ ਪਰਮਿਸ਼ਨ ਨਹੀਂ ਮਿਲੀਆਂ ਤੇ ਹੋਪ ਸੋ ਅਗਲੀ ਵਾਰੀ ਦਵਾ ਦੇਣਗੇ ਕਹਿ ਕੇ। ਕਿੱਥੇ ਦੀ ਮਿਲੀ ਪਰਮਿਸ਼ਨ? ਇੱਕ ਤਾਂ ਹਰੀ ਸਿੰਘ ਨਲੂਆ ਦਾ ਫੋਰਟ ਦੇਖਣਾ ਸੀਗਾ ਜਮਰਾਓ ਦਾ ਕਿਲਾ ਕਿਉਂਕਿ ਜਮਰਾਓ ਦੀ ਜਿਹੜੀ ਹਿਸਟਰੀ ਕੁਛ ਐਸੀ ਹੈ ਮਤਲਬ ਪੰਜਾਬ ਦਾ ਬੱਚਾ ਜਾਣਦਾ ਵੀ ਹਰੀ ਸਿੰਘ ਨਲੂਆ ਕੋਈ ਜਰਨੈਲ ਹੋਇਆ ਹੈ ਜਮਰਾਓ ਦਾ ਕਿਲਾ ਖਾਸ ਤੌਰ ਤੇ ਉਹਨਾਂ ਨਾਲ ਜੁੜਿਆ ਹੋਇਆ ਤੇ ਇੱਕ ਅੱਗੇ ਹੋਰ ਸਾਰਾ ਗੜੀ ਹਾਂ ਇੱਕ ਸਾਰਾ ਗੜੀ ਮੇਰੇ ਮਨ 'ਚ ਬੜਾ ਸੀਗਾ ਮੈਂ ਕਿਹਾ ਕਿ ਵੀ ਜਾਵਾਂਗੇ ਪਰ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਤੇ ਅਗਲੀ ਵਾਰੀ ਤੁਸੀਂ ਸਾਨੂੰ ਇਸ ਰੈਫਰੈਂਸ ਦੇ ਸਾਨੂੰ ਪਰਮਿਸ਼ਨ ਦੇ ਦਿਓ। ਟਿੱਲਾ ਜੋਗੀਆਂ ਰਹਿੰਦਾ ਵਾ ਟਿੱਲਾ ਜੋਗੀਆਂ ਦਾ ਉਹ ਤਾਂ ਫਿਰ ਆਪਣਾ ਜਦੋਂ ਬਾਹਰ ਦਾ ਰੂਟ ਸ਼ੁਰੂ ਹੋਇਆ ਨਾ ਤੇ ਆਪਾਂ ਉਦੋਂ ਕਰਨਾ ਨਾਲੇ ਪ੍ਰੋਮੋਸ਼ਨ ਵੀ ਕਰ ਦਿੰਦੇ ਥੋੜੀ ਜਿਹੀ ਆਪਣੇ ਟੂਰ। ਹਾਂ ਮੈਂ ਪ੍ਰੋਮੋਸ਼ਨ ਵੀ ਕਰਦਾ ਵੀ ਅਸੀਂ ਟੂਰ ਕਰ ਰਹੇ ਹਾਂ ਭਾਈ ਬਹੁਤ ਜਲਦ ਅਸੀਂ UK ਸ਼ਰੀਫ ਤੋਂ ਪਾਕਿਸਤਾਨ ਸ਼ਰੀਫ ਜੇ ਮੈਨੂੰ ਵੀਜ਼ਾ ਮਿਲ ਗਿਆ ਤੇ ਫਿਰ ਇੰਡੀਆ ਸ਼ਰੀਫ ਤੱਕ ਆਪਾਂ ਜਾਵਾਂਗੇ ਸਾਰੇ ਬਾਈ ਰੋਡ। ਗੱਡੀ ਸਾਨੂੰ ਸਪਾਂਸਰ ਜਿਹਨੇ ਕਰਨੀ ਹੋਵੇ ਸਾਨੂੰ ਦੱਸ ਸਕਦਾ ਯਾਰ ਐਵੇਂ ਸਪਾਂਸਰ ਆਪਾਂ ਥੋੜਾ ਦੇਣਾ ਨਾ ਉਹਨਾਂ ਦਾ ਲੋਗੋ ਲਾਵਾਂਗੇ ਉਹਨਾਂ ਦੀ ਕੰਪਨੀ ਦੀ ਮਸ਼ਹੂਰੀ ਕਰਾਂਗੇ। ਸਹੀ ਗੱਲ ਹੈ ਜੀ ਜਿਹੜਾ ਸਾਨੂੰ ਸਪਾਂਸਰ ਕਰਨਾ ਚਾਹੁੰਦਾ ਹੋਵੇ ਸਾਨੂੰ ਕਰ ਸਕਦਾ ਗੱਡੀ ਸਪਾਂਸਰ। ਸਾਡੇ ਮਨ 'ਚ ਨਾ ਚੱਲ ਰਿਹਾ ਹੈਗਾ ਕਿ ਪਹਿਲਾਂ ਪਾਕਿਸਤਾਨ ਤੋਂ ਬਥੇਰਿਆਂ ਨੇ ਕੀਤਾ ਇੰਡੀਆ ਤੋਂ ਬਥੇਰਿਆਂ ਨੇ ਕੀਤਾ ਸੈਪਰੇਟ ਵੀ ਅਸੀਂ ਦੋਵੇਂ ਭਰਾ ਸਾਂਝੇ ਪੰਜਾਬ ਦਾ ਕਰੀਏ ਦੋਵੇਂ ਹਨਾ ਤੇ ਉਧਰੋਂ UK ਤੋਂ ਸ਼ੁਰੂ ਕਰੀਏ UK ਤੋਂ ਸ਼ੁਰੂ ਹੋ ਕੇ ਤੇ ਇੰਡੀਆ ਡੈਡ ਐਂਡ ਤੱਕ ਜੇ ਮੈਨੂੰ ਵੀਜ਼ਾ ਮਿਲ ਜਾਏ ਡੈਡ ਐਂਡ ਇਸ ਤੋਂ ਗਿਆ ਮੈਂ ਵੀ ਇੰਡੀਆ ਦੇ ਅਖੀਰਲੇ ਬਾਰਡਰ ਤੱਕ ਉੱਥੇ ਤੱਕ ਆਪਾਂ ਘੁੰਮ ਜਾਈਏ। ਨਾਲ ਦੀ ਨਾਲ ਗੱਡੀ ਦੀ ਤੇ ਫਰਮਾਇਸ਼ ਹੈ ਵੀਜ਼ੇ ਦੀ ਵੀ ਦੇ ਦਿਓ ਮੈਨੂੰ ਵੀ ਮੈਂ ਵੀ ਇਸ ਟ੍ਰਿਪ ਦੇ ਵਿੱਚ ਇੰਡੀਆ ਵੇਖ ਕੇ ਆਵਾਂ। ਸਹੀ ਗੱਲ ਹੈ ਤੇ ਇਹ ਅਸੀਂ ਬਹੁਤ ਜਲਦ ਕਰਨ ਜਾ ਰਹੇ ਹਾਂ ਹੋਪਫੁਲੀ ਤੁਹਾਡੇ ਉਹ ਵਲੌਗ ਵੇਖਣ ਨੂੰ ਮਿਲਣਗੇ। ਜਿਵੇਂ ਉਹ ਨਹੀਂ ਕਿ ਸਰਤਾਜ ਦਾ ਗਾਣਾ ਹਾਲੇ ਤਾਂ ਬੰਦਸ਼ਾਂ ਨੇ ਜਦੋਂ ਰਸਤਾ ਖੁੱਲੂ ਦੇਖਾਂਗੇ ਹੈ ਚਲੋ ਰਸਤਾ ਖੁੱਲੂ ਹੀ ਨਾ ਮੈਂ ਤੇ ਆਨਾ ਨਾ ਵੀ ਮੈਂ ਕਦੀ ਇਸ ਗੱਲ ਤੇ ਨਹੀਂ ਆਖਿਆ ਨਾ ਵੀਡੀਓ ਪਾਈ ਵੀ ਉਹਨਾਂ ਇੰਨਾ ਜ਼ਰੂਰ ਕਰ ਲਿਆ ਵੀ ਵੀਜ਼ਾ ਨਹੀਂ ਦਿੱਤਾ ਇਹ ਨਾਰਾਜ਼ਗੀ ਦਾ ਹਿਸਾਬ ਨਹੀਂ ਕਦੀ ਕੀਤਾ ਦੇਣਗੇ ਨਾ ਇੱਕ ਦਿਨ। ਹਾਂਜੀ ਅਸੀਂ ਕੋ ਮਾੜਾ ਤੇ ਕਰਦੇ ਨਹੀਂ ਚੰਗਾ ਕਰਨ ਦੀ ਕੋਸ਼ਿਸ਼ ਕਰੀਦੀ। ਹਾਂਜੀ ਸਾਨੂੰ ਵੀ ਬੜੇ ਕਹਿੰਦੇ ਆ ਮਤਲਬ ਸਾਨੂੰ ਮੈਨੂੰ ਮੈਸੇਜ ਆਇਆ ਕਿ ਮੇਰੀ ਕਹਿੰਦੇ ਬਾਈ ਵੀ ਤੁਸੀਂ ਇਹਨਾਂ ਕੋਲੇ ਤੀਜੀ ਵਾਰ ਜਾਏ ਕਹਿੰਦੇ ਵੀ ਇਹਨਾਂ ਨੂੰ ਵੀ ਬੁਲਾ ਲਓ। ਹੁਣ ਮੈਂ ਕੀ ਕੰਮ ਸਾਡੇ ਹੱਥੋਂ ਬਸ ਨਹੀਂ ਹੈਗਾ ਪਰ ਇਹ ਵੀ ਸਰਕਾਰਾਂ ਮੈਨੂੰ ਲੱਗਦਾ ਕਿਸ ਦਿਨ ਖੁੱਲਣਗੀਆਂ ਬਾਈ ਸਦਾ ਤਾਂ ਨਹੀਂ ਚੀਜ਼ਾਂ ਇੱਕੋ ਜਿਹੀਆਂ ਦਿਲ 'ਚ ਨਰਮੀ ਪੈਦਾ ਹੋਏ ਹਾਂ ਦੇਖ ਹੋ ਜਾਂਦੀ ਹੈ ਰੱਬ ਨੇ ਚਾਹਿਆ ਇਹ ਵੀ ਪਾਣਾ ਮਿਲ ਜੂਗਾ। ਸਹੀ ਗੱਲ ਹੈ। ਅੱਛਾ ਜਦੋਂ ਆਏ ਪਾਕਿਸਤਾਨ ਤੇ ਹੋਰ ਦੋਸਤਾਂ ਦੇ ਵੀ ਫਿਰ ਵਲੌਗਰਸ ਦੇ ਹੁੰਦੇ ਮੈਸੇजेस ਕਾਲਸ ਜਿਹੜੇ ਸਾਊਥ ਵਾਲੇ ਮੈਂ ਬੜਾ ਚਾਹੁੰਦਾ ਹੁੰਦਾ ਮੇਰੀ ਨਵਨਕੁਰ ਨਾਲ ਗੱਲ ਹੁੰਦੀ ਸੀ ਕਿ ਤੁਹਾਡੇ ਕੇਰਲਾ ਤੋਂ ਇੱਕ ਆ ਅੰਨਾ ਬਾਈ ਉਹਨਾਂ ਉਹ ਆ ਮੈਂ ਕਿਹਾ ਬੜੇ ਵਧੀਆ ਨੇ ਉਹਨਾਂ ਵਰਗੇ ਲੋਕ ਜਾਣਾ ਚਾਹੁੰਦੇ ਮੈਨੂੰ ਚਾਹੁੰਦਾ ਲੱਗਦਾ ਹੁੰਦਾ ਵੀ ਜਿਹੜੇ ਡਿਫਰੈਂਟ ਕਲਚਰ ਨੇ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਣਾ ਮਿਲਾਇਆ ਜਾਵੇ। ਜਿਵੇਂ ਨਵਨਕੁਰ ਨੂੰ ਸੱਦਿਆ ਸੀ ਉਹਦੇ ਨਾਲ ਬੜਾ ਵਧੀਆ ਵਾਈਡ ਮੈਸੇਜ ਗਿਆ ਲੋਕਾਂ ਤੱਕ। ਇੱਕ ਹਿੰਦੂ ਵਲੌਗਰ ਆਇਆ ਪਾਕਿਸਤਾਨ ਘੁੰਮ ਕੇ ਗਿਆ ਤੇ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਅਸੀਂ ਉਹਨੂੰ ਕੁਝ ਨਹੀਂ ਆਖਿਆ ਵੀ ਤੂੰ ਇਦਾਂ ਕਹਿ ਉਦਾਂ ਕਹਿ ਆਪਣੇ ਵੀ ਸ਼ੇਅਰ ਕੀਤਾ। ਹਾਂ
ਥੱਲੇ ਜੇ ਹਰ ਵੀਡੀਓ ਤੇ ਉਹਦੇ 4-5000 ਕਮੈਂਟ ਹੁੰਦਾ ਸੀ, ਉਹਦੇ ਚ ਇੱਕ ਅੱਧਾ ਕਮੈਂਟ ਨੈਗੇਟਿਵ ਹੁੰਦਾ ਸੀ, ਨਹੀਂ ਤੇ ਕਹਿੰਦੇ ਸੀ ਯਾਰ ਵੀ हमने तो सोचा नहीं था पाकिस्तान इस तरह का है। ਅਸਲ 'ਚ ਨਾ ਮੀਡੀਆ ਕੁਛ ਹੋਰ ਦਿਖਾ ਰਿਹਾ ਨਾ। ਅਸਲ ਜਿਹੜਾ ਬੰਦਾ ਹੁਣ ਇੱਥੇ ਆ ਕੇ ਵਾਪਸ ਮੁੜ ਜਾਂਦਾ, ਉਹ ਕਿਉਂ ਕਹਿੰਦਾ ਵੀ ਉਧਰ ਤਾਂ ਪਿਆਰ ਹੀ ਵਾਲਾ, ਉਹਦਾ ਕਾਰਨ ਮੈਨੂੰ ਲੱਗਦਾ ਇਹ ਵੀ ਹੈ ਕਿਉਂਕਿ ਦਿਖਾਇਆ ਪਹਿਲਾਂ ਕੁਝ ਹੋਰ ਜਾਂਦਾ, ਅਗਲੇ ਨੂੰ ਇੱਥੇ ਆ ਕੇ ਹੋਰ ਮਿਲਦਾ, ਤਾਂ ਕਹਿੰਦਾ ਵੀ ਯਾਰ ਉੱਥੇ ਤਾਂ ਪਿਆਰ ਹੀ ਵਾਲਾ, ਇਹ ਚੀਜ਼ਾਂ ਹੈਗੀਆਂ। ਤੇ ਦੂਜਾ ਹੈ ਵੀ ਆਉਣਗੇ ਕਾਫੀ ਦਿਨ, ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਦੋ ਦਿਨ ਪਹਿਲਾਂ ਸ਼ਿਵਾਰਸ਼ ਰੋਟੀ ਪਾ ਰਹੇ ਹਾਂ ਢਿੱਲੋਂ ਸਾਹਿਬ ਨੂੰ, ਠੀਕ ਹੈ, ਤੇ ਮੈਨੂੰ ਕਹਿੰਦੇ ਆ ਵੀ ਸਾਨੂੰ ਵੀ ਯਾਰ ਕਹੋ, ਸਾਨੂੰ ਵੀ ਕਹੋ। ਅੱਛਾ ਹਿੰਦੀ ਦੇ ਵੀ ਇੱਕ ਦੋ ਦੇ ਮੈਨੂੰ ਮੈਸੇਜ ਆਏ ਪਹਿਲਾਂ, ਹਾਂ ਹਿੰਦੀ ਵਾਲੇ ਕਿਹੜੇ ਇੱਕ ਤਾਂ ਮੁੰਡਾ ਇੰਡੋ ਟਰੈਕਰ ਹੈ, ਉਹਦੇ 1.5 ਮਿਲੀਅਨ ਸਬਸਕ੍ਰਾਈਬਰ, ਉਹਨਾਂ ਨੂੰ ਕਹੋ ਤੁਸੀਂ ਜ਼ਰੂਰ ਅਸੀਂ, ਹਾਂ ਮੈਂ ਆ ਗਿਆ ਉਹਨਾਂ ਉਹ ਰਾਜਸਥਾਨ ਦਾ ਵੀਜ਼ਾ ਕਲਚਰ ਵੱਖਰਾ ਹੋ ਗਿਆ। ਵੀਜ਼ਾ ਲੈਣ ਤੋਂ ਮਤਲਬ ਇਹ ਨਹੀਂ ਹੈ ਵੀ ਅਸੀਂ ਐਮਬੈਸੀ 'ਚ ਬੈਠੇ ਮੈਂ ਤਰਲਾ ਮਾਰ ਲਈਦਾ, ਵੈਸੇ ਉਹ ਆਪਣੇ ਬੜੇ ਚੰਗੇ ਨੇ ਦੇ ਵੀ ਦਿੰਦੇ ਆ। ਤੇ ਫਿਰ ਪਰਮਵੀਰ ਦੇ ਮੁੰਡਾ ਇੱਕ ਬਹੁਤ ਸੋਹਣੇ ਵੀਡੀਓ, ਉਹ ਵੀ ਹਿੰਦੀ 'ਚ ਬਣਾਉਂਦਾ ਨਾ। ਹਾਂਜੀ ਪੈਸੇਂਜਰ ਪਰਮਵੀਰ, ਹਾਂ ਉਹ ਵੀ ਪੋਡਕਾਸਟ ਦੀ ਰਾਹੀਂ ਉਹਨੂੰ ਵੀ ਤੁਸੀਂ ਜ਼ਰੂਰ ਆਓ ਦਾਵਤ ਸਾਨੂੰ, ਪੋਡਕਾਸਟ 'ਚ ਦਾਵਤ ਦਿੱਤੀ। ਹਾਂ ਤੇ ਅੰਨਾ ਬਾਈ ਦਾ ਨਾਂ ਨਹੀਂ ਮੈਨੂੰ ਆਉਂਦਾ, ਉਹ ਸਾਊਥ ਤੋਂ ਨੇ, ਸਾਊਥ ਦੇ ਨਹੀਂ ਮੈਨੂੰ ਯਾਦ, ਪਰ ਹੈਗੇ ਆ ਮੈਨੂੰ ਪਤਾ, ਮੈਂ ਦੇਖਿਆ। ਤੇ ਆਇਆ ਵੀ ਹੌਲੀ ਹੌਲੀ ਬਾਈ ਪਤਾ ਲੱਗੀ ਜਾਂਦਾ ਨਾ, ਜਿਵੇਂ ਆਉਣਗੇ ਸਾਰੇ। ਤੇ ਇਹ ਹੈ ਜਿਵੇਂ ਹੁਣ ਪੰਜਾਬ 'ਚ ਤਾਂ ਕਿਉਂਕਿ ਸਾਡਾ ਤਾਂ ਰੀਜਨਲ ਲੈਂਗੁਏਜ ਹੈ, ਪੰਜਾਬ ਦਾ ਆਲਮੋਸਟ ਮੈਨੂੰ ਦਾ 5-7 ਮੇਨ ਹੈਗੇ ਆ ਜਿਹੜੇ ਆਉਂਦੇ ਆ ਟਰੈਵਲਿੰਗ 'ਚ ਖਾਸ ਕਰਕੇ, ਹਨ। ਇੰਡੀਆ ਦੇ ਵੀ ਮੈਨੂੰ ਲੱਗਦਾ ਤੁਸੀਂ ਲਾ ਲਓ ਵੱਧ ਤੋਂ ਵੱਧ 30-40 ਹੋਣਗੇ, ਵੱਧ ਤੋਂ ਵੱਧ 100 ਹੈ ਜੋ ਮੰਨ ਕੇ ਵਿੱਚ ਹੀ ਸਾਊਥ ਸੂਥ ਦੇ ਨੇ ਲਾ ਲਓ ਜਿਹੜੇ ਮਤਲਬ ਕੰਮ ਕਰ ਰਹੇ ਇੱਕ ਦੂਜੇ ਨੂੰ ਦੇਖ ਕੇ ਸਾਰੇ ਆਉਣਗੇ। ਮੈਂ ਆਪਣੇ 2.5 ਤਾਂ ਆ ਗਿਆ ਵੀ ਅੱਧਾ ਮੈਂ ਵੀ ਹੈ ਨਾ ਟਰੈਵਲਿੰਗ 'ਚ ਆ ਗਿਆ ਹੁਣ, ਕਿਉਂਕਿ ਇੱਕ ਟਰੈਵਲ ਦਾ ਟੂਰ ਮੈਂ ਵੀ ਕਰ ਲਿਆ। ਹਾਂ ਤੇ ਚਲੋ ਜੀ ਹੌਲੀ ਹੌਲੀ ਇੱਥੇ ਵੀ ਆਪਾਂ ਕਰਦੇ ਰਹੀਦਾ, ਕੋਸ਼ਿਸ਼ ਕਰਦੇ ਰਹੀਦਾ। ਚਲੋ ਇੱਕ ਤੇ ਲੋਕ ਜੁੜਦੇ ਆ, ਇੱਕ ਨਾਲ ਇਹ ਜਿਹੜਾ ਨੈਗੇਟਿਵ ਕੁਝ ਚੀਜ਼ਾਂ ਨੇ ਲੋਕਾਂ ਦੇ ਦਿਮਾਗਾਂ 'ਚ, ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਹੈ। ਆਸਾ ਬਿਹਤਰ ਹੈ। ਫਿਰ ਤੁਹਾਡੇ ਦੁਨੀਆ ਦੇ ਟੂਰ ਤੇ ਬਣਾ ਜਾਂਦੇ ਕਿ ਸਾਰਿਆਂ ਨੂੰ ਔਖਾ ਟੂਰ ਕਿਹੜਾ ਲੱਗਾ, ਪੈਸੇ ਜਿੱਥੇ ਬਹੁਤੇ ਲੱਗੇ ਤੇ ਐਫਰਟ ਵੀ ਬਹੁਤੀ ਲੱਗੀ ਤੇ ਲੱਗਦਾ ਵੀ ਪੰਗਾ ਲੈ ਲਿਆ। ਔਖਾ ਤਾਂ ਨਹੀਂ ਬਈ, ਮੈਨੂੰ ਤਾਂ ਕੋਈ ਨਹੀਂ ਲੱਗਿਆ। ਸਾਰੇ ਤੁਹਾਡੇ ਤੇ ਡਿਪੈਂਡ ਕਰਦਾ ਹੁੰਦਾ ਸਿਚੁਏਸ਼ਨ ਤੇ, ਹਨਾ ਵੀ ਜੇ ਤੁਹਾਨੂੰ ਲੱਗਦਾ ਯਾਰ ਵੀ ਤੁਸੀਂ ਅੱਕ ਜਾਂਦੇ ਹੋ ਵੀ ਮੈਂ ਤਾਂ ਯਾਰ ਵੀ ਜਦੋਂ ਤੁਸੀਂ ਸਿਰਫ ਪੈਸੇ ਲਈ ਕੰਮ ਕਰਦੇ ਹੋ, ਫਿਰ ਮੈਨੂੰ ਲੱਗਦਾ ਬੰਦਾ ਅੱਕ ਜਾਂਦਾ ਕਿਸੇ ਟਾਈਮ, ਜੇ ਤੁਸੀਂ ਮਨੋਂ ਨਹੀਂ ਕਰਦੇ ਨਾ, ਫਿਰ ਬੰਦੇ ਨੂੰ ਲੱਗਦਾ ਯਾਰ ਵੀ ਛੱਡ ਪਰੇ ਕਿੱਥੇ ਤੁਰੇ ਕਰਦੇ ਆ, ਰੈਸਟ ਚਾਹੀਦੀ ਹੈ। ਹਾਂ ਤੇ ਇੱਕ ਇਹ ਆ ਵੀ ਇੱਕ ਨਾ ਸਾਡਾ ਇਹ ਫਰਕ ਪੈਂਦਾ, ਜਿਵੇਂ ਅਸੀਂ ਫੈਮਿਲੀ ਆ, ਮੈਂ ਦੇਖੋ ਜੀ ਫੈਮਿਲੀ ਕਰਕੇ ਨਾ ਸਾਨੂੰ ਫੈਮਿਲੀਆਂ ਬਹੁਤ ਇਨਵਾਈਟ ਕਰਦੀਆਂ, ਮਤਲਬ ਹਜੇ ਅਸੀਂ ਹਾਲਾਂਕਿ ਜਾਂਦੇ ਨਹੀਂ ਹੈਗੇ। ਤੇ ਅੱਛਾ ਕਈ ਬੰਦੇ ਮੈਂ ਨਾਲ ਅਜੇ ਵੀ ਗੱਲ ਕਰਨਾ, ਕਈ ਬੰਦੇ ਇਹ ਵੀ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਫ੍ਰੀ ਦਾ ਖਾਣ ਗਿੱਜੇ ਹੋ, ਮਤਲਬ ਵੀ ਤੁਸੀਂ ਵੀ ਹਰੇਕ ਥਾਂ ਨਹੀਂ ਮਿਲ ਜਾਂਦੇ। ਮੈਂ ਕਹਿੰਦਾ ਅਸੀਂ ਜਵਾਬ ਇੰਨਾ ਦਿੰਦੇ ਆ ਲੋਕਾਂ ਨੂੰ, ਮਤਲਬ ਵੀ ਸਾਨੂੰ ਇਨਵੀਟੇਸ਼ਨ ਇੰਨੇ ਕੁ ਜ਼ਿਆਦਾ ਹੁੰਦੇ ਆ ਨਾ, ਮਤਲਬ ਵੀ ਸਾਡੇ ਕੋਲ ਕਿਉਂਕਿ ਭਾਵੇਂ ਤਾਂ ਸਾਡੀ ਕੈਮਿਸਟਰੀ ਲਾ ਲਓ, ਦੋਨੋਂ ਦਾ ਮੈਚ ਪਏ ਆ ਵੀ ਇੱਕ ਦੂਜੇ ਹਸਬੈਂਡ ਵਾਈਫ ਆ ਨਾ, ਇਕੱਠੇ ਪਹਿਲਾਂ ਪੜ੍ਹੇ ਆ, ਰਿਸਪੈਕਟ ਹੈ ਇੱਕ ਰਿਸ਼ਤੇ ਦੀ ਹੈ, ਤਾਂ ਕਰਕੇ ਲੋਕਾਂ ਨੂੰ ਪਿਆਰੇ ਲੱਗਦੇ ਆ। ਮਤਲਬ ਉਹ ਹਰੇਕ ਨੂੰ ਹੁੰਦਾ ਵੀ ਸਾਡੇ ਘਰੇ ਆਉਣ, ਸਾਡੇ ਘਰੇ ਰਹਿਣ, ਮਤਲਬ ਕਿਤੇ ਨਾ ਜਾਣ, ਹਨਾ। ਅੱਛਾ ਮੈਂ ਤੁਹਾਨੂੰ ਜਿਹੜਾ ਕਹਿੰਦਾ ਸੀ ਵੀ ਫ੍ਰੀ ਦਾ ਖਾਣਾ ਕਿ ਮੇਰੀ ਗੱਲ ਯਾਦ ਆ ਗਈ, ਹੋਟਲ ਦੀ ਅਸੀਂ ਗਏ ਕੈਨੇਡਾ, ਮੇਰੇ ਚਾਚਾ ਜੀ ਦੀ ਬੇਟੀ ਸੀ ਕੁਲਦੀਪ, ਹਨਾ, ਤੇ ਅਸੀਂ ਉਹਨਾਂ ਦੇ ਘਰੇ ਉੱਥੇ ਮਤਲਬ ਰਹੇ, ਤੇ ਮੈਨੂੰ ਕਹਿੰਦਾ ਮੈਨੂੰ ਮੈਸੇਜ ਆਏ ਕਦੇ ਦਵਾ ਬਾਅਦ ਚ, ਮੈਂ ਤਾਂ ਹੁਣ ਰਿਪਲਾਈ ਘੱਟ ਹੀ ਕਰਦਾ ਹੁੰਦਾ, ਮਤਲਬ ਵੀ ਚੱਕ ਕੇ ਜੇ ਤੂੰ ਦਬਾਓ ਨਹੀਂ ਤੈਨੂੰ ਦੇਖਣਾ ਕੁਝ ਹੋਰ ਦੇਖ ਲੈ ਭਾਈ, ਬਥੇਰਾ ਕੁਝ ਪਏਗਾ ਵੀ ਨਾ ਅਗਲੇ ਨਾਲ ਬੈਸੋ। ਮੈਨੂੰ ਕਹਿੰਦਾ ਤੂੰ ਹੋਟਲ ਚ ਕਿਉਂ ਨਹੀਂ ਰਹਿੰਦਾ ਲੈ, ਵੀ ਮੇਰੀ ਚਾਚੇ ਦੀ ਕੁੜੀ ਹੈ ਵੀ ਮੈਂ ਉਹਦੇ ਘਰੇ ਰਹੂੰਗਾ ਕਿ ਹੋਟਲ ਤੇ ਰਹੂੰਗਾ, ਮੈਂ ਦਿਮਾਗ ਕਰਿਆ ਪਿਆ ਯਾਰ ਲੋਕਾਂ ਦਾ ਵੀ ਤੂੰ ਜਿੱਥੇ ਜਾਏਗਾ ਤੂੰ ਹੋਟਲ ਚ ਰਹੇਗਾ, ਉੱਥੇ ਵੀ ਤੇਰਾ ਆਪਦਾ ਰਿਸ਼ਤੇਦਾਰ ਉਹਦੇ ਕੋਲ ਹੀ ਰਹੇਗਾ। ਤੇ ਦੂਜੀ ਗੱਲ ਇਹ ਆ ਜਾਂਦੀ ਹੈ ਭਾਈ ਜਿਵੇਂ ਆਪਣੀ ਔਖੇ ਦੀ ਸੀ, ਇੱਕ ਤਾਂ ਸਾਨੂੰ ਫੈਮਲੀਆਂ ਮਿਲਦੀਆਂ, ਉਹਦੇ ਕਰਕੇ ਸਾਨੂੰ ਉਪਰਾ ਬਣਨੀ ਨਾਲ ਮਤਲਬ ਪਿਆਰ ਹੁੰਦਾ, ਘਰ ਦੀ ਗੱਲ ਹੋ ਜਾਂਦੀ ਹੈ, ਹਨਾ। ਤੇ ਦੂਜਾ ਇਹ ਹੈ ਵੀ ਤੁਹਾਡੇ ਕੰਮ ਤੇ ਡਿਪੈਂਡ ਆ, ਤੁਹਾਨੂੰ ਐਂ ਲੱਗਦਾ ਵੀ ਬਾਹਲਾ ਔਖਾ ਵੀ ਆਪਾਂ ਕਿੱਥੇ ਫਸ ਗਏ ਯਾਰ, ਵੀ ਸਿਰਫ ਜਿੱਦਾਂ ਤੁਸੀਂ ਪੈਸੇ ਲਈ ਕਰਦੇ ਹੋ, ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਨਵੇਂ ਯੂਟਿਊਬਰ ਸਟਾਰਟ ਹੋਣੇ, ਨਵੇਂ ਮੁੰਡੇ ਕਰ ਸਕਦੇ, ਜਿਹਦਾ ਬੰਦਾ ਕੋਈ ਕਰੂਗਾ ਦਿਨੋਂ ਤਾਂ ਬੰਦਾ ਕਰਦਾ ਰਹੂ, ਫਿਰ ਤਾਂ ਕੁਝ ਵੀ ਔਖਾ ਨਹੀਂ, ਫਿਰ ਔਖਾ ਹੀ ਔਖਾ, ਨਹੀਂ 2 ਦਿਨ ਕਰੋ, 5 ਦਿਨ ਕਰੋ, 10 ਦਿਨ ਕਰੋ, ਆਕੇ ਜਾਊਗਾ, ਹਨਾ। ਅੱਛਾ ਕੋਈ ਐਸਾ ਐਕਸਪੀਰੀਅੰਸ, ਬੈਡ ਐਕਸਪੀਰੀਅੰਸ ਵੀ ਰਿਹਾ ਇੰਨੇ ਸਾਰੇ ਸਫ਼ਰ ਜਿੰਨੇ ਮੁਲਕਾਂ ਸਫ਼ਰ ਜਿੱਥੇ ਲੱਗਾ ਹੋਵੇ ਕਿ ਯਾਰ ਅਨਸਕਿਊਰ ਜਿਹਾ? ਹਾਂ ਅਫਰੀਕਾ 'ਚ ਲੱਗਿਆ, ਮਤਲਬ ਕਦੇ ਜਦੋਂ ਅਫਰੀਕਾ ਸੀਗਾ, ਕਿਉਂਕਿ ਉਹ ਕੰਟੀਨੈਂਟ ਹੀ ਥੋੜਾ ਜਿਹਾ ਹੈ ਓਬਵੀਅਸਲੀ, ਜਿੱਥੇ ਮਤਲਬ ਪੈਸਾ ਘੱਟ ਹੈ, ਜੌਬਸ ਘੱਟ ਹੈ, ਉੱਥੇ ਫਿਰ ਕ੍ਰਾਈਮ ਵੀ ਆਉਂਦਾ ਨਾਲ,
ਉੱਥੇ ਫਿਰ ਇਹ ਹੁੰਦਾ ਵੀ ਕਈ ਵਾਰੀ ਯਾਰ ਊਂ ਨਾ ਕੋਈ ਉਹ ਕਰ ਲੇ ਵੀ ਮਾਰ ਮੂੜ ਦੇ ਹਨਾ, ਕਈ ਵਾਰੀ ਇਹੋ ਜਿਹੇ ਇਲਾਕਿਆਂ 'ਚ ਹੁੰਦਾ। ਪਰ ਹਾਲੇ ਤੱਕ ਨਾ ਲੋਕ ਵਧੀਆ ਹੀ ਮਿਲੇ ਸਾਨੂੰ। ਕਈ ਕਹਿੰਦੇ ਜਿਵੇਂ ਪਰਮਾਤਮਾ ਕਹਿੰਦਾ ਚੰਗੇ ਨੂੰ ਚੰਗਿਆਂ ਨੂੰ ਹੀ ਬੁਲਾਉਂਦੇ। ਹਾਂ, ਚੰਗੇ ਤੋਂ ਚੰਗੇ ਮਤਲਬ ਕਦੇ ਵੀ ਐਸੇ ਸਟੱਕ ਨਹੀਂ ਹੋਏ ਵੀ ਜਿਹੜਾ ਇਹੋ ਜਿਹੇ ਵੀ ਯਾਰ ਇਨਸੀਡੈਂਟ ਕੋਈ ਵਾਪਰਿਆ ਹੋਵੇ, ਤੇ ਵਧੀਆ ਹੀ ਹੁੰਦਾ ਹਮੇਸ਼ਾ। ਅੱਛਾ, ਇਹ ਇਸੇ ਗੱਲ ਤੋਂ ਮੈਂ ਇਰਾਨ ਗਿਆ। ਇਰਾਨ ਜਾਣ ਤੋਂ ਪਹਿਲਾਂ ਨਾ ਜਿਹੜੇ ਅਸੀਂ ਕਿਉਂਕਿ ਉਹ ਕਰੂਜ਼ 'ਚ ਜਾਣਾ ਸੀ, ਕਰੂਜ਼ ਕਹਿੰਦੇ ਆ ਉਹਦੇ 'ਚ ਗੱਡੀ ਰੱਖ ਕੇ ਉਹਨੂੰ ਕੀ ਕਹਿੰਦੇ ਆ ਵੀ ਅਸੀਂ ਉਹ ਸ਼ਾਰਜਾ ਤੋਂ ਇਰਾਨ ਆਉਣਾ ਸੀ। ਸਾਡੇ ਨਾਲ ਇਰਾਨ ਦੀਆਂ ਬਹੁਤ ਸਾਰੀਆਂ ਫੈਮਲੀਆਂ ਸੀ, ਉਹ 'ਚੋਂ ਇਰਾਨ ਦੇ 3-4 ਮੁੰਡੇ ਸੀ ਸਾਡੇ ਨਾਲ। ਉਹ ਸਾਨੂੰ ਹੀ ਡਰਾਈ ਜਾਣਾ ਇਰਾਨ ਵਾਲੇ ਵੀ ਉੱਥੇ ਤੇ ਸੇਫ ਨਹੀਂ, ਕਿਉਂਕਿ ਦੁਬਈ ਰਹਿੰਦੇ ਉਹਨਾਂ ਨੂੰ ਉਰਦੂ ਵੀ ਆਉਂਦੀ, ਇੱਥੋਂ ਹਿੰਦੀ ਉਰਦੂ ਥੋੜੀ ਆਉਂਦੀ ਹੈ, ਤੇ ਉਹ ਚੰਗੇ ਵੀ ਮੁੰਡੇ ਬਹੁਤ ਸੀ ਜਿਹੜੇ ਉੱਥੋਂ ਹੀ ਸਾਡੇ ਦੋਸਤ ਬਣੇ। ਸਾਨੂੰ ਆਪਣੇ ਘਰਾਂ ਤੱਕ ਆਪਣੀ ਫੈਮਿਲੀ 'ਚ ਲੈ ਕੇ ਖਾਣਾ ਖਵਾਇਆ। ਤੇ ਮੈਨੂੰ ਮੈਂ ਇਰਾਨ ਦਾ 2200 ਕਿਲੋਮੀਟਰ ਬਾਈ ਰੋਡ ਕੀਤਾ। ਮੈਨੂੰ ਮਾੜੇ ਬੰਦੇ ਇੱਕ ਦੋ ਟੱਕਰੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਇੱਕ ਤੇ ਸਿਮ ਕਾਰਡ ਲੈਣ ਲੱਗੇ, ਉਹਨੇ ਆਖਿਆ ਵੀ ਇੱਕ ਤੋਂ ਮੈਂ ਇਹਨਾਂ ਨੂੰ ਲੁੱਟ ਲਾ, ਪੈਸੇ ਲੈ ਲਾ। ਨਹੀਂ ਬਈ, ਪਤਾ ਕੀ, ਮੈਂ ਸੌਰੀ ਤੁਸੀਂ ਗੱਲ ਕਰਾਂ, ਲੁੱਟ ਖੋਹ ਨਹੀਂ ਚੱਲਦੀਆਂ ਰਹਿੰਦੀਆਂ। ਮੈਂ ਉਹਨੂੰ ਬੈਡ ਐਕਸਪੀਰੀਅੰਸ 'ਚ ਨਹੀਂ ਮੰਨਦਾ। ਨਹੀਂ, ਮੈਂ ਹੋਰ ਗੱਲ ਕਰਾਂਗਾ ਵੀ ਜਿਸ ਤਰ੍ਹਾਂ ਸਾਨੂੰ ਉਹ ਲੋਕ ਜਿਹੜੇ ਰਾਹ ਜਾਂਦੇ ਆ ਸਾਨੂੰ ਚਾਹ ਪਿਉਂਦੇ ਰਹੇ ਖਿਲਾਰ ਕੇ, ਜਦੋਂ ਗੱਡੀ ਵੇਖ ਕੇ ਵੀ ਦੁਬਈ ਨੰਬਰ ਦੀ ਗੱਡੀ ਆ, ਇਹ ਬਾਹਰ ਦੇ ਲੋਕ ਨੇ, ਪਾਕਿਸਤਾਨੀ ਨੇ, ਤੇ ਉਹ ਪਿਆਰ ਕਰਦੇ ਰਹੇ, ਘਰਾਂ ਦਾ ਖਾਣਾ ਖਵਾਇਆ। ਮੈਂ ਉਹਨਾਂ ਚੰਗੇ ਬੰਦਿਆਂ ਨੂੰ ਕਿਵੇਂ ਭੁੱਲ ਜਾ, ਉਹਨਾਂ ਦੋਵਾਂ ਨੂੰ ਕਿਵੇਂ ਉਹਨਾਂ ਦਾ ਨਾਂ ਲਿਆ ਜਿਨ੍ਹਾਂ ਨੇ ਸਾਡੇ ਨਾਲ ਕੋਸ਼ਿਸ਼ ਕੀਤੀ। ਮਤਲਬ ਵੀ ਉਹ ਸਾਨੂੰ ਇਹ ਚਾਹੀਦਾ ਤੇ ਇਹ ਹੈ ਨਾ ਵੀ ਜਿਨ੍ਹਾਂ ਨੇ ਸਾਡਾ ਅੱਛਾ ਵਰਤਾਓ ਕੀਤਾ ਅਸੀਂ ਉਹਨਾਂ ਦਾ ਨਾਂ ਲਈਏ, ਬਜਾਏ ਇਸ ਤਰ੍ਹਾਂ ਜਿਹਨਾਂ ਮਾੜਾ ਕੀਤਾ ਉਹਨਾਂ ਦਾ ਲਈਏ। ਸਹੀ ਗੱਲ ਹੈ। ਸੋ ਇਹ ਮੈਨੂੰ ਲੱਗਦਾ ਟੀਚਾ ਹੋਣਾ ਚਾਹੀਦਾ। ਇਹ ਸੁਭਾਵਿਕ ਹੈ। ਜਿਵੇਂ ਤੁਸੀਂ ਕਹਿੰਦੇ ਸੀ ਤੁਹਾਨੂੰ ਇਰਾਨ ਵਾਲੇ ਡਰਾਉਂਦੇ ਸੀ, ਅਸੀਂ ਜਦੋਂ ਕੀਨੀਆ ਗਏ ਨਾ, ਉੱਥੇ ਜਿਹੜੇ ਮੈਂ ਡੈਜ਼ਰਟ ਦੀ ਗੱਲ ਕਰਾਂ, ਚਲਾਬੀ ਡੈਜ਼ਰਟ ਆ, ਅਸੀਂ ਉੱਥੇ ਮਤਲਬ ਜਾਣਾ ਸੀ। ਉੱਥੇ ਨਾ ਕਬੀਲੇ ਸੀ 2-3, ਉਹ ਦੇਖ ਕੇ ਆਉਣੇ ਸੀ। ਕਈਆਂ ਨੇ ਸਾਨੂੰ ਮੈਸੇਜ ਬੜੇ ਆਏ ਪਰਸਨਲੀ, ਘਰੋਂ ਵੀ ਆਏ, ਕਹਿੰਦੇ ਵਲੌਗ ਦੇਖਦੇ ਆ, ਤੇ ਘਰ ਦੇ ਜਿਹਨਾਂ ਨੂੰ ਬਾਹਰ ਹੁੰਦੇ ਵਲੌਗ ਦੇਖ ਲੈਂਦੇ ਬਸ। ਤੇ ਉਹ ਕਹਿੰਦੇ ਜਦੋਂ ਪਹਿਲਾ ਵਲੌਗ ਪਾਇਆ ਮੈਂ, ਕਹਿੰਦਾ ਕਿੱਥੇ ਨਹੀਂ ਫਿਰਦਾ ਤੂੰ, ਮਤਲਬ ਇਹਨੂੰ ਕੁੜੀ ਨੂੰ ਕਹਿੰਦੇ ਦੋਨੇ ਜਾਣੇ ਕਿੱਥੇ ਤੁਸੀਂ ਆਏ ਹੋਊਗਾ। ਫਿਰ ਮੈਂ ਤਾਂ ਮੁੜ ਵੀ ਆਏ, ਕਿਉਂਕਿ 5-7 ਦਿਨ ਵਲੌਗ ਲੇਟ ਹੁੰਦੇ ਆ, ਹੈਨਾ। ਤੇ ਉਹ ਮੈਨੂੰ ਲੋਕ ਵੀ ਕਹੀ ਜਾਣ, ਕਹਿੰਦੇ ਇੱਥੇ ਜਾ ਨਾ, ਮਤਲਬ ਵੀ ਇਹ ਤਾਂ ਬਹੁਤ ਖਤਰਨਾਕ ਇਲਾਕਾ ਹੈ ਚਲਾਬੀ ਡੈਜ਼ਰਟ ਵਾਲਾ, ਕਿਉਂਕਿ ਡਰਾਈ ਸਟੇਟ ਇੰਨੀ ਆ, ਉੱਥੇ ਨਾ ਲੋਕ ਪਾਣੀ ਪਿੱਛੇ ਕਦਮ ਕਰ ਦਿੰਦੇ। ਮਤਲਬ ਪਾਣੀ ਦੀ ਜਿਹੜੀ ਉਹ ਹੁੰਦੀ ਹੈ, ਪਾਣੀ ਇੰਨਾ ਕੀਮਤੀ ਹੈ ਕਿਉਂਕਿ ਡੈਜ਼ਰਟ ਹੈ, ਪਾਣੀ ਹੁੰਦੇ ਹੀ ਨਹੀਂ ਉੱਥੇ। ਇੰਨੇ ਜਾਨਵਰਾਂ ਦੇ ਮਤਲਬ ਜਿਹੜੇ ਹੁੰਦੀਆਂ ਹੱਡੀਆਂ ਕਰੀਆਂ ਪਈਆਂ ਦੇਖੀਆਂ, ਠਾਂ ਦੀਆਂ, ਹੋਰ ਰਸਤੇ 'ਚ ਮਰੇ ਪਏ ਸੀ। ਮਤਲਬ ਮੰਜ਼ਰ ਤਾਂ ਬਾਹਲੇ ਖਤਰਨਾਕ ਦੇਖੇ ਉਹ ਰਾਹ ਤੇ ਹਨ। ਪਰ ਉਹ ਚੀਜ਼ਾਂ ਪੋਸੀਬਲ ਵੀ ਤੇ ਤਾਂ ਜੇ ਤੁਸੀਂ ਨਿਕਲੋਗੇ, ਜੇ ਤੁਸੀਂ ਐਕਸਪੀਰੀਅੰਸ ਕਰੋਗੇ। ਪਰ ਇਹ ਵੀ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ। ਅਸੀਂ ਉਹਦੇ 300-400 ਕਿਲੋਮੀਟਰ ਟਰੈਵਲ ਕੀਤਾ ਉਹ ਡੈਜ਼ਰਟ 'ਚ, ਤੇ 3-4 ਰਾਤਾਂ ਰਹਿ ਕੇ ਵੀ ਆਏ ਹਾਂ। ਤੇ ਪੁਲਿਸ ਨੂੰ ਵੀ ਅਸੀਂ ਇਨਫੋਰਮ ਕਰਕੇ ਦੱਸ ਕੇ ਗਏ ਉੱਥੇ, ਜਿਹੜੇ ਲਾਸਟ ਥਾਣਾ ਸੀ ਨਾ ਪੁਲਿਸ ਸਟੇਸ਼ਨ, ਵੀ ਅਸੀਂ ਇਹਦੇ ਅੰਦਰ ਐਂਟਰ ਹੋ ਰਹੇ ਹਾਂ ਇੱਥੋਂ, ਵੀ ਆਹ ਸਿਟੀਜ਼ਨ ਆਪਦੇ ਪਾਸਪੋਰਟ ਹੈਗੇ। ਮੈਂ ਉੱਥੇ ਜਾ ਕੇ ਸਾਨੂੰ ਵੀ ਪਿੱਛੋਂ ਡਰਾਈ ਗਏ। ਅਸੀਂ ਪੁਲਿਸ ਸਟੇਸ਼ਨ ਗਏ, ਅਸੀਂ ਆਖਿਆ ਵੀ ਕੋਈ ਚੱਕਰ ਤਾਂ ਨਹੀਂ ਇੱਥੇ ਹੈ। ਉਹ ਕਹਿੰਦੇ ਜਾਓ ਕੋਈ ਚੱਕਰ ਨਹੀਂ ਹੈਗਾ, ਮਤਲਬ ਕਹਿੰਦੇ ਬਸ ਅਸੀਂ ਬੈਠੇ ਹਾਂ। ਕਹਿੰਦੇ ਮੈਂ ਇਸੇ ਗੱਲ ਨੂੰ ਅੱਗੇ ਵਧਾਵਾਂ ਵੀ ਜਿਵੇਂ ਤੁਸੀਂ ਲੋਕ ਹੁੰਦੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਖਾਸ ਤੌਰ ਤੇ ਇੱਥੇ ਪਾਕਿਸਤਾਨੀ ਕਮਿਊਨਿਟੀ ਵੀ ਹੈ, ਮੈਨੂੰ ਥੋੜਾ ਜਿਹਾ ਇਹ ਨਾ ਗਿਲਾ ਵੀ ਹੁੰਦਾ ਕਦੀ ਕਦਾਈ। ਆਂਦੇ ਯਾਰ ਤੁਹਾਡੇ ਵਲੌਗ ਵੇਖੀ ਦੇ ਤੇ ਅਸੀਂ ਵੀਜ਼ੇ ਵੂਜ਼ੇ ਲਵਾਏ ਤੇ ਆਉਣਾ, ਇੱਕ ਨਹੀਂ ਮੈਨੂੰ 10-12 ਇਹ ਇੰਸੀਡੈਂਟ ਹੀ ਮੈਂ ਕਹੂੰਗਾ ਹੋ ਚੁੱਕੇ ਵੀ ਅਸੀਂ ਆਉਣਾ ਸੀ, ਲੇਕਿਨ ਉਹ ਸਾਨੂੰ ਇੱਥੇ ਪਾਕਿਸਤਾਨੀ ਆ ਫੈਮਿਲੀ ਜਾਂ ਕੋਈ ਹੈ ਜਾਣ ਵਾਲੇ, ਉਹਨਾਂ ਨੇ ਡਰਾਤਾ ਵੀ ਉੱਥੇ ਹਾਲਾਤ ਨਹੀਂ ਸਹੀ। ਮੈਂ ਹੈਰਾਨ ਹੁੰਦਾ ਨਾ ਲੋਕ ਯਾਰ ਵੀ ਜਿਹੜੇ ਬਾਹਰ ਬੈਠੇ ਹੋ ਆਪਣੇ ਮੁਲਕ ਨੂੰ ਕਿਵੇਂ ਮਾੜਾ ਕਹਿ ਸਕਦੇ। ਸਹੀ ਗੱਲ, ਠੀਕ ਹੈ। ਤੁਸੀਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਦੱਸ ਸਕਦੇ ਵੀ ਪਾਕਿਸਤਾਨ ਚ ਚੰਗਾ ਕੀ ਹੈ, ਉਹਨਾਂ ਨੂੰ ਮਾੜਾ ਕਿਉਂ ਦੱਸਦੇ ਵੀ ਪਾਕਿਸਤਾਨ ਚ ਮਾੜਾ ਹੈ। ਤੇ ਸਪੋਜ਼ ਜਿਸ ਤਰ੍ਹਾਂ ਪਿਛਲੇ ਜਿਹੜਾ ਜੇ ਇਮਰਾਨ ਖਾਨ ਦੀ ਪਾਰਟੀ ਦਾ ਧਰਨਾ ਹੋਇਆ ਸੀ ਨਾ, ਤੇ ਕੁਝ ਦੋਸਤਾਂ ਨੇ ਆਉਣਾ ਸੀ, ਤੇ ਉਹਨਾਂ ਨੂੰ ਕਿਸੇ ਨੇ ਪਾਕਿਸਤਾਨੀ ਕਿਸੇ ਨੇ ਡਰਾਤਾ ਵੀ ਉੱਥੇ ਹਾਲਾਤ ਨਹੀਂ ਸਹੀ, ਲੇਕਿਨ ਇਹਨਾਂ ਨੇ ਤੁਸੀਂ ਇੱਥੇ ਹੀ ਅਸੀਂ ਵੇਖਿਆ ਨਹੀਂ, ਤੁਸੀਂ ਉਸ ਸਾਈਡ ਨਾ ਜਾਓ, ਉਧਰ ਨਾ ਜਾਓ, ਬਾਕੀ ਤਾਂ ਦੇਸ਼ ਖੁੱਲ੍ਹਾ ਹੀ ਹੈ, ਬਾਕੀ ਸਾਰਾ ਕੁਝ ਖੁੱਲ੍ਹਾ ਹੀ ਹੈ ਨਾ। ਸਹੀ ਗੱਲ। ਸੋ ਮੈਨੂੰ ਲੱਗਦਾ ਇਹ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ। ਤੁਹਾਨੂੰ ਤੁਸੀਂ ਓਵਰਵਿਊ ਲੈ ਕੇ ਮਤਲਬ ਇੱਕ ਚੀਜ਼ ਨੂੰ ਲੈ ਕੇ ਨਾ ਚੱਲੋ, ਸਾਰਾ ਕੁਝ ਵੇਖੋ। ਅਸੀਂ ਇੰਨੀ ਐਫਰਟ ਇੰਨੀ ਕੋਸ਼ਿਸ਼ ਕਰੀਦੀ ਹੈ, ਇਸੇ ਵਾਸਤੇ ਕਰੀਦੀ ਆਪਣਾ ਵਧੀਆ ਇਮੇਜ ਪਾਕਿਸਤਾਨ ਦਾ ਸੌਫਟ ਇਮੇਜ ਟੂਰਿਜ਼ਮ ਦੀ ਬਿਹਤਰੀ ਵਾਸਤੇ ਕਰ ਸਕੀਏ। ਇਹ ਪਾਕਿਸਤਾਨੀ ਕਮਿਊਨਿਟੀ ਮੇਰਾ ਸਵਾਲ ਹੈ, ਜਿਹੜੇ ਬਾਹਰ ਬੈਠੇ ਉਹਨਾਂ ਵਾਸਤੇ ਹੈ, ਇਹ ਥੋੜਾ ਜਿਹਾ ਥੋੜਾ ਰੱਖਿਆ ਕਰੋ, ਬਲਕਿ ਇਹਨਾਂ ਨੂੰ ਮੋਟੀਵੇਟ ਕਰਿਆ ਕਰੋ ਕਿ ਜਾਓ ਪਾਕਿਸਤਾਨ। ਇਹ ਨਹੀਂ ਹੈ ਵੀ ਸਾਡੇ ਕੋਲ ਆਓ, ਵੈਸੇ ਆਓ, ਘੁੰਮੋ, ਵੇਖੋ ਆ ਕੇ। ਇਹਦੇ ਜਿਹੜੇ ਬਾਹਰ ਬੈਠੇ ਉਹਨਾਂ ਦੀ ਬਿਹਤਰੀ, ਤੁਹਾਡਾ ਮੁਲਕ ਆਪਣਾ। ਦੂਜਾ ਨਾ ਪਤਾ ਕੀ ਆ,
ਜਿਹੜੇ ਨਾ ਆਪਾਂ ਇੱਧਰ ਦੇ ਆ, ਆਪਾਂ ਨੂੰ ਤਾਂ ਜਾਂ ਭਾਵੇਂ ਢੀਠ ਜੇ ਕਹਿ ਲਓ, ਮਤਲਬ ਆਪਾਂ ਇੱਧਰਲੇ ਸਾਊਥ ਏਸ਼ੀਅਨ ਮੁਲਕਾਂ 'ਚ ਆਪਾਂ ਰਹਿੰਦੇ ਆ, ਆਪਣੇ ਹੁਣ ਘਟਨਾ ਵਕਤ ਨੂੰ ਆਮ ਹੀ ਚੱਲਦੀਆਂ ਰਹਿੰਦੀਆਂ, ਮਾੜਾ ਮੋਟਾ ਲੁੱਟਾਂ ਖੋਹਾਂ ਰੋਜ਼ ਹੀ ਖਬਰਾਂ ਪੜ੍ਹਦੀਆਂ ਚੱਲਦੇ ਹੀ ਆ ਹੁਣ ਸਾਰੇ ਕਿਤੇ ਨਾ, ਕੋਈ ਬੰਦਾ ਕਹੇ ਵੀ ਬਾਹਲਾ ਸੇਫ। ਤੇ ਹੁਣ ਬਾਹਰਲੇ ਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਉਹ ਮਾੜੀ ਗੱਲ ਨੂੰ ਹੀ ਇੰਨਾ ਹਾਈਲਾਈਟ ਕਰਨਗੇ। ਮਤਲਬ ਸਾਡੇ ਵੀ ਐਂ ਹੋਇਆ ਸੀਗਾ, ਇੱਕ ਨਾ ਟੈਕਸੀ ਦਿੱਲੀ ਤੋਂ ਆਉਂਦੀ ਲੁੱਟੀ ਲੱਟੀ ਗਈ, ਮਤਲਬ ਉਹ ਸੋਸ਼ਲ ਮੀਡੀਆ ਦਾ ਇੰਨਾ ਵਾਇਰਲ ਹੋਇਆ ਜੀ ਪੰਜਾਬ ਦਾ ਸੇਫ ਨਹੀਂ ਰਿਹਾ, ਪੰਜਾਬ ਤਾਂ ਇਹ ਹੈ, ਪੰਜਾਬ ਤਾਂ ਫਲਾਣਾ। ਯਾਰ ਕਦੇ ਕਦੇ ਕੋਈ ਘਟਨਾ ਵਾਪਰ ਜਾਂਦੀ ਹੈ, ਮਤਲਬ ਉਹਦੇ ਨਾਲ ਤੁਸੀਂ ਐਂ ਥੋੜਾ ਕਹਿ ਸਕਦੇ ਹੋ ਅਸੀਂ ਤਾਂ ਰਹਿੰਦੇ ਹਾਂ ਵੀ ਅਸੀਂ ਇੱਥੇ ਰਹਿ ਜਾਂਦੇ ਹਾਂ, ਉਹਨਾਂ ਨੂੰ ਬੈਠੀ ਠਾ ਕੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਵੀ ਪਤਾ ਨਹੀਂ ਕਿੱਥੇ ਰਹੀ ਜਾਂਦੇ ਨੇ, ਕਿਵੇਂ ਨੇ, ਹਨਾ। ਤਾਂ ਹੀ ਕਰਕੇ ਮੇਰੇ ਵਰਗਾ ਮਤਲਬ ਕੀਨੀਆ 'ਚ ਜਾ ਕੇ ਇਹ ਜਿਹੇ ਡੈਜ਼ਰਟ 'ਚ ਪੰਗੇ ਲੈ ਲੈਂਦੇ, ਕਿਉਂਕਿ ਆਪਾਂ ਜਿਹੜੇ ਮਾਹੌਲ ਨੂੰ ਰਹੀ ਜਾਂਦੇ ਉਹਨਾਂ ਨੂੰ ਐ ਵੀ ਅਸੀਂ ਬਾਹਲੇ ਸੇਫ ਹੋ ਰਹੇ ਨੇ। ਖੈਰ ਮੈਂ ਤਾਂ ਵੀ ਕੈਨੇਡਾ ਵੀ ਹੋ ਜਾ ਕੇ ਆਇਆ, ਮੈਂ ਮਾੜਾ ਨਹੀਂ ਕਹਿੰਦਾ, ਦੇਸ਼ ਬਹੁਤ ਵਧੀਆ, ਪਰ ਉੱਥੇ ਵੀ ਇਹੀ ਹਾਲ ਆ, ਫਰੋਤੀਆਂ ਆਮ ਚੱਲਦੀਆਂ ਤੇ ਲੁੱਟਾਂ ਖੋਹਾਂ ਚੱਲਦੀਆਂ। ਉਹ ਜਿੱਥੇ ਉੱਥੇ ਵੀ ਹੁਣ ਰੈਸੈਸ਼ਨ ਚੱਲੀ ਜਾਂਦਾ ਸੀਗਾ ਤੇ ਕੰਮ ਲੋਕਾਂ ਦੇ ਘੁੱਸ ਗਏ। ਹੁਣ ਜਿੱਥੇ ਪੈਸੇ ਨਹੀਂ ਹੈਗੇ, ਜੋਬ ਨਹੀਂ ਹੈਗੀ, ਵਾਲਾ ਕੰਮ ਕਰਨ ਲਈ ਕੁਛ ਤਾਂ ਕਰੂਗੀ। ਮਾਈਨਰ ਮਾਮਲਾ ਤੇ ਸਾਰੇ ਪਾਸੇ ਹੁੰਦੇ, ਮਾਈਨਰ ਪ੍ਰੋਬਲਮ ਤੇ ਸਾਰੇ ਪਾਸੇ ਹੁੰਦੇ, ਕ੍ਰਾਈਮ ਜਿਹੜਾ ਹੁੰਦਾ। ਅੱਛਾ, ਇੱਥੇ ਇੱਕ ਹੋਰ ਜਿਵੇਂ ਮਾਈਨਰ ਪ੍ਰੋਬਲਮ ਹੁੰਦੇ ਆ, ਪਿਛਲੇ ਦਿਨਾਂ ਇੱਥੇ ਨਾ ਜਦੋਂ ਗੁਰਪੁਰਬ ਤੋਂ ਪਹਿਲਾਂ ਹਾਂਜੀ ਇੱਕ ਹਿੰਦੂ ਯਾਤਰੀ ਸੀ ਜਿਹੜੇ ਆਏ ਸਿੰਧ ਤੋਂ, ਤੇ ਰਸਤੇ 'ਚ ਸ਼ਾਮ ਹੋ ਗਈ ਤੇ ਨਾ ਨਨਕਾਣਾ ਸਾਹਿਬ ਦੇ ਕੋਲ ਡਕੈਤੀ ਦੇ ਦੌਰਾਨ ਨਾ ਉਹਨੂੰ ਫਾਇਰ ਲੱਗ ਗਿਆ, ਉਹਦਾ ਮਰਡਰ ਹੋ ਗਿਆ। ਅੱਛਾ, ਤੇ ਉਹਦੇ ਵਾਲੀ ਬੜੇ ਮਾਮਲਾਤ ਹੋਏ, ਤੁਹਾਨੂੰ ਵੀ ਫੇਸ ਕਰਨੇ ਪਏ, ਉਹਦੇ ਦੱਸੋ ਵੀ ਕੀ ਹੋਇਆ ਤੋਂ ਬਾਅਦ? ਉਹ ਆਏ ਵੀ ਥੋੜਾ ਜਿਹਾ ਰੈਸਟ੍ਰਿਕਸ਼ਨ ਲਾ ਦਿੰਦੇ ਨੇ ਵੀ ਇੱਧਰ ਨਹੀਂ ਜਾਣਾ, ਤੁਸੀਂ ਬਾਹਰ ਨਹੀਂ ਨਿਕਲਣਾ। ਖੈਰ ਇਹ ਤਾਂ ਚੱਲ ਆਪਣੀ ਭਾਵੇਂ ਸੇਫ ਸਾਈਡ ਨੂੰ ਕਹਿੰਦੇ ਆ ਵੀ ਸਾਡਾ ਇਹ ਹੈ ਵੀ ਕਿਉਂਕਿ ਇੱਕ ਨੈਗੇਟਿਵ ਇੰਪੈਕਟ ਪੈਂਦਾ ਹੈਗਾ ਵੀ ਬੰਦਾ ਆਇਆ ਸੀ ਏਦਾਂ ਹੋ ਗਿਆ ਨਾ। ਪਰ ਮੈਨੂੰ ਇਹ ਲੱਗਦਾ ਇਹਦੀ ਬਜਾਏ ਵੀ ਤੁਸੀਂ ਉਹਨੂੰ ਕੈਦ 'ਚ ਰੱਖੋ, ਵੀ ਸਿਕਿਉਰਿਟੀ ਲਾ ਕੇ ਅੱਗੇ ਪਿੱਛੇ ਵੀ ਤੂੰ ਇੱਧਰ ਨਹੀਂ ਜਾਣਾ, ਜਾਂ ਲਿਮਟਿਡ ਐਕਸੈਸ ਕਰ ਦੋ ਉਹਦਾ, ਵੀ ਦੂਰੋਂ ਸੇਫ ਸਾਈਡ ਉਹਨੂੰ ਦਿਓ, ਉਹਨੂੰ ਨਜ਼ਰ ਰੱਖੋ ਉਹਦੇ ਤੇ ਵੀ ਕੀ ਕਰਦਾ ਹੈ, ਕਿੱਥੇ ਜਾਂਦਾ ਹੈ ਨਾ, ਪਰ ਉਹਨੂੰ ਖੁੱਲ੍ਹ ਦੇ ਥੋੜੀ ਘੁੰਮਣ ਫਿਰਨ ਦੀ, ਉਹਨੂੰ ਮਤਲਬ ਦੇ ਹੁੰਦੇ, ਕਿਉਂਕਿ ਯਾਰ ਬੰਦਾ ਚੀਜ਼ਾਂ ਦੇਖਣਾ ਤਾਂ ਆਉਂਦਾ ਹੀ ਹੈ, ਬੰਦੇ ਨੇ ਜਾਣਾ ਹੀ ਹੈ ਓਬਵੀਅਸਲੀ, ਬੰਦੇ ਨੇ ਜਿੱਥੇ ਜੀ ਕਰਦਾ ਖੜਨਾ ਹੀ ਹੈ, ਕਿਹੜਾ ਜ਼ਿੰਦਗੀ 'ਚ ਵਾਰੀ ਮੌਕਾ ਮਿਲਦਾ ਹੈ। ਹਾਂ, ਫਿਰ ਇਹ ਵੀ ਗੱਲ ਹੈ ਨਾ ਵੀ ਨਾਲ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਨਾਲ ਗੱਡੀ ਤੋਰੀ ਆ ਵੀ ਵਾਕਈ ਇੱਥੇ ਹਾਲਾਤ ਬੜੇ ਖਰਾਬ ਨੇ, ਵੀ ਉਹਨਾਂ ਦੇ ਦੱਸਣ ਤੋਂ ਬਗੈਰ ਕਿਤੇ ਜਾਣਾ ਨਹੀਂ, ਘੁੰਮਣਾ ਨਹੀਂ, ਫਿਰ ਤੁਸੀਂ ਟੂਰਿਜ਼ਮ ਨੂੰ ਪ੍ਰਮੋਟ ਨਹੀਂ ਕਰ ਸਕਦੇ, ਫਿਰ ਉਹ ਲੋਕ ਘਟਣਾ ਸ਼ੁਰੂ ਹੋਣਗੇ, ਵਧਣਾ ਸ਼ੁਰੂ ਨਹੀਂ ਹੋਣਗੇ। ਕਈ ਬੰਦਿਆਂ ਨੇ ਇਹ ਗੱਲ ਕਹੀ ਹੈ ਸਾਨੂੰ ਬਾਹਰਲਿਆਂ ਨੇ ਵੀ, ਕਿਉਂਕਿ ਉਹਨਾਂ ਦੇ ਨਾਲ ਜਿਵੇਂ ਮੰਨ ਲਓ ਗੱਡੀਆਂ ਲਾ ਦਿੰਦੇ ਨੇ, ਚਲੋ ਗਵਰਨਮੈਂਟ ਜਾਂ ਪੁਲਿਸ ਆਪਣੇ ਪੱਖ ਤੋਂ ਲਾਉਂਦੀ, ਉਹਨਾਂ ਦਾ ਇੱਕ ਆਪਣਾ ਪੱਖ ਹੋਣਾ ਵੀ ਸਿਕਿਉਰਿਟੀ ਇਸ਼ੂਜ਼ ਨੇ ਨਾ, ਐਡੇ ਵੀ ਸਿਕਿਉਰਿਟੀ ਇਸ਼ੂਜ਼ ਨਹੀਂ, ਆਮ ਹੀ ਲੋਕ ਹੈ ਯਾਰ, ਆਮ ਹੀ ਜਿਹੜਾ ਬੰਦਾ ਮੰਨ ਲਓ ਕੁਝ ਹੁੰਦਾ ਹੈਗਾ, ਜੇ ਕਿਸੇ ਕੋਈ ਇਨਸੀਡੈਂਟ ਜਿਵੇਂ ਤੁਸੀਂ ਕਿਹਾ ਉਹਦੇ ਨਾਲ ਹੋ ਗਿਆ, ਉਹ ਲੁੱਟ ਖੋਹ ਕਰਕੇ ਹੋਇਆ ਨਾ, ਮਤਲਬ ਲੁੱਟ ਖੋਹ ਕਰਕੇ ਹੋ ਗਿਆ ਨਾ, ਉਹ ਲੁੱਟ ਖੋਹ ਨੂੰ ਨੱਥ ਪਾਉਣੀ ਚਾਹੀਦੀ ਹੈ, ਨਾ ਕਿ ਬੰਦੇ ਨੂੰ ਵੜਨਾ ਚਾਹੀਦਾ ਵੀ ਤੁਸੀਂ ਕਿਤੇ ਨਾ ਜਾਓ। ਇਹਦੇ 'ਚ ਹੋਇਆ ਬੈਡ ਇੰਪੈਕਟ ਹੋਇਆ ਕਿ ਕਿਉਂਕਿ ਸਿਕਿਉਰਿਟੀ ਹਰ ਮਤਲਬ ਕਿ ਤੁਸੀਂ ਆਏ ਘੁੰਮਣ, ਤੁਹਾਡੀ ਗੱਡੀ ਇੱਥੇ ਇੰਨੇ ਲੋਕ ਆਉਂਦੇ ਆ ਵੀ ਉਹ ਹਰ ਗੱਡੀ ਵਾਸਤੇ ਵੀ ਨਵੀਂ ਗੱਡੀ ਤੇ ਹਾਇਰ ਨਹੀਂ ਕਰਦੇ, ਫਿਰ ਉਹ 2-3 ਘੰਟੇ ਵੇਟ ਕਰਾਉਂਦੇ ਵੀ ਵੇਟ ਕਰੋ ਹਾਲੀ ਸਿਕਿਉਰਿਟੀ ਵਾਲੀ ਗੱਡੀ ਆਉਂਦੀ, ਉਹਨਾਂ ਨੂੰ ਪਤਾ ਨਹੀਂ, ਫਿਰ ਉਹ ਡਿਸਪਾਇੰਟ ਹੋ ਜਾਂਦੇ ਆ। ਬਹੁਤ ਸਾਰੇ ਲੋਕ ਮੁੜ ਗਏ, ਐਸਾ ਹੀ ਗੱਲ ਹੈ ਵੀ ਇਹ ਕੀ ਗੱਲ ਹੋਈ ਵੀ ਸਾਨੂੰ 4 ਘੰਟੇ ਹੋਟਲ ਬਿਠਾਤਾ, ਲਿਮਿਟਡ ਟਾਈਮ ਹੁੰਦਾ, ਹਰ ਬੰਦਾ ਦਾ ਕੀਮਤੀ ਟਾਈਮ ਹੈ। ਸੋ ਮੈਨੂੰ ਲੱਗਦਾ ਇਹਦੇ ਲਈ ਖਾਸ ਤੌਰ ਤੇ ਸਿਕਿਉਰਿਟੀ ਰੱਖੋ, ਲੇਕਿਨ ਇਹ ਕਿ ਇਸ ਤਰ੍ਹਾਂ ਬਾਉਂਡ ਜਾਂ ਲਿਮਿਟਾਈਜ਼ ਨਾ ਕਰੋ। ਸੋ ਇਹ ਮੇਰੀ ਰਿਕੁਐਸਟ ਹੈ ਪੰਜਾਬ ਪੁਲਿਸ ਨੂੰ, ਸਾਡੇ ਸਿਕਿਉਰਿਟੀ ਅਦਾਰਿਆਂ ਨੂੰ ਵੀ ਇੱਥੇ ਅੱਛੇ ਤਰੀਕੇ ਨਾਲ ਇਹਦਾ ਬਿਹਤਰ ਲਾਹੇਵੰਦ ਅਮਲ ਕਰੋ, ਬਜਾਏ ਜਾਂ ਤੁਹਾਡੇ ਕੋਲ ਇਹ ਚਾਹੀਦਾ ਤੁਹਾਡਾ ਜਿਵੇਂ ਉਨੇ ਕਿ ਤੁਹਾਡੇ ਮੁਲਾਜ਼ਮ ਅਲੱਗ ਤੋਂ ਹੋਣ, ਕਿਉਂਕਿ ਜਦੋਂ ਤੁਹਾਨੂੰ ਪਤਾ ਹੁਣ ਲੋਕਡਾਊਨ ਸ਼ੁਰੂ ਹੋ ਗਏ ਆ ਰਹੇ ਆ, ਤੁਹਾਡੇ ਕੋਲ ਪੱਕੇ ਹੋਣ ਜਾਂ ਰਹਿੰਦੇ ਮੁਲਾਜ਼ਮ ਵੀ ਆਪਾਂ ਦਵਾ ਦਾ ਭੇਜ ਦੇਣੇ ਆ, ਜਾਂ ਫਿਰ ਇਹ ਆ ਵੀ ਭਾਈ ਦੂਰੋਂ ਨੂੰ ਸਿਕਿਉਰ ਕਰੋ, ਜਿੱਥੇ ਤੁਹਾਨੂੰ ਲੱਗਦਾ ਉਹਨਾਂ ਦਾ ਸ਼ਡਿਊਲ ਪੁੱਛੋ ਵੀ ਕਿਹੜੇ ਦਿਨ ਕਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਆਹ ਇਲਾਕੇ 'ਚ ਇਹਨੇ ਜਾਣਾ ਵੀ ਇੱਥੇ ਨਹੀਂ, ਉੱਥੇ ਨਾਲ ਲਾ ਲਓ। 24 ਘੰਟੇ ਤੁਸੀਂ ਉੱਤੇ ਚੜੇ ਰਹਿਣਾ ਬੰਦੇ, ਉਹ ਸਹੀ ਨਹੀਂ ਹੈਗਾ। ਹਾਂਜੀ, ਚਲੋ ਇਸ ਤਰ੍ਹਾਂ ਫਿਰ ਆਪਾਂ ਘੁੰਮ ਕੇ ਗੱਲ ਫਿਰ ਪਾਕਿਸਤਾਨ ਦੂਜੀ ਵਾਰੀ ਆ ਗਈ, ਮੈਂ ਤੁਹਾਨੂੰ ਧੱਕੇ ਨਾਲ ਬਾਹਰ ਲੈ ਕੇ ਜਾਣਾ ਵੀਜ਼ਾ ਲੈ ਕੇ, ਤੂੰ ਧੱਕੇ ਨਾਲ ਫਿਰ ਪਾਕਿਸਤਾਨ ਵਾਲਾ, ਚਲੋ ਕੋਈ ਨਹੀਂ, ਇਹ ਵੀ ਗੱਲਾਂ ਬਾਤਾਂ ਨਾਲ ਜ਼ਰੂਰੀ ਹੈ। ਹਾਂਜੀ, ਚੱਲ ਇਹ ਦੱਸੋ ਪਾਕਿਸਤਾਨ ਤੋਂ ਸਿੱਖਿਆ ਕੀ ਹੈ? ਸਿੱਖਿਆ ਤਾਂ ਨਵੇਂ ਲਫ਼ਜ਼, ਨਵੇਂ ਵਰਡ, ਨਵੀਆਂ ਜੁਗਤਾਂ, ਕੀ ਸਿੱਖਿਆ? ਡੇਢ ਬੜਾ ਵੱਡਾ ਹੈ, ਡੇਢ ਵੱਧ ਰਿਹਾ, ਡੇਢ ਵਧਣ ਲੱਗਾ ਹੈ।
ਤੇ ਮਨ ਭਾਵਲਪੁਰੀ ਦੇ ਉੱਧਰ ਦੀ ਲੈਂਗੁਏਜ ਬੜੀ ਵਧੀਆ ਲੱਗੀ। ਭਾਵਲ ਲੱਗ ਸਾਈਡ ਜੋਈ ਵਾਲੀ ਕੀ ਬਾਤ ਹੈ, ਵੱਡੀ ਗੱਲ ਕਰ ਛੱਡੀ, ਵੱਡੀ ਗੱਲ ਹਾਂ ਤਾਂ ਕੀ ਕਲਾਮ ਬਣ ਗਿਆ। ਹਾਂ ਇੱਕ ਹੋਰ ਚੀਜ਼ ਸਿੱਖੀ ਹੈ, ਰੀਲ ਤੁਸੀਂ ਬਹੁਤ ਸਾਰੇ ਦੋਸਤਾਂ ਵੇਖੀ ਹੋਣੀ ਹੈ ਤੇ ਉਹ ਰੀਲਾਂ ਬੜੀਆਂ ਉਹਨਾਂ ਦੀਆਂ ਮਸ਼ਹੂਰ ਹੁੰਦੀਆਂ। ਨਵਦੀਪ ਸਾਡਾ ਦੋਸਤ ਹੈ, ਉਹ ਵੀ ਭੇਜਦਾ ਹੁੰਦਾ ਵੀ ਇੱਥੇ ਆਉਣਾ ਇਹ ਪੋਡਕਾਸਟ ਕਰਨਾ ਜਣੇ ਖਣੇ ਦਾ ਕੰਮ ਨਹੀਂ, ਅੱਗੋਂ ਇਹਦੇ ਨਾਲ ਮਸਲੀ ਕਰ ਸਕਦੇ ਨੇ। ਇਹ ਜਿਹਨਾਂ ਰੀਲ ਵੇਖੀ ਹੋਣੀ ਮੈਂ ਵਿੱਚ ਲਾਉਣ ਨਾਲ। ਫਿਰ ਅਸੀਂ ਜਦੋਂ ਹੋਈਦਾ ਹੈ ਨਾ ਥੋੜੇ ਜਿਹੇ ਥੱਕ ਜੀਦਾ ਫਿਰ ਇੰਜੋਏ ਕਰੀਦਾ, ਇਸ ਤਰ੍ਹਾਂ ਦੀਆਂ ਗੱਲਾਂ ਮਾਰ ਕੇ ਸਭ ਇੰਜੋਏ ਕਰਾਉਂਦਾ ਹੈ ਪੂਰਾ। ਸਹੀ ਗੱਲ। ਉਹ ਪਤਾ ਨਾ ਖਾਨੇਵਾਲ ਗਏ ਤੇ ਸਭੀ ਨੇ ਉਹਨਾਂ ਦੇ ਰਕਸ਼ੇ ਤੇ ਬਹਿ ਕੇ ਰੀਲਾਂ ਬਣਾਈਆਂ ਤੇ ਦਗ ਦਗ ਦਗ। ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਟਰੰਪ ਨੂੰ ਜਾਣਦਾ? ਉਹ ਤਾਂ ਵਿਚਾਰੇ ਆਮ ਲੋਕ ਆ, ਮੈਂ ਤੂੰ ਟਰੰਪ ਜਾਣਦਾ? ਕੌਣ ਟਰੰਪ ਕਹਿੰਦਾ? ਸਭੀ ਉਹਦੇ ਕੰਨ ਚ ਕੇ ਪੁੱਛੇ ਤੇ ਕਹਿੰਦਾ ਇਹ ਕਦੇ ਜਿਹਨੇ ਪਾਕਿਸਤਾਨ ਬਣਾਇਆ ਤੇ ਵੀਡੀਓ ਚ ਕਹਿੰਦਾ ਜਿਹਨੇ ਪਾਕਿਸਤਾਨ ਬਣਾਇਆ। ਮੈਂ ਤੂੰ ਫਰਮਾਏਗਾ ਮਾਮਾ। ਤੇ ਉਹਨਾਂ ਨੂੰ ਕੀ ਪਤਾ, ਮੈਨੂੰ ਲਾਈਕ ਕਰਨਾ, ਮੈਨੂੰ ਸ਼ੇਅਰ ਕਰਨਾ। ਨਹੀਂ ਇੰਨਾ ਵੈਸੇ ਵੀ ਨਾਰਮਲ ਵਲੌਗਾਂ ਚ ਨਹੀਂ ਇੰਨਾ ਸ਼ੁਗਰ ਮੇਲਾ ਜਾਂ ਲਾਉਂਦਾ ਹੁੰਦਾ ਤੇ ਇਸ ਵੇਲੇ ਤੇ ਖੁੱਲ ਗਿਆ ਪੂਰਾ। ਕੌਣ? ਤੁਹਾਡੀ ਗੱਲ ਕਰ। ਮੈਂ ਹਾਂਜੀ ਮੈਂ ਨਾਰਮਲ ਥੋੜੇ ਸੀਰੀਅਸ ਹੁੰਦੇ ਆ ਮੇਰੇ ਵਲੌਗ, ਮਤਲਬ ਕਿਉਂਕਿ ਮੈਨੂੰ ਐ ਹੁੰਦਾ ਵੀ ਹਿਸਟਰੀ ਜਾਂ ਕੁਝ ਹੋਰ ਕੀਤਾ ਜਾਵੇ। ਹਾਂ ਸੀਰੀਅਸ ਹੁੰਦੇ। ਮੈਂ ਫੌਤਗੀ ਤੇ ਵੇਖਣਾ ਨੇ ਨਹੀਂ ਏਦਾਂ ਹੀ, ਮਤਲਬ ਮੈਨੂੰ ਥੋੜਾ ਜਿਹਾ ਕੰਮ ਮਤਲਬ ਉਹਦੇ ਨਾਲ ਤਰੀਕੇ ਨਾਲ ਪਸੰਦ ਹੈ ਹਨਾ, ਵੀ ਜਿਵੇਂ ਉਹਦੇ ਕਹਿੰਦੇ ਤੂੰ ਕਹਿੰਦਾ ਕਿਹੜਾ ਨੈਟਫਲਿਕਸ ਤੇ ਪਾਉਣੀ ਹੈ। ਅਸਲ ਚ ਤੁਹਾਡੇ ਨਾ ਪਤਾ ਕੀ ਰਹਿੰਦੇ ਪੰਜਾਬ ਜਿਵੇਂ ਥੋੜੇ ਜੁਗਤਾਂ ਸ਼ੁਗਲ ਮੇਲਾ ਇਹ ਚੀਜ਼ਾਂ ਵੱਧ ਚੱਲਦੀਆਂ, ਪਰ ਇਹ ਕਹਿੰਦੇ ਵੀ ਹਰੇਕ ਚੀਜ਼ ਉਵੇਂ ਮੰਨਣੀ ਚਾਹੀਦੀ ਹੈ ਤੁਹਾਨੂੰ। ਬੱਚਿਆਂ ਨਾਲ ਬੱਚੇ ਹੋ ਜਾਓ, ਵੱਡਿਆਂ ਨਾਲ ਵੱਡੇ ਹੋ ਜਾਓ। ਇੱਥੇ ਹਾਸੇ ਠੱਠੇ ਸੀ ਆਪਣੇ, ਇੱਥੇ ਮੈਂ ਵੀ ਉਵੇਂ ਪਾਉਂਦਾ ਰਿਹਾ, ਇੱਥੇ ਹਾਸੇ ਠੱਠੇ ਕਰ ਲਓ ਹਨਾ। ਮਤਲਬ ਜਿਵੇਂ ਦਾ ਟਾਈਮ ਹੈ ਉਹ ਚ ਉਵੇਂ ਹੋ ਜਾਓ ਨਾਲ ਦੀ ਨਾਲ, ਪਰ ਸੌਖਾ ਰਹਿੰਦਾ। ਜਿਵੇਂ ਇੱਥੇ ਕਈ ਤੁਹਾਨੂੰ ਯਾਰ ਵੀ ਤਾਂ ਮਜ਼ਾਕ ਉਡਾਈਆਂ ਨੇ, ਤਾਂ ਐ ਕਰੀ ਜਾਂਦੇ ਨੇ, ਫਿਰ ਥੋੜਾ ਬੰਦਾ ਇੰਜੋਏ ਕਰ ਸਕਦਾ ਹੈ। ਇੰਜੋਏ ਕਰੋ ਟਾਈਮ ਨੂੰ ਜਿਹੋ ਜਿਹਾ ਤੁਹਾਨੂੰ ਮਿਲਦਾ ਹੈ ਨਾ। ਅੱਛਾ ਅੱਜ ਆਇਆ ਤੇ ਪੋਡਕਾਸਟ ਕਰਨੇ, ਵੈਸੇ ਤੇ ਮੈਂ ਕੋਟ ਪਾਇਆ ਵਧੀਆ ਤੇ ਤੁਸੀਂ ਐ ਸ਼ਿਕਾਰ ਤੇ ਚਲੇ ਜੀ। ਕੈਮੋ ਜੈਕਟ ਪਾਈ ਹੈ, ਕੈਮੋ ਹੈ ਸ਼ਿਕਾਰ ਵਾਲੀ ਜੀ। ਹਾਂ ਕਹਿੰਦਾ ਕਾਰਤੂਸ ਇਹ ਕਾਰਤੂਸ ਦੇ ਕਾਰਤੂਸ ਦਾ ਭਰਾਵਾ ਸਾਡੇ ਨਾਲ ਇਹਦੀ ਪਰਚਾ ਹੋ ਜਾਂਦਾ ਸਾਡੇ ਦਾ। ਹੋਰ ਨਾਲ ਹੀ ਦੇਦਾ ਸਾਡੇ ਤਾਂ ਸੋਸ਼ਲ ਮੀਡੀਆ ਤੇ ਕੋਈ ਫੋਟੋ ਪਾਉਂਗੇ, ਕਹਿੰਦੇ ਇਹ ਨਮਾਇਸ਼ ਲਈ ਥੋੜਾ ਦਿੱਤੇ ਨੇ, ਤੁਹਾਨੂੰ ਸੇਫਟੀ ਲਈ ਦਿੱਤੇ ਨੇ, ਨਾਲ ਦੀ ਨਾਲ ਕਰ ਦਿੰਦੇ ਆ। ਚਲੋ ਵਧੀਆ। ਮੈਂ ਤਾਂ ਸੰਡਿਆ ਨਾਲ ਸ਼ੁਰੂ ਮੇਲਾ ਕਰਨਾ ਚਾਹੀਦਾ। ਹਾਂਜੀ ਹਾਂਜੀ। ਇਹ ਦੱਸੋ ਵੀ ਜਿਵੇਂ ਆਪਾਂ ਗੱਲ ਕਰਦੇ ਵੀ ਔਖਾ ਮੁਲਕ ਤੇ ਜਿਹੜਾ ਸਾਰਿਆਂ ਨਾਲੋਂ ਸੋਹਣਾ ਮੁਲਕ ਜਿੱਥੇ ਫੇਰ ਜਾਣ ਨੂੰ ਦਿਲ ਕਰੇ ਉਹ ਕਿਹੜਾ? ਸਾਰਿਆਂ ਨੂੰ ਸੋਹਣਾ ਸਵਿਟਜ਼ਰਲੈਂਡ ਹੈ। 3 ਵਾਰੀ ਜਾਇਆ ਮੈਂ। ਪਿਛਲੇ ਸਾਲ ਵੀ ਅਸੀਂ ਬਹੁਤ ਗੇੜੇ ਦਿੱਤੇ ਯਾਰ, ਕੀ ਕੈਨੇਡਾ ਦੀ ਅਸੀਂ ਪੰਜ ਪਤਾ ਨਹੀਂ ਮੈਂ 6 ਵਾਰ ਇੰਗਲੈਂਡ ਜਾਇਆ ਤੇ ਵਿੱਚੋਂ ਦਾ ਮਤਲਬ ਸਿਰਫ 1 ਦਿਨ 2 ਦਿਨ ਵੀ ਰਹੇਗਾ, ਪਰ ਯੂਰਪ ਘੁੰਮਿਆ, ਕਾਫੀ ਸਾਰੇ ਦੇਸ਼ ਘੁੰਮਿਆ ਨਾ। ਯੂਰਪ ਵੈਸੇ ਤਾਂ ਜਿਹੜਾ ਯੂਰਪ ਕੰਟੀਨੈਂਟ ਹੈ ਨਾ ਸਾਰਾ ਹੀ ਸੋਹਣਾ ਹੈ। ਮਤਲਬ ਜਿਵੇਂ ਕਹਿੰਦੇ ਹੁੰਦੇ ਨਾ, ਜੇ ਕਹਿੰਦੇ ਧਰਤੀ ਦਾ ਸਭ ਪੜ ਕੇ ਇੱਥੇ ਸਭ ਤੋਂ ਵੱਡਾ ਉਹ ਕਹਿੰਦੇ ਤਾਂ ਯੂਰਪ ਆ, ਪੂਰੀ ਦੁਨੀਆ ਤੋਂ ਹੀ ਸੋਹਣਾ ਹੈਗਾ। ਪਰ ਉਹ ਚ ਖਾਸ ਕਰਕੇ ਸਵਿਟਜ਼ਰਲੈਂਡ ਨੂੰ ਜਿਵੇਂ ਲੋਕ ਕਹਿੰਦੇ ਨੇ, ਮਤਲਬ ਉਹ ਗੱਲਾਂ ਹੀ ਨਹੀਂ ਹੈਗੀਆਂ, ਵਾਕਈ ਸੋਹਣਾ। ਸੋਹਣਾ ਵੀ ਹੈ, ਮਹਿੰਗਾ ਵੀ ਹੈ, ਚੀਪ ਵੀ ਚੰਗੀ ਕਿਹੜਾ ਆਉਂਦੇ ਆ। ਟ੍ਰੇਨਰ ਟੂਰ ਹੀ ਮਹਿੰਗੀ ਹੈ, ਸਾਰਾ ਕੁਝ ਮਹਿੰਗਾ ਹੈਗਾ। ਅੱਛਾ ਜੇ ਕਿਸੇ ਪਹਾੜ ਦੇ ਚੜ੍ਹਨਾ ਤੁਸੀਂ 20,000 ਰੁਪਏ ਟਿਕਟ ਹੈਗੀ, ਮਤਲਬ ਜੇ ਕਿਤੇ ਉੱਪਰ ਜਾਣਾ ਹੈਗਾ ਤੇ। ਪਰ ਇਹ ਵੀ ਉਹਨਾਂ ਨੇ ਹਰ ਚੀਜ਼ ਨੂੰ, ਜਿਵੇਂ ਗੱਲ ਤੁਹਾਡੀ ਆਪਾਂ ਪਹਿਲਾਂ ਟੂਰਿਜ਼ਮ ਦੀ ਚੱਲਦੀ ਸੀ ਨਾ, ਉਹਨਾਂ ਨੇ ਬਣਾਇਆ ਹੈ ਉਹ ਚੀਜ਼ ਨੂੰ, ਮਤਲਬ ਟੂਰਿਜ਼ਮ ਆਪਣਾ ਡਿਵੈਲਪ ਕੀਤਾ ਤੇ ਉਹਨਾਂ ਨੂੰ ਆਇਆ ਵੀ ਜਿਹੜੇ ਬੰਦੇ ਆਉਣ ਜੀ ਪੈਸੇ ਖਰਚਣ, ਇੱਥੇ ਕੁਆਲਿਟੀ ਦਾ ਟੂਰਿਜ਼ਮ ਰੱਖਿਆ ਹੈ। ਤੇ ਬਾਕੀ ਇਹ ਮੁਲਕ ਸਾਰੇ ਯੂਰਪ ਦੇ ਵਧੀਆ ਹੈ, ਪੁਰਾਣੀਆਂ ਚੀਜ਼ਾਂ ਉੱਥੇ ਵੀ ਹਿਸਟਰੀ ਪੁਰਾਣੀ ਹੈ, ਪਰ ਇਹ ਉੱਥੇ ਬੰਦਾ ਇੰਜੋਏ ਮੈਂ ਖੁਦ ਘੱਟ ਕਰਦਾ, ਮੈਨੂੰ ਵਧੀਆ ਨਹੀਂ ਲੱਗਦਾ। ਲੋਕਾਂ ਨੂੰ ਹਾਂ ਲੋਕਾਂ ਦੀ ਮਤਲਬ ਇਹ ਹੈ ਵੀ ਜ਼ਿੰਦਗੀ 'ਚ ਤੁਹਾਨੂੰ ਚੀਜ਼ ਦੇਖ ਲੈਣੀ ਚਾਹੀਦੀ ਆ। ਮੈਨੂੰ ਘੁਮਾ ਕੇ ਲਿਆਏਗਾ ਆਪਾਂ ਤਾਂ ਨਾਲ ਜਾਣਾ ਜੀ, ਇਕੱਠੇ ਜਾਣਾ ਆਪਾਂ। ਕਿੰਨੇ ਦਿਨ ਲੱਗਣਗੇ? ਮੈਂ ਐ ਕਰ ਲਿਆ ਸਵਿਟਜ਼ਰਲੈਂਡ ਤੋਂ ਹੀ ਦੇਖੋ ਕਿੰਨੇ ਦਿਨ ਲਾਉਣਾ, ਤਾਂ 4-5 ਦਿਨ ਬਹੁਤ ਹੈ। ਚਲੋ ਇਦਾਂ ਕਰ ਲੈ, 4-5 ਦਿਨਾਂ 'ਚ ਪੂਛ ਚੁਕਾ ਦੇਣੀ ਉਹਨੇ ਆਪਣੀ। ਪੈਸੇ ਨਹੀਂ ਲੱਗਦੇ? ਪੈਸੇ ਨਹੀਂ ਲੱਗਦੇ। ਉੱਥੇ ਸਾਨੂੰ ਚੱਲਣ ਵਾਲਾ ਕੋਈ ਨਹੀਂ ਲੱਭਣਾ। ਚੱਲਣ ਵਾਲੇ ਤਾਂ ਹੈਗੇ ਆ, ਪਰ ਇਹ ਬਾਹਰ ਅੰਦਰ ਦਾ ਖਰਚਾ ਆਪ ਨੂੰ ਹੀ ਕਰਨਾ ਪੈਂਦਾ। ਅਗਲਾ ਬਾਤ ਤੋਂ ਰਾਤ ਦਾ ਟਿਕਾਣਾ ਦੇ ਦਿੰਦਾ ਹੈਗਾ, ਖਰਚਾ ਤਾਂ ਘੁੰਮਣ ਫਿਰਨ ਨੂੰ ਆਪ ਹੀ ਕਰਨਾ ਪੈਂਦਾ ਹੈਗਾ। ਤੇ ਸ਼ੁਰੂ ਕਰਾਂਗੇ ਆਪਾਂ ਛੇਤੀ। ਕਿਹੜਾ ਵੈਸੇ ਡ੍ਰੀਮ ਡੈਸਟੀਨੇਸ਼ਨ ਕਿਹੜਾ, ਜਾਂ ਕੀ ਖਾਬ ਕੀ ਹੈ ਵੀ
ਕਿਵੇਂ ਆਪਾਂ ਕਿੰਨੇ ਮੁਲਕ ਫਿਰਨੇ ਜਾਂ ਫਲਾਣਾ ਮੁਲਕ ਵੇਖਣਾ? ਮੈਨੂੰ ਬਈ ਸ਼ੌਕ ਦਾ ਤਾਂ ਹੈਗਾ, ਮਤਲਬ ਇਹ 100 ਮੁਲਕ ਤਾਂ ਕਰੀਏ ਘੱਟੋ ਘੱਟ, ਤੇ ਬਾਕੀ ਹੋ ਜਾਣਗੇ ਹੁੰਦਾ ਜਿੱਥੇ ਜਿੱਥੇ ਲਿਖੇਗਾ। ਸ਼ੌਕ ਹੈਗਾ ਸੀਗਾ ਘੁੰਮਣ ਦਾ, ਮਤਲਬ ਵੀ ਸ਼ੁਰੂ ਤੋਂ, ਪਰ ਇੰਨਾ ਵੀ ਸੋਚਿਆ ਸੀ ਜਿੰਨਾ ਹੁਣ ਤੱਕ ਆ 2-3 ਸਾਲਾਂ ਚ ਕਰਦਾ ਹਨਾ। ਤੇ ਹੁਣ ਆਏ ਕੁਛ ਅੱਗੇ ਪਰਿਵਾਰ ਵੀ ਵਧਣਾ, ਫਿਰ ਨਿਆਣੇ ਹੋ ਜਾਣਗੇ ਹਨਾ, ਹੋਰ ਸਾਰੀ ਉਮਰ ਦਾ ਬੰਦਾ ਇਹ ਵੀ ਨਹੀਂ ਕਰ ਸਕਦਾ, ਜੋ ਥੋੜਾ ਘਟਾਉਣਾ ਪਊਗਾ, ਲਿਮਟਡ ਕਰਨਾ ਪਊਗਾ ਹਨਾ। ਇਹ ਤੋਂ ਸੱਚ ਮੈਨੂੰ ਲੈਣ ਤੋਂ ਜ਼ਿਆਦਾ ਕਈ ਬੰਦੇ ਇਹ ਵੀ ਕਹਿੰਦੇ ਸਾਨੂੰ ਤਾਂ ਲੈ ਕਹਿੰਦੇ ਤੁਸੀਂ ਤੁਰੀ ਫਿਰਦੇ ਜਵਾ ਕੇ ਨੰਬਰ। ਮੈਂ ਕਹਿੰਦਾ ਆਪੋ ਆਪਣੀ ਤੁਹਾਨੂੰ ਪਤਾ ਬੰਦੇ ਹੁੰਦੇ ਆ, ਗੋਰਿਆਂ ਨੂੰ ਮਿਲੋ ਕੋਈ, ਅਸੀਂ ਕਈਆਂ ਨੂੰ ਮਿਲਦੇ ਆ ਤੁਰਦੇ ਫਿਰਦੇ ਕਿਉਂਕਿ ਰੋਜ਼ ਜਾਂਦੇ ਰਹਿੰਦੇ। ਗੋਰਿਆਂ ਦਾ ਕਲਚਰ ਹੋਰ ਆ, ਗੋਰਿਆਂ ਨੂੰ ਮੈਨੂੰ ਗੋਰੇ ਪਤਾ ਸਾਨੂੰ ਕੀ ਕਹਿਣਗੇ, ਉਹ ਅਸੀਂ ਉਹਨੂੰ ਕਹਾਂਗੇ ਅਸੀਂ ਘੁੰਮਦੇ ਆ ਵੀ ਇੰਨੇ ਮੁਲਕ ਜਾਏ, YouTube ਚਲਾਉਂਦੇ ਆ, ਉਹ ਤੋਂ ਅਰਨਿੰਗ ਵੀ ਹੁੰਦੀ ਆ, ਖਰਚਾ ਨਿਕਲ ਹੀ ਜਾਂਦਾ ਆ। ਉਹ ਵਾਓ ਯੂ ਆਰ ਲਿਵਿੰਗ ਅ ਬੈਸਟ ਲਾਈਫ ਮੈਂ ਕਰਕੇ ਹਨਾ ਐਕਸ਼ਨ ਦੇ ਕਹਿੰਦੇ ਆ। ਹਾਂ ਸਾਡੇ ਨੂੰ ਕਹਿੰਦਾ ਜਵਾਕ ਜਾ ਬੋਲੋ। ਖੈਰ ਇਹ ਵੀ ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਜ਼ਰੂਰੀ ਹੈ। ਤੁਹਾਡੇ ਕਈ ਤੋਂ ਭਰਾਵਾਂ ਨੇ ਬਿਜ਼ਨਸ ਸ਼ੁਰੂ ਕੀਤਾ ਸੀਗਾ, ਤੁਹਾਡੇ ਕੋਲ ਹਰ ਚੀਜ਼ ਆਪਣੇ ਸਮੇਂ ਦੇ ਹਿਸਾਬ ਨਾਲ ਚੱਲਦੀ ਰਹਿੰਦੀ ਹੈ। ਮੈਂ ਜੀ ਨੇ ਕਹਿਣਾ ਤਾਂ ਐ ਨਹੀਂ ਹਟਣਾ, ਕੱਲ ਨੂੰ ਜਦੋਂ ਜਵਾਕ ਤੋਂ ਬਾਹਰ ਕਦੇ ਘੁੰਮਣ ਜਾਇਆ ਕਰਾਂਗੇ ਹਾਂ ਫਿਰ ਕਹਿਣਗੇ ਲੈ ਘਰੇ ਨੀ ਬੈਠੇ ਨਾ, ਇਹਨੂੰ ਲੈਣੇ ਨੂੰ ਖਿੱਚੀ ਕਰਦੇ ਹੋ। ਜੇ ਘਰੇ ਛੱਡ ਕੇ ਵਾਗੇ ਮਤਲਬ ਘਰੇ ਛੱਡ ਕੇ ਚੱਲ ਜਾਗੇ, ਮਤਲਬ ਵੀ ਚੱਲ ਬੰਦਾ 15 ਦਿਨ ਜਾਇਆ ਹੁੰਦਾ, ਲੈ ਇਹ ਜੰਮ ਕੇ ਸਿੱਟ ਕੇ ਹੁਣ ਪਾਲਣਾ ਕਿਤੇ ਸੌਖਿਆ ਹੈ, ਫਿਰ ਉਸ ਹਿਸਾਬ ਨਾਲ ਉਹ ਕਹਿੰਦਾ ਤੁਰੇ ਜਾਣਾ ਬੁੱਢੀ ਬੰਦਾ, ਉਹ ਨਾਲ ਬਾਪੂ ਦੇ ਨਾਲ ਖੱਚਰ ਕੇ ਖੋਤਾ ਸੀ, ਉਹ ਆਖੇ ਵੀ ਲੈ ਤੁਰੇ ਜਾਣ ਦੇ ਖੋਤਾ ਨਾਲ ਖਿੱਚੀ ਜਾਂਦੇ, ਉਹ ਇੱਕ ਜਣਾ ਉੱਤੇ ਲੈ ਗਿਆ ਲੈ ਕੇ ਉੱਤੇ ਜ਼ੁਲਮ ਕਰਨ ਦੇ। ਉਹਨੇ ਉਸ ਤੋਂ ਬਾਅਦ ਉਹਨੇ ਫੇਰ ਆਂਦਾ ਵੀ ਉਦਾਂ ਹੀ ਤੁਰੇ ਜਾਂਦਾ, ਉਹਨੇ ਆਪਣਾ ਆਬਾ ਬਿਠਾਤਾ, ਉਹਨੇ ਆਪ ਦੋਵੇਂ ਤੁਰੇ ਜਾਂਦਾ ਆਬਾ ਬਿਠਾਇਆ, ਜੋ ਆਪ ਬੈਠਾ ਤਾਂ ਆਬਾ ਤੁਰੇ ਜਾਂਦਾ ਤਾਂ ਆਪ ਬੈਠਾ ਬੈਠਾ। ਇਹ ਗੱਲਾਂ ਤਾਂ ਹੁੰਦੀਆਂ ਰਹਿਣੀਆਂ, ਕਿਸੇ ਪਾਸੇ ਨਹੀਂ ਕਿਸੇ ਪਾਸੇ ਨਹੀਂ। ਮੈਂ ਵੀ ਤੁਸੀਂ ਆਪਣਾ ਕੰਮ ਕਰਦੇ ਰਹੋ ਜੋ ਤੁਹਾਨੂੰ ਲੱਗਦਾ, ਕਿਉਂਕਿ ਹਰ ਬੰਦੇ ਚੱਲ ਐ ਨਹੀਂ ਮੈਂ ਕਹਿੰਦਾ ਵੀ ਦੇਖਣ ਵਾਲੇ ਨੇ ਕਈ ਤੁਹਾਨੂੰ ਫੈਮਿਲੀਜ਼ ਹੁੰਦੀਆਂ ਜੋ ਪਿਆਰ ਕਰਦੇ ਆ, ਉਹਨਾਂ ਨੂੰ ਐ ਹੁੰਦਾ ਹੈ ਵੀ ਯਾਰ ਆਹ ਕਰ ਲੈਣਾ ਬੰਦਾ ਹਿਸਾਬ ਨਾਲ ਬੰਦਾ ਕਹਿੰਦਾ ਹੈਗਾ ਹਨਾ। ਮਤਲਬ ਕਈ ਹੁੰਦੇ ਪਰ ਉਹ ਡਰਾਉਣ ਚ, ਕਿਉਂਕਿ ਜਦੋਂ ਤੁਹਾਨੂੰ ਮਤਲਬ ਰੋਜ਼ ਤੁਹਾਨੂੰ ਸਾਡੀ ਐਵਰੇਜ 1.5-2 ਲੱਖ ਦੀ 1.5-2 ਲੱਖ ਬੰਦਾ ਐਵਰੇਜ ਦੇਖਦਾ ਸਭ ਕਿਸੇ ਵੀ ਬਲੌਗ ਤੇ ਉਹਦੇ ਚ ਹੁਣ ਕਈ ਹੁੰਦੇ ਆ ਤੁਹਾਨੂੰ ਪਤਾ ਬੋਲਣ ਵਾਲੇ ਤਰੀਕੇ ਨਹੀਂ ਹੁੰਦਾ ਗੱਲ ਕਹਿੰਦਾ ਵੀ। ਵੈਸੇ ਇਹ ਹੈ ਵੀ ਸਮੇਂ ਦੇ ਹਿਸਾਬ ਨਾਲ ਸਾਰੀ ਚੀਜ਼ ਆਪਦੇ ਜੇਬ 'ਚ ਹੀ ਹੁੰਦੀ ਹੈ ਬੰਦੇ ਦੀ, ਵੀ ਮੈਂ ਕਦੋਂ ਕੀ ਕਰਨਾ ਕਿਉਂਕਿ ਜਿਵੇਂ ਹੁਣ ਅਸੀਂ ਪਹਿਲਾਂ ਇਕੱਠੇ ਪੜ੍ਹੇ ਸੀ ਯੂਨੀਵਰਸਿਟੀ 7 ਸਾਲ ਇਕੱਠੇ ਰਹੇ ਹਾਂ, ਕਲਾਸਮੇਟ ਰਹੇ ਹਾਂ, ਤੇ ਉਹ 'ਚ ਵੀ ਹੁਣ ਸਾਨੂੰ ਪਤਾ ਹੀ ਸੀ ਵੀ ਕਦੋਂ ਅਸੀਂ ਵਿਆਹ ਕਰਾਂਗੇ, ਕਦੋਂ ਕੀ ਕਰਨਾ। ਚੀਜ਼ਾਂ ਦਾ ਬੰਦਾ ਆਪਣੇ ਹਿਸਾਬ ਨਾਲ ਥੋੜਾ ਜਿਹਾ ਦੇਖਦਾ ਵੀ ਮੇਰਾ ਇੰਨਾ ਕਾਹ ਹੋ ਜਾਣਾ। ਤੇ ਆਉਣ ਵਾਲੇ ਸਾਡੇ ਸਾਲ ਦੇ ਪਲਾਨ ਆ, ਉਹਦੇ 'ਚ ਮੰਨ ਲਓ ਜਨਵਰੀ ਮਤਲਬ ਅਸੀਂ ਅਪ੍ਰੈਲ ਤੋਂ ਸ਼ੁਰੂ ਕਰਾਂਗੇ ਮੇਬੀ, ਤੇ ਅਪ੍ਰੈਲ ਮਈ ਜੂਨ ਹਨ, ਉਹਦੇ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਂਦਾ ਵੀ ਕਿਹੜਾ ਬੈਸਟ ਟਾਈਮ ਹੈ ਕਿੱਥੇ ਜਾਣ ਦਾ। ਹੁਣ ਇਹ ਨਾ ਹੋਵੇ ਕਿਤੇ ਵੀ ਤੁਸੀਂ ਮਈ ਦੇ ਮਹੀਨੇ ਅਮਰੀਕਾ ਜਾ ਵੜੋ, ਉਹਦੇ ਅੰਤ ਆਪਣੇ ਗਰਮੀ ਹੋਈ ਤੇ ਉੱਥੇ ਅੰਤਾਂ ਦੀ ਗਰਮੀ ਹੋ ਜਾਣੀ ਹੈ। ਅੱਛਾ ਰਿਪਨ, ਜਿਹਨੇ ਟਰੈਵਲ ਕਰਨਾ ਸ਼ੁਰੂ 2-4 ਮੁਲਕਾਂ ਦਾ ਕਰਨਾ, ਉਹ ਪਹਿਲਾਂ ਕਿਸ ਤਰ੍ਹਾਂ ਪਲੈਨਿੰਗ ਕਰੇ ਵੀ ਟਿਕਟ ਜਾਂ ਲੋਕੇਸ਼ਨਸ ਮਾਰ ਕਰੇ ਵੀ ਕੀ ਕੀ ਵੇਖਣਾ ਵਾ, ਕਿੱਥੇ ਕਿੱਥੇ ਜਾਣਾ, ਉਹਨੂੰ ਪੜ੍ਹੇ ਉੱਤੇ ਸਰਚ ਕਰੇ ਵੀ ਕੀ ਕੀ ਜ਼ਰੂਰੀ ਚੀਜ਼ਾਂ। ਪਲੈਨਿੰਗ ਭਾਈ ਬੰਦੇ ਦੇ ਹਿਸਾਬ ਨਾਲ ਹੁੰਦੀ ਹੈ, ਅਲੱਗ-ਅਲੱਗ ਹੁੰਦੀ ਹੈ। ਕਈ ਬੰਦੇ ਹੁਣ ਇਹੋ ਜਿਹੇ ਹੁੰਦੇ ਆ ਇੱਕ ਸਟੀਅਰਿੰਗ ਤੇ ਬਹਿ ਕੇ ਗੇਅਰ ਪਾ ਕੇ ਦੇਖਦੇ ਵੀ ਕਿੱਧਰ ਨੂੰ ਮੋੜ ਗਿਆ, ਇਹਦਾ ਮਤਲਬ ਮੈਨੂੰ ਕਹਿਣ ਡਿਆ। ਕਈ ਬੰਦੇ ਨੂੰ ਸ਼ੈਡਿਊਲ ਦਵਾ ਦਿੰਦੇ ਨੇ, ਬਾਈ ਦਾ ਕੀ ਕੰਮ ਹੈ ਮਤਲਬ ਗੱਡੀ 'ਚ ਬਹਿ ਕੇ ਮੈਂ ਕਹਿੰਦਾ ਰਹਿੰਦਾ ਵੀ ਬਾਈ ਇੱਧਰ ਜਾਣਾ ਵੀ ਅੱਜ ਆਹ ਜਗ੍ਹਾ ਦੇਖਣੀ ਹੈ, ਗੱਡੀ 'ਚ ਬਹਿ ਕੇ ਡਿਸਾਈਡ ਹੁੰਦਾ ਯਾਰ ਇੱਥੇ ਨਹੀਂ ਆਉਂਦਾ ਇੱਥੇ ਚੱਲਦੇ। ਅੱਛਾ, ਤੇ ਵੈਸੇ ਜਨਰਲੀ ਮੈਂ ਗੱਲ ਕਰਾਂ ਇਹ ਹੁੰਦਾ ਵੀ ਜੋ ਸਾਡਾ ਆਪਣਾ ਇਹ ਆ ਵੀ ਅਸੀਂ ਇਹ ਦੇਖਦੇ ਸਭ ਤੋਂ ਪਹਿਲਾਂ ਵੀ ਕਿਹੜੇ ਮੁਲਕ ਜਾਣਾ। ਹੁਣ ਜਿਵੇਂ ਮੰਨ ਲਓ ਅਸੀਂ ਅਪ੍ਰੈਲ 'ਚ ਟਰੈਵਲ ਕਰਨਾ, ਅੱਗੇ ਦਸੰਬਰ ਚੱਲ ਰਹੇ ਨੇ, ਫਰਵਰੀ 'ਚ ਕਰਨਾ, ਮਾਰਚ 'ਚ ਕਰਨਾ ਹੈ ਵੀ ਉਦੋਂ ਕਿਹੜੇ ਸੀਜ਼ਨ ਕਿਹੜਾ ਬੈਸਟ ਟਾਈਮ ਕਿਹੜਾ ਰਹੂਗਾ ਹਨਾ। ਹੁਣ ਇਹ ਵੀ ਨਹੀਂ ਹੈਗਾ ਵੀ ਜਿਵੇਂ ਹੁਣ ਅਸੀਂ ਜਿਵੇਂ ਪਿਛਲੇ ਸਾਲ ਵੀ ਮੇਰੇ ਤੋਂ ਥੋੜਾ ਜਿਹਾ ਇੱਕ ਗਲਤ ਪਲਾਨ ਹੋ ਗਿਆ ਸੀਗਾ, ਅਸੀਂ ਗਏ ਸੀਗੇ ਈਜਿਪਟ, ਅਸੀਂ ਗਏ ਸੀ ਅਪ੍ਰੈਲ 'ਚ, ਤੇ ਉੱਥੇ ਮੈਨੂੰ ਜਾਣਾ ਚਾਹੀਦਾ ਜਿਵੇਂ ਮਾਰਚ 'ਚ, ਉਹ 1 ਮਹੀਨੇ ਨਾਲ ਹੀ ਸਾਡਾ ਇੰਨਾ ਕੁ ਪਲਾਨ ਖਰਾਬ ਹੋ ਗਿਆ ਕਿਉਂਕਿ ਮਤਲਬ ਉੱਥੇ ਗਰਮੀ ਇੰਨੀ ਕੁ ਜ਼ਿਆਦਾ ਵੱਧ ਗਈ। ਤੇ ਬੈਸਟ ਟਾਈਮ ਇਹ ਹੈ ਜੋ ਹੁਣ ਜਿਵੇਂ ਮੰਨ ਲਓ ਇੱਥੇ ਬੰਦਾ ਕੋਈ ਆਪਣੇ ਪੰਜਾਬ ਦੀ ਐਗਜ਼ਾਮਪਲ ਦੇਵਾਂ, ਹੁਣ ਜਿਵੇਂ ਆਪਾਂ ਨੂੰ ਇੰਨੇ ਲੋਕ ਮਿਲੇ ਨੇ, ਲੋਕਾਂ ਨੇ ਪਿਆਰ ਕੀਤਾ, ਘੁੰਮਦੇ ਫਿਰਦੇ ਰਹੇ ਹਨ,
ਤੇ ਜੇ ਹੁਣ ਇੱਥੇ ਆਪਾਂ ਅਪ੍ਰੈਲ ਮਈ ਦੇ ਮਹੀਨੇ ਜਦੋਂ ਗਰਮੀਆਂ ਦਾ ਟਾਈਮ ਹੁੰਦਾ, ਵਾਢੀ ਦਾ ਟਾਈਮ ਹੁੰਦਾ, ਉਦੋਂ ਆ ਜੀ ਅਗਲਾ ਕਹਿੰਦਾ ਮੂੰਹ ਤੇ ਮੱਖੀ ਨਹੀਂ ਬੈਠਣ ਹੁੰਦਾ, ਅਗਲਾ ਕਹਿੰਦਾ ਜਾ ਪਰੇ ਯਾਰ ਤੂੰ ਹਨਾ ਕਿਤੇ ਤੁਰਿਆ ਫਿਰਦਾ ਹੈਗਾ। ਤੇ ਉਹ ਚੀਜ਼ ਆ ਵੀ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਟਾਈਮ ਕਿਹੜਾ ਉੱਥੇ ਜਾਣ ਦਾ ਬੈਸਟ ਟਾਈਮ ਉਹਨੂੰ ਦੇਖਣ ਦਾ ਉਦੇਸ਼ ਨੂੰ ਹਨਾ। ਤੇ ਉਦੋਂ ਬਾਅਦ 'ਚ ਅਗਲੀ ਗੱਲ ਆ ਜਾਂਦੀ ਫਿਰ ਵੀਜ਼ਾ, ਮਤਲਬ ਵੀਜ਼ੇ ਨੂੰ ਤੁਹਾਨੂੰ ਕਿੰਨੇ ਦਿਨ ਲੱਗਣਗੇ, ਮਤਲਬ ਉਹ ਥੋੜਾ ਜਿਹਾ ਪਲਾਨ ਹੋਣਾ ਚਾਹੀਦਾ। ਫਿਰ ਬਾਕੀ ਉਦੋਂ ਇਲਾਵਾ ਤੁਸੀਂ ਕੀ ਦੇਖਣਾ ਗੂਗਲ ਤੋਂ ਲੱਭ ਜਾਂਦਾ ਸਾਰਾ ਕੁਝ। ਅੱਜ ਕੱਲ੍ਹ ਨਾ ਕਿਹੜੀਆਂ ਗੂਗਲ ਮੈਪਸ ਤੋਂ ਲੱਭ ਲਓ, ਆਰਟੀਕਲ ਪੜ੍ਹ ਲਓ ਗੂਗਲ ਤੋਂ, ਜਾਂ ਸੌਖਾ ਇਹ ਵੀ ਲੋਕਾਂ ਦੇ ਵਲੌਗ ਦੇਖ ਲਓ ਕਿ ਉਹ ਕਿੱਥੇ ਗਏ ਆ, ਰਿਵਿਊਜ਼ ਕਿਤੇ ਵਧੀਆ ਆ, ਵਿਊਜ਼ ਕਿਤੇ ਵਧੀਆ। ਹਾਂ ਨਹੀਂ ਇੱਕ ਐਪ ਆਉਂਦੀ ਹੈ ਸਾਡੇ ਥੋੜੇ ਪਤਾ ਨਹੀਂ ਚੱਲਦੀ ਜਾਂਦੀ, ਟ੍ਰਿਪ ਐਡਵਾਈਜ਼ਰ ਆਉਂਦੀ ਹੈ ਐਪ, ਉਹ ਟ੍ਰਿਪ ਐਡਵਾਈਜ਼ ਕਰਦੀ ਹੈ ਤੁਹਾਨੂੰ ਕਿ ਤੁਸੀਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ। ਉਹ ਡਾਊਨਲੋਡ ਕਰ ਲੈਣੇ ਹਨ ਤੇ ਉਹ ਮੈਨੂੰ ਜਿਹੜਾ ਮੇਰਾ ਬਣਦਾ ਜੀ ਟ੍ਰਿਪ ਐਡਵਾਈਜ਼ਰ ਵਾਲੇ ਉਹ ਰੈਵਨਿਊ ਮੈਨੂੰ ਭੇਜ ਦਿਓ, ਮੈਂ ਪ੍ਰਮੋਸ਼ਨ ਦਾ ਤੇ ਅਜੇ ਮੈਂ ਤੁਹਾਨੂੰ ਕੱਲ ਹੀ ਦੱਸਿਆ ਸਾਰਾ। ਤੇ ਉਹਦੇ ਤੇ ਤੁਸੀਂ ਦੇਖ ਸਕਦੇ ਹੋ, ਮਤਲਬ ਉੱਥੋਂ ਚੀਜ਼ਾਂ ਈਜ਼ੀਲੀ ਲੱਭ ਜਾਂਦੀਆਂ। ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਲਾਨ ਕਰਨਾ ਸ਼ੁਰੂ ਚ ਤੁਹਾਡਾ ਵੀਜ਼ੇ ਦਾ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ। ਪਹਿਲਾਂ ਵੀ ਸਾਰੀ ਪਲੈਨਿੰਗ ਪਹਿਲਾਂ ਐਡਵਾਂਸ ਕਰਨੀ ਪੈਣੀ। ਮੈਂ ਤਾਂ ਜੀ ਦੇਖੋ ਐਡਵਾਂਸ ਕਰਕੇ ਚੱਲਦਾ, ਹਰ ਇੱਕ ਦਾ ਜਿਵੇਂ ਤੁਹਾਨੂੰ ਦੱਸਿਆ ਆਪਣਾ ਸੋ ਕਿਸੇ ਨੂੰ ਨਹੀਂ ਪਸੰਦ, ਕਿਸੇ ਨੂੰ ਪਸੰਦ ਹੈ। ਪਰ ਮੈਨੂੰ ਥੋੜਾ ਜਿਹਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਸੰਦ, ਮਤਲਬ 2-3 ਸਾਲ ਪਹਿਲਾਂ ਲਾ ਦੋ। ਪਰ ਜਦੋਂ ਮੈਂ ਇਹਨੂੰ ਪ੍ਰੋਫੈਸ਼ਨ ਬਣਾਇਆ, ਮਤਲਬ ਇਹ ਚੀਜ਼ ਨੂੰ ਸ਼ਡਿਊਲਡ, ਪਰ ਉਦੋਂ ਫਿਰ ਮੈਨੂੰ ਵਧੀਆ ਲੱਗਦਾ, ਮਤਲਬ ਉਦੋਂ ਮੈਨੂੰ ਪਲਾਨ ਹੋਣਾ ਚਾਹੀਦਾ ਮੇਰੇ ਕੋਲ ਵੀ ਮੈਂ ਕੱਲ ਨੂੰ ਮੈਂ ਆਹ ਵਲੌਗ ਕਰਨਾ, ਆਹ ਇੰਨੀਆਂ ਚੀਜ਼ਾਂ ਘੁੰਮਣੀਆਂ, ਮੈਨੂੰ ਇੰਨੇ ਘੰਟੇ ਇੱਥੇ ਚਾਹੀਦੇ ਆ ਤੇ ਇੰਨੇ ਘੰਟੇ 'ਚ ਮੇਰਾ ਵਲੌਗ ਬਣੂਗਾ। ਉਦੋਂ ਬਾਅਦ ਮੈਂ ਇੰਨਾ ਕੁ ਟਾਈਮ ਮੈਂ ਖੁਦ ਸਪੈਂਡ ਕਰ ਸਕਦਾ, ਮਤਲਬ ਚੀਜ਼ ਬੈਠ ਕੇ ਕਿਤੇ ਹਨਾ ਵੀ ਮੈਨੂੰ ਚਾਹ ਪਾਣੀ ਨੂੰ ਜਾਂ ਹੋਰ ਰਹਿਣਾ ਚਾਹੀਦਾ, ਮੈਨੂੰ ਵਧੀਆ ਲੱਗਦਾ। ਇੱਕ ਹੋਰ ਹੈ ਸਟੈਪ ਜੋ ਮੈਂ ਵੀ ਨੋਟ ਕੀਤਾ ਵੀ ਜਿਹੜੇ ਡਿਨਰ ਵੀ ਅਰੇਂਜ ਕਰਨਾ, ਖਾਣਾ ਅਰੇਂਜ ਕਰਨਾ, ਉਹ ਸ਼ਾਮ ਤੋਂ ਬਾਅਦ ਕਰੇ ਕਿਉਂਕਿ ਜਦੋਂ ਦਿਨੀ ਦਾ ਸੂਰਜ ਦੀ ਰੋਸ਼ਨੀ ਤੇ ਅਸੀਂ ਵਲੌਗ ਬਣਾਉਣਾ ਤੇ ਟਾਈਮ ਜਾਇਆ ਹੁੰਦਾ। ਅੱਛਾ ਇਹ ਆ ਇੱਕ ਹੋਰ ਆਖਰੀ ਕੁਐਸਚਨ ਕਿ ਕਿੱਥੇ ਕਿਹੜੇ ਮੁਲਕ ਜਾਂ ਕਿਹੜੇ ਜਗ੍ਹਾ ਜਾਣ ਦੀ ਖਾਹਿਸ਼ ਹੈ ਵੀ ਇੱਥੇ ਮੈਂ ਜਾਣਾ ਹੈ? ਭਾਈ ਹਰ ਇੱਕ ਦਾ ਹੁੰਦਾ ਹੈ, ਵੈਸੇ ਕੋਈ ਕਹਿੰਦਾ ਮੈਨੂੰ ਲੰਡਨ ਪਸੰਦ ਹੈ, ਕੋਈ ਕਹਿੰਦਾ ਮੈਨੂੰ ਨਿਊਯਾਰਕ ਪਸੰਦ ਹੈ, ਖਾਸ ਕਰਕੇ ਕਹਿੰਦੇ ਹਨ ਵੀ ਡ੍ਰੀਮ ਡੈਸਟੀਨੇਸ਼ਨ। ਮੈਂ ਤਾਂ ਸਾਰੀ ਧਰਤੀ ਵਧੀਆ ਲੱਗਦੀ ਹੈ। ਮੈਨੂੰ ਵੈਸੇ ਇੰਡੀਆ ਪਸੰਦ ਹੈ। ਹਾਂ ਪੰਜਾਬ ਹਰਿਆਣਾ ਤੇ ਜੈਸਲਮੇਰ ਸਾਈਡ, ਇੱਕ ਸਾਊਥ ਪੰਜਾਬ। ਅਸਲ ਜਿਹੜਾ ਜਿੰਨਾ ਟਾਈਮ ਭਾਈ ਇਹ ਆ, ਜਿਵੇਂ ਹੁਣ ਮੈਂ ਸ਼ਾਇਦ 2 ਸਾਲ ਪਹਿਲਾਂ ਮੈਂ ਵੀ ਕਹਿੰਦਾ ਹੁੰਦਾ ਵੀ ਮੈਨੂੰ ਲੈਂਦੇ ਪੰਜਾਬ ਜਾਣ ਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਸਰਤਾਜ ਹੋਣੇ ਦੀ ਹੈ ਨਾ, ਅਜੇ ਤਾਂ ਬਣੀਆਂ ਬੰਦਿਸ਼ ਹੈ, ਰਸਤਾ ਖੁੱਲੂ ਦੇਖਾਂਗੇ। ਤੇ ਉਹਦਾ ਸ਼ੁਰੂ ਕਿੱਥੋਂ ਹੁੰਦਾ, ਉਹ ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾਏ, ਹਨਾ ਉਹ ਚੀਜ਼ ਹੈ। ਕਿਉਂਕਿ ਜਿਹੜੀ ਚੀਜ਼ ਆਪਣੇ ਤੋਂ ਜਿੰਨਾ ਟਾਈਮ ਦੂਰ ਆ ਉਹਨਾਂ ਟਾਈਮ ਆਪਾਂ ਨੂੰ ਐਂ ਲੱਗਦਾ ਹੈ, ਪਰ ਇਹ ਆਪਣੇ ਲਈ ਖਿੱਚਦਾ ਹੈ ਕਿਉਂਕਿ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਆਪਣੀ ਬੋਲੀ ਇੱਕ ਹੈ, ਮਿੱਟੀ ਇੱਕ ਹੈ, ਵਿਰਸਾ ਇੱਕ ਹੈ। ਬਾਕੀ ਤਾਂ ਦੁਨੀਆ ਦੇ ਕੀ ਆਸਟ੍ਰੇਲੀਆ, ਨਿਊਜ਼ੀਲੈਂਡ ਮਿਲਦੀ ਰਹਿਣੇ ਵੀਰੇ, ਜਾਈ ਜਾਣਾ, ਕਿਉਂਕਿ ਆਈਡਨਰੀ ਆਪਣੀ ਤੁਹਾਡੀ ਵੀ ਮੇਰੀ ਵੀ ਉਹ ਹਿਸਾਬ ਦੀ ਹੈ। ਮਤਲਬ ਹੁਣ ਬੰਦਾ ਵੀਜ਼ੇ ਮਿਲ ਹੀ ਜਾਣੇ। ਅੱਛਾ ਇੱਕ ਹੋਰ ਮੈਂ ਸੁਣ ਕੇ ਬਹੁਤਾ ਮੈਨੂੰ ਤਾਂ ਪਤਾ ਨਹੀਂ, ਅਸੀਂ ਤੇ ਕਿਤਾਬਾਂ 'ਚ ਅੰਟਾਰਕਟਿਕਾ ਪੜ੍ਹਦੇ ਨੇ, ਅੰਟਾਰਕਟਿਕਾ ਤੇ ਉੱਥੇ ਦਾ ਕੋਈ ਪਲਾਨ ਹੈ? ਅੰਟਾਰਕਟਿਕਾ ਦਾ ਨਹੀਂ, ਮੇਰਾ ਤਾਂ ਨਹੀਂ ਹੈਗਾ, ਨਜ਼ਦੀਕ ਪਹਿਲਾਂ ਜਾ ਕੇ ਆਇਆ ਸੀ ਤੇ ਹਜੇ ਹੈ ਨਹੀਂਗਾ। ਪਰ ਮੇਰਾ ਸਾਊਥ ਪੋਲ ਤੇ ਨਾਰਥ ਪੋਲ ਉਹਨਾਂ ਦਾ ਜ਼ਰੂਰ ਹੈ। ਸਾਊਥ ਪੋਲ ਜਿਹੜਾ ਧਰਤੀ ਤੋਂ ਅੰਟਾਰਕਟਿਕਾ ਤੋਂ ਵੀ ਅੱਗੇ ਆ, ਉਹਦੇ ਬਾਰੇ ਮੈਂ ਰਿਸਰਚ ਕੀਤੀ ਸੀ ਕਾਫੀ ਵਾਰ। ਬਹੁਤ ਘੱਟ ਲੋਕ ਆ ਜਿਹੜੇ ਉੱਥੇ ਗਏ ਆ ਤੇ ਉਹ ਸਾਊਥ ਪੋਲ ਤੇ ਦੁਨੀਆ ਖਤਮ ਹੁੰਦੀ ਹੈ, ਮਤਲਬ ਸਾਊਥ ਸਾਈਡ ਹੈ ਧਰਤੀ ਦਾ, ਮਤਲਬ ਦੱਖਣ ਪਾਸੇ ਵਾਲਾ ਸਿਰਾ। ਨਾਰਥ ਪੋਲ ਆ ਜਿਹੜਾ ਨਾਰਥ ਵਾਲਾ ਸਿਰਾ। ਨਾਰਥ ਤੇ ਤਾਂ ਜਾਂਦੇ ਵੀ ਆ, ਮਤਲਬ ਮੇਰੇ ਖਿਆਲ ਚ ਫਿਨਲੈਂਡ ਤੋਂ ਸੀਗਾ, ਪਤਾ ਨਹੀਂ ਫਿਨਲੈਂਡ ਤੋਂ ਜਾਂਦੇ ਆ ਜਦੋਂ ਸ਼ਿਪ ਜਾਂਦੇ ਨੇ। ਉਹਦਾ ਖਰਚਾ ਵਾਵਾ ਮਤਲਬ ਇੰਡੀਆ ਦਾ ਸਾਰਾ 70 ਲੱਖ 70 ਲੱਖ ਹੈ। ਅੱਛਾ ਸਾਡੇ ਇੱਕ ਹੈ ਨਾ, ਮਤਲਬ ਸਾਡੇ ਹੁਣ ਖਰਚਾ ਸਾਡਾ ਡਬਲ ਹੈ, ਇਨਕਮ ਤਾਂ ਸਾਨੂੰ ਘੱਟ ਆ ਸਾਡੇ ਹਿਸਾਬ ਨਾਲ, ਕਿਉਂਕਿ ਅਸੀਂ ਕਪਲ ਆ। ਹੁਣ 2 ਜਣਿਆਂ ਦੀ ਜਦੋਂ ਟਿਕਟ ਲੈਣੀ ਹੈ ਟਰੈਵਲਿੰਗ ਲਈ ਵੀ 2 ਜਣਿਆਂ ਦੀ ਟਿਕਟ ਚਾਹੀਦੀ ਹੈ। ਜਦੋਂ ਅਸੀਂ ਜਾਣਾ ਹੈ ਮੰਨ ਲਓ ਕਿਤੇ ਹੋਰ ਜਾਣਾ ਹੈ, ਇੱਥੇ ਪਾਸ ਖਰੀਦਣਾ ਕੋਈ, ਉਹ ਵੀ 2 ਜਣਿਆਂ ਦਾ ਚਾਹੀਦਾ। ਇਨਕਮ ਸਾਡੀ ਇੱਕ ਆ, ਮਤਲਬ ਪੰਜਾਬੀ ਟਰੈਵਲ ਕਪਲ ਉਹ ਜੁਆਇੰਟ ਹੋ ਜਾਂਦਾ ਤਾਂ ਕਰਕੇ। ਨਹੀਂ ਇਹਦੇ 'ਚ ਕਪਲ ਹੈ ਤੇ ਫਿਰ ਵੀ ਉਹਦੇ ਵਿੱਚ ਵਜ਼ੀਰਾਈ ਵੀ ਤੁਹਾਡੀ ਉਹ ਐਪਰੀਸੀਏਸ਼ਨ ਵੀ ਬਹੁਤ ਹੀ ਇਸ ਤੋਂ ਹੀ ਆ ਵੀ ਕਪਲ ਹੈ। ਹਾਂਜੀ ਨਹੀਂ ਲੋਕ ਪਿਆਰ ਹੀ ਕਰਦੇ ਜਿਵੇਂ ਮੈਨੂੰ ਲੱਗਦਾ ਹੁੰਦਾ ਵੀ ਜੇ ਸ਼ਾਇਦ ਖੁਸ਼ੀ ਗੱਲੀ ਵਲੌਗ ਬਣਾਉਂਦੇ ਨੇ ਵੈਸੇ ਤਾਂ ਚਲੋ ਕੁੜੀਆਂ ਦਾ ਇੰਨਾ ਵੀ ਐਡਵਾਂਸ ਸਾਡੇ ਟ੍ਰੈਂਡ ਨਹੀਂ ਹੈ ਵੀ ਕੁੜੀਆਂ ਇਕੱਲੀਆਂ ਟਰੈਵਲਿੰਗ 'ਚ ਵਲੌਗ ਬਣਾਉਣ ਨਾ, ਡੇਲੀ ਤਾਂ ਬਣਾਈ ਜਾਂਦੀ ਘਰ ਕੋਲ ਤਾਂ, ਤੇ ਵੀ ਨਾ ਇੰਨਾ ਪਿਆਰ ਕਰਦੇ ਖੁਸ਼ੀ ਨੂੰ। ਮੈਂ ਇਕੱਲਾ ਬਣਾਉਂਦਾ ਹੁੰਦਾ, ਮੈਨੂੰ ਨਾ ਪਿਆਰ ਕਰਦੇ, ਮਤਲਬ ਮੈਂ ਇਕੱਲਾ ਹੁੰਦਾ, ਦੋਵੇਂ ਆ ਤਾਂ ਪਿਆਰ ਕਰਦੇ ਵੀ ਜੇ ਦੋਵੇਂ ਆ ਇਕੱਠੇ ਆ
ਚਲੋ ਇਹ ਹੁਣ ਫਿਰ ਨੈਕਸਟ ਟਾਈਮ ਆਪਾਂ ਬ੍ਰਾਂਚ ਇਕੱਠੇ ਹੋਣਾ ਤੇ ਫਿਰ ਉਸ ਤੋਂ ਬਾਅਦ ਜੀ ਫਿਰ ਜਿਵੇਂ ਆਪਾਂ ਰਿਕੁਐਸਟ ਕਰ ਲਈ ਹੈ ਟੂਰਿਜ਼ਮ ਕੰਪਨੀ ਪਾਕਿਸਤਾਨ ਟੂਰਿਜ਼ਮ ਨੂੰ ਕਿ ਆਪਾਂ ਜਮਰਾਵਤ ਤੇ ਇੱਧਰ ਉੱਧਰ ਦੀ ਕਰਨੀ ਹੋਪਫੁਲੀ ਆਪਾਂ ਉੱਥੇ ਵੀ ਇਕੱਠੇ ਹੋਵਾਂਗੇ। ਸੋ ਅਸੀਂ ਹੁਣ ਬਾਰਡਰ ਤੇ ਵੀ ਜਾਣਾ, ਅੱਗੇ ਵਧਣਾ, ਕਿਉਂਕਿ ਇਹਨਾਂ ਨੇ ਕ੍ਰਾਸ ਕਰਨਾ ਬਾਰਡਰ, ਟਾਈਮ ਘੱਟ ਹੈ, ਆਖਰੀ ਦਿਨ ਹੈ। ਮਤਲਬ ਵੀਜ਼ਾ ਅੱਜ 4 ਵਜੇ 3:30 ਵਜੇ ਇਹਨਾਂ ਦਾ ਮੁੱਕ ਜਾਣਾ ਤੇ 1:11 ਹੋ ਗਏ ਹਲੇ, ਤੇ ਇਹਨਾਂ ਨੂੰ ਫਟਾਫਟ ਕਰ ਦਈਏ ਆਪਾਂ ਬਾਰਡਰ ਤੇ। ਕੋਈ ਟਾਈਮ ਲੱਗੇ ਤੁਸੀਂ ਆਖਰੀ ਦਿਨ ਮੈਂ ਫੜ ਕੇ ਬਿਠਾਇਆ ਕੁਰਸੀ ਤੇ, ਹੁਣ ਤੋਂ ਚੱਕ ਕੇ ਧੱਕਾ ਦੇਵਾਂਗੇ। ਚਲੋ ਜੀ, ਬਹੁਤ ਵਧੀਆ ਲੱਗਾ ਤੁਸੀਂ ਆਏ, ਘੁੰਮੇ ਫਿਰੇ ਤੇ ਆਪਾਂ ਫੈਮਲੀਆਂ ਨਾਲ ਇਕੱਠੇ ਹੋਏ, ਵਿਚਾਰ ਕੀਤੇ, ਗੱਲਾਂ ਬਾਤਾਂ ਕੀਤੀਆਂ, ਹਾਸੇ ਠੱਠੇ ਕੀਤੇ, ਲੋਕਾਂ ਨੇ ਪਸੰਦ ਵੀ ਕੀਤੇ। ਸੋ ਇੱਕ ਕੋਲੈਬੋਰੇਸ਼ਨ ਮੈਨੂੰ ਲੱਗਦਾ ਵੀ ਲੋਕ ਪਸੰਦ ਵੀ ਕਰਦੇ ਆ ਤੇ ਇੱਕ ਦੂਜੇ ਦੀਆਂ ਉਹ ਗੱਲਾਂ ਬਾਤਾਂ ਨੂੰ, ਕਲਚਰ ਐਕਸਚੇਂਜ ਨੂੰ, ਉਹ ਜਿਵੇਂ ਆਪਾਂ ਮਜ਼ਹਬੀ ਤੌਰ ਤੇ ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਇਕੱਠੀਆਂ ਕੀਤੀਆਂ, ਅਸੀਂ ਤੁਹਾਡੇ ਕੋਲ ਸਿੱਖੀਆਂ, ਤੁਸੀਂ ਸਾਡੇ ਕੋਲ ਸਿੱਖੀਆਂ ਹੋਣਗੀਆਂ। ਸਿੱਖੀਆਂ ਕਿ ਨਹੀਂ? ਹਾਂਜੀ, ਬਹੁਤ ਸਿੱਖੀਆਂ। ਹੁਣ ਜਿਵੇਂ ਆਪਣੇ ਜਿਹੜਾ ਰੋਡ ਟ੍ਰਿਪ ਆਪਣਾ ਇੰਗਲੈਂਡ ਤੋਂ, ਉਹਦੇ ਸਮੀ ਨੂੰ ਵੀ ਲੈ ਕੇ ਜਾਣਾ, ਫਿਰ ਉਹ ਗੋਰੇ ਨੂੰ ਅੰਗਰੇਜ਼ੀ ਵੀ ਸਿਖਾਇਆ ਕਰੋ ਉੱਥੇ। ਹਾਂ, ਸਮੀ ਦਾ ਰੋਡ ਟ੍ਰਿਪ ਹੈ। ਸਮੀ ਤੇ ਲਿਮਿਟੇਸ਼ਨ ਲਾਤੀ, ਸਮੀ ਦਾ ਚੈਨਲ ਬਣਾਤਾ, ਉਹਨੂੰ ਕਿਹਾ ਵੀ $10,000 ਇਕੱਠਾ ਕਰ ਲਾ, ਫਿਰ ਲੈ ਕੇ ਜਾਣਾ। ਲਾ ਜੀ, ਹੋਪਫੁਲੀ ਤੁਹਾਨੂੰ ਅੱਜ ਦਾ ਸਾਡਾ ਪੋਡਕਾਸਟ ਵਧੀਆ ਲੱਗਾ ਹੋਏਗਾ। ਜੇ ਵਧੀਆ ਲੱਗਾ ਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਸਾਨੂੰ ਵੀ ਕਿਹੜੀ ਸ਼ਾਇਦ ਵਧੀਆ ਲੱਗੀ ਹੈ ਤੇ ਕਿਹੜੀ ਨਹੀਂ ਵਧੀਆ ਲੱਗੀ। ਸੋ ਇਹਦੀ ਉਡੀਕ ਰਹੇਗੀ ਸਾਨੂੰ, ਤੁਹਾਡੇ ਕਮੈਂਟਾਂ ਦੀ, ਤੁਹਾਡੀ ਐਪਰੀਸੀਏਸ਼ਨ ਦੀ। ਤੁਹਾਡਾ ਜਿਹੜੀ ਚੀਜ਼ ਨਹੀਂ ਵਧੀਆ ਲੱਗੀ ਉਹਦੀ ਵੀ ਉਡੀਕ ਰਹੇਗੀ ਤੇ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਦੇ ਸੋਹਣੇ ਸੋਹਣੇ ਪਿਆਰੇ ਪਿਆਰੇ ਲੋਕਾਂ ਨਾਲ ਪੋਡਕਾਸਟ ਜਿਹੜੇ ਰਿਕਾਰਡ ਕਰਦੇ ਰਹਾਂਗਾ। ਸੋ ਅਗਲੇ ਪੋਡਕਾਸਟ ਤੱਕ ਦੋ ਇਜਾਜ਼ਤ, ਮਿਲਦੇ ਹਾਂ ਤੁਹਾਨੂੰ ਫਿਰ। ਰੱਬ ਰਾਖਾ।